खालसा मेरो रूप है खास खालसे में हो करनवास वाहिगुरू जी का खालसा वाहिगुरू जी की फतेह। मैं नीलम कौर टीवी 84 ਦੇ ਸਾਰੇ ਦਰਸ਼ਕਾਂ ਦਾ ਇਸ ਸਿੱਖ ਡੇ ਪਰੇਡ ਵਿੱਚ ਨਿੱਘਾ ਸਵਾਗਤ ਕਰਦੀ ਹਾਂ। ਵਿਊਅਰਸ, ਇਹ ਉਹ ਦਿਨ ਹੈ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਈਸਵੀ ਦੀ ਵਿਸਾਖੀ ਨੂੰ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਫਿਰ ਉਹਨਾਂ ਤੋਂ ਛਕ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਇਸੇ ਦਿਨ ਨੂੰ ਸਮਰਪਿਤ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਇਸ ਦਿਨ ਨੂੰ ਬੜੇ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਮਨਾ ਰਹੀਆਂ ਹਨ, ਜਿਵੇਂ ਕਿ ਨਗਰ ਕੀਰਤਨਾਂ ਦੁਆਰਾ ਜਾਂ ਫਿਰ ਸਿੱਖ ਡੇ ਪਰੇਡ ਕੱਢ ਕੇ ਜਾਂ ਫਿਰ ਕੀਰਤਨ ਦਰਬਾਰ ਸਜਾ ਕੇ ਇਸ ਦਿਨ ਨੂੰ ਬੜੇ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਮਨਾ ਰਹੀਆਂ ਹਨ। ਵਿਊਅਰਸ, ਅਸੀਂ ਅੱਜ ਕਾਰਟਰੇਟ ਨਿਊ ਜਰਸੀ ਦੀ ਧਰਤੀ ਤੇ ਖੜੇ ਹਾਂ। ਅੱਜ ਇਸ ਦਿਨ ਨੂੰ ਇੱਥੋਂ ਦੀਆਂ ਸਿੱਖ ਸੰਗਤਾਂ ਜਿਸ ਤਰ੍ਹਾਂ ਕਿ ਗੁਰਦੁਆਰਾ ਦਸ਼ਮੇਸ਼ ਦਰਬਾਰ ਅਤੇ ਗੁਰਦੁਆਰਾ ਸਿੰਘ ਸਭਾ ਦੀਆਂ ਸਿੱਖ ਸੰਗਤਾਂ ਅਤੇ ਪ੍ਰਬੰਧਕ ਜਥੇਬੰਦੀਆਂ ਸਿੱਖ ਡੇ ਪਰੇਡ ਕੱਢ ਰਹੀਆਂ ਹਨ। ਇਹ ਇੱਥੋਂ ਦੀ 12ਵੀਂ ਸਿੱਖ ਡੇ ਪਰੇਡ ਹੈ। ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇੱਥੋਂ ਦੇ ਜੋ ਮੇਅਰ ਨੇ, ਜੋ ਸਿਟੀ ਮੇਅਰ ਨੇ, ਉਹ ਅਮਰੀਕਨ ਝੰਡੇ ਦੇ ਨਾਲ ਨਾਲ ਨਿਸ਼ਾਨ ਸਾਹਿਬ ਵੀ ਚਲਾਉਣਗੇ। ਉਸ ਤੋਂ ਬਾਅਦ ਸਿੱਖ ਡੇ ਪਰੇਡ ਦਾ ਆਗਾਜ਼ ਹੋਏਗਾ। ਇਹ ਸਿੱਖ ਡੇ ਪਰੇਡ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਕੱਢੀ ਜਾਵੇਗੀ। ਥੋੜੇ ਹੀ ਪਲਾਂ ਵਿੱਚ ਇਸ ਸਿੱਖ ਡੇ ਪਰੇਡ ਦਾ ਆਗਾਜ਼ ਹੋਏਗਾ। ਇਸ ਸਿੱਖ ਡੇ ਪਰੇਡ ਦੇ ਚਲਦੇ ਹੀ ਅਸੀਂ ਜੋ ਇੱਥੋਂ ਦੀਆਂ ਸਿੱਖ ਸੰਗਤਾਂ ਹੋਣਗੀਆਂ ਜਾਂ ਫਿਰ ਜੋ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹੋਣਗੀਆਂ ਜਾਂ ਪੰਥਕ ਜਥੇਬੰਦੀਆਂ ਹੋਣਗੀਆਂ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮੈਂ ਨੀਲਮ ਕੌਰ ਟੀਵੀ 84 A1 ਪੰਜਾਬੀ ਦੇ ਨਾਲ। ਥੈਂਕ ਯੂ ਸੋ ਮਚ। ਵਿਊਅਰਸ, ਹੁਣ ਆਪਾਂ ਗੱਲਬਾਤ ਕਰਾਂਗੇ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਪ੍ਰਧਾਨ ਸਤਨਾਮ ਸਿੰਘ ਵਿਰਕ ਜੀ ਨਾਲ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪ੍ਰਗਟ ਕੀਤੇ ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ ਜਾਂਦੀ ਹੈ ਔਰ ਨਾਲ ਹੀ ਟੀਵੀ 84 ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ, ਜਿਹੜੇ ਕਿ ਇਸ ਨਗਰ ਕੀਰਤਨ ਨੂੰ ਲਾਈਵ ਕਵਰ ਕਰ ਰਹੇ ਨੇ। ਔਰ ਇਹ ਨਗਰ ਕੀਰਤਨ ਅੱਜ ਤੋਂ 12 ਸਾਲ ਪਹਿਲਾਂ ਸ਼ੁਰੂ ਹੋਇਆ ਸੀਗਾ ਔਰ ਨਿਸ਼ਾਨ ਸਾਹਿਬ ਦੀ ਸੇਵਾ ਜਿਹੜੀ ਆ ਉਹ ਸਭ ਤੋਂ ਪਹਿਲਾਂ 11:30 ਵਜੇ ਦੇ ਨਾਲ ਨਿਸ਼ਾਨ ਸਾਹਿਬ ਚੜ੍ਹਾਇਆ ਜਾਂਦਾ ਬਾਰੋ ਹਾਲ ਦੇ ਵਿੱਚ ਔਰ ਉਸ ਤੋਂ ਬਾਅਦ ਪਰੇਡ ਜਿਹੜੀ ਆ ਉਹ 12 ਵਜੇ ਦੇ ਨਾਲ ਸ਼ੁਰੂ ਹੁੰਦੀ ਆ ਸਤਿਗੁਰਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗਵਾਈ ਹੇਠ ਔਰ ਪਾਰਕ ਵਿੱਚ ਜਾ ਕੇ ਸਮਾਪਤ ਹੁੰਦੀ ਆ। ਉੱਥੇ ਪਤਵੰਤੇ ਸੰਤ ਜਿਹੜੇ ਨੇ ਉਹ ਸਟੇਜ ਤੇ ਫਿਰ ਸੰਗਤਾਂ ਨੂੰ ਸੰਬੋਧਨ ਕਰਦੇ ਨੇ ਤੇ ਲੰਗਰ ਜਿਹੜੇ ਨੇ ਉਹ ਵੀ ਇਸੇ ਤਰ੍ਹਾਂ ਬਹੁਤ ਅਟੁੱਟ ਵਰਤਦੇ ਨੇ। ਹਾਂਜੀ, ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਦੱਸਿਆ ਹੈ ਕਿ ਸਿੱਖ ਡੇ ਪਰੇਡ ਜੋ ਕਿ ਕਾਰਟਰੇਟ ਨਿਊ ਜਰਸੀ ਦੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਹੈ। ਇਸ ਵਿੱਚ ਖਾਸ ਕਰਕੇ ਲੰਗਰ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ। ਸਾਡੇ ਨਾਲ ਭਾਈ ਸਾਹਿਬ ਖੜੇ ਨੇ, ਆਪਾਂ ਉਹਨਾਂ ਨੂੰ ਪੁੱਛਦੇ ਹਾਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਨੇ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਤੁਸੀਂ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਸੰਗਤ ਨੂੰ ਕਾਰਟਰੇਟ 12ਵੀਂ ਪਰੇਡ ਦੀ ਲੱਖ ਲੱਖ ਵਧਾਈ ਹੋਵੇ। ਇਹ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਦਸ਼ਮੇਸ਼ ਦਰਬਾਰ ਅਤੇ ਗੁਰਦੁਆਰਾ ਸਿੰਘ ਸਭਾ ਵੱਲੋਂ ਦੇ ਸਹਿਯੋਗ ਨਾਲ ਹਰ ਸਾਲ ਪਰੇਡ ਕੱਢੀ ਜਾਂਦੀ ਹੈ ਔਰ ਉਸ ਜਗ੍ਹਾ ਤੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਹ ਇੱਥੇ ਵੀ 12ਵੀਂ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਪ੍ਰਿੰਸਸ ਸੁਸਾਇਟੀ ਵੱਲੋਂ ਇੱਥੇ ਚਾਹ ਪਾਣੀ ਦਾ ਬੰਦੋਬਸਤ ਕੀਤਾ ਜਾਂਦਾ ਹੈ। ਹਰ ਬੰਦੋਬਸਤ ਕੀਤਾ ਜਾਂਦਾ ਹਰ ਤੇ ਪਰਮਾਤਮਾ ਅੱਗੇ ਬੇਨਤੀ ਕਰਦੇ ਹਾਂ ਹਰ ਸਾਲ ਦੀ ਤਰ੍ਹਾਂ ਇਹ ਖੁਸ਼ੀਆਂ ਭਰਿਆ ਦਿਹਾੜਾ ਹੋਵੇ। ਦਾਸ ਵੱਲੋਂ ਸੰਤ ਬਾਬਾ ਪ੍ਰਿੰਸਸ ਸੁਸਾਇਟੀ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਨੂੰ ਅੱਜ ਦੇ ਪਵਿੱਤਰ ਦਿਹਾੜੇ ਤੇ ਲੱਖ ਲੱਖ ਵਧਾਈ ਹੋਵੇ। ਸੰਗਤਾਂ ਇਕੱਠੀਆਂ ਹੋ ਰਹੀਆਂ ਨੇ ਤੇ ਕੌਮ ਦਾ ਠਾਠਾ ਮਾਰਦਾ ਇਕੱਠ ਮੇਰਾ ਖਿਆਲ ਹੈ ਥੋੜ੍ਹੀ ਦੇਰ ਤੱਕ ਤੁਹਾਨੂੰ ਨਜ਼ਰ ਆਏਗਾ। ਸੋ ਪ੍ਰਬੰਧਕ ਸੱਜਣਾਂ ਨੂੰ ਮੁਬਾਰਕਬਾਦ ਦਿੰਦਾ, ਜਿਹੜੇ ਕਿ ਹਰੇਕ ਸਾਲ ਬੜੀ ਅਣਥੱਕ ਮਿਹਨਤ ਦੇ ਨਾਲ ਇਸ ਨਗਰ ਕੀਰਤਨ ਦਾ ਹਾਰ ਕਰਦੇ ਨੇ ਔਰ ਬੜੇ ਹਿੰਮਤੀ ਨੇ। ਬੜੀਆਂ ਇਹਨਾਂ ਦੀਆਂ ਪ੍ਰਾਪਤੀਆਂ ਨੇ, ਬੜੀਆਂ ਇਹਨਾਂ ਦੇ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਨੇ। ਸੋ ਸਮੂਹ ਸਾਰੀ ਸੰਗਤ ਨੂੰ ਜਿੱਥੇ ਵਧਾਈ ਦਿੰਦਾ ਉੱਥੇ ਪ੍ਰਬੰਧਕਾਂ ਨੂੰ ਵੀ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਵਿਊਅਰਸ, ਹੁਣ ਸਾਡੇ ਨਾਲ ਖੜੇ ਨੇ 6 ਫॉर ਜਸਟਿਸ ਦੇ ਅਵਤਾਰ ਸਿੰਘ ਪੰਨੂ ਜੀ, ਜਿਹੜੇ ਕਿ ਮਨੁੱਖੀ ਹੱਕਾਂ ਲਈ ਹਮੇਸ਼ਾ ਹੀ ਤਤਪਰ ਰਹਿੰਦੇ ਨੇ। ਆਓ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਕਾਰਟਰੇਟ, ਜਿਹਨੂੰ ਕਰਤਾਰਪੁਰ ਦੇ ਨਾਂ ਦੇ ਨਾਲ ਸ਼ਹਿਰ ਨੂੰ ਜਾਣਿਆ ਜਾਂਦਾ ਹੈ, ਨਿਊ ਜਰਸੀ ਦੇ ਵਿੱਚ ਹੈ। ਅੱਜ ਮੈਂ ਸਮਝਦਾ 12ਵਾਂ ਨਗਰ ਕੀਰਤਨ ਹੈ, ਜਿਹੜਾ ਕਿ ਅੱਜ ਸਿਟੀ ਹਾਲ ਦੇ ਵਿੱਚ ਖਾਲਸਾਈ ਨਿਸ਼ਾਨ ਸਾਹਿਬ ਜਿਹੜਾ ਉਹ ਚਲਾਇਆ ਜਾਵੇਗਾ। ਸਾਡੀ ਆਜ਼ਾਦੀ ਦਾ ਪ੍ਰਤੀਕ ਹੈ, ਕਿਉਂਕਿ ਸਿੱਖਾਂ ਨੇ ਜਿੱਥੇ ਵੀ ਕਿਤੇ ਕੰਮ ਕੀਤਾ, ਅੱਜ ਕੱਲ੍ਹ ਜਿਹੜਾ ਦੁਨੀਆ ਦੇ ਹਰ ਕੋਨੇ ਦੇ ਵਿੱਚ ਹੈ, ਉਹ ਹੈ ਆਜ਼ਾਦੀ ਦੀ ਗੱਲ। ਮੈਂ ਸਮਝਦਾ ਜਿਹੜਾ ਸਾਡਾ ਨਿਸ਼ਾਨ ਸਾਹਿਬ ਹੈ, ਸਾਡਾ ਆਜ਼ਾਦੀ ਦਾ ਪ੍ਰਤੀਕ ਹੈ, ਸਾਡਾ ਝੰਡਾ ਹੈ, ਉਹ ਸਮਝਦਾ ਦੁਨੀਆ ਦੇ ਹਰ ਕੋਨੇ ਦੇ ਵਿੱਚ ਇੱਕ ਵਾਰੀ ਚਲਾਇਆ ਜਾਂਦਾ, ਥੱਲੇ ਨਹੀਂ ਹੁੰਦਾ, 24 ਆਵਰ ਚੱਲਦਾ ਹੈ। ਬਾਕੀ ਸਾਰੇ ਰਾਤ ਨੂੰ ਝੰਡੇ ਜਿਹੜੇ ਆ ਉਹ ਸਾਰੇ ਜਿਹੜੇ ਆ ਉਹ ਡਾਊਨ ਕੀਤੇ ਜਾਂਦੇ ਆ। ਇਸ ਕਰਕੇ ਸਿੱਖਾਂ ਦੀ ਜਿਹੜੀ ਆਜ਼ਾਦੀ ਆ ਦੁਨੀਆ ਦੇ ਹਰ ਕੋਨੇ ਦੇ ਵਿੱਚ ਅੱਜ ਮੈਂ ਕਹਿੰਦਾ ਰੰਗ ਲਿਆ ਰਹੀ ਆ। ਤੁਸੀਂ ਕਿਸੇ ਸ਼ਹਿਰ ਚਲ ਜਾਓ, ਕਿਸੇ ਕੰਟਰੀ ਚਲ ਜਾਓ, ਅੱਜ ਦੇ ਮਾਹੌਲ ਦੇ ਵਿੱਚ ਖਾਸ ਕਰਕੇ ਜਿਹੜਾ ਅਪ੍ਰੈਲ ਮਹੀਨਾ ਸੀਗਾ ਉਹ ਖਾਲਸਾ ਦੇ ਸਾਜਨਾ ਦਿਵਸ ਨੂੰ ਸਮਰਪਿਤ ਸੀਗਾ। ਅੱਜ ਮੈਂ ਸਮਝਦਾ ਕਿ ਦੁਨੀਆ ਦੇ ਹਰ ਕੋਨੇ ਦੇ ਵਿੱਚ ਅਸੀਂ ਅਗਲੇ ਮਹੀਨੇ ਮਈ ਮਹੀਨਾ ਚੜ੍ਹ ਗਿਆ ਹੈ, ਇਹ ਮਹੀਨਾ ਵੀ ਇਸੇ ਤਰ੍ਹਾਂ ਹੀ ਸਾਡੇ ਨਗਰ ਕੀਰਤਨਾਂ ਦੇ ਵਿੱਚ ਸਿੱਖ ਪਰੇਡਾਂ ਦੇ ਆਧਾਰ ਦੇ ਉੱਤੇ ਖਾਲਸਾਈ ਪਰੇਡਾਂ ਜਿਹੜੀਆਂ ਉਹ ਨਿਕਲਦੀਆਂ ਹਨ। ਅਤੇ ਮੈਂ ਸਮਝਦਾ ਹਾਂ ਆਜ਼ਾਦੀ ਦੀ ਜਿਹੜੀ ਦਿਨ ਨੇ ਉਹ ਬਹੁਤੇ ਦੂਰ ਨਹੀਂ, ਬੜੀ ਛੇਤੀ ਜਿਹੜੀ ਆ ਉਹ ਆਜ਼ਾਦੀ ਜਿਹੜੀ ਆ ਸਿੱਖ ਕੌਮ ਜਿਹੜੀ ਆ ਉਹ ਲਵੇਗੀ। ਇਸੇ ਤਰ੍ਹਾਂ ਰੈਫਰੈਂਡਮ ਦਾ ਆਗਾਜ਼ ਜਿਹੜਾ ਹੋ ਚੁੱਕਾ ਹੈ, ਰੈਫਰੈਂਡਮ 2020 ਦੇ ਵਿੱਚ ਆਪਾਂ ਵੋਟ ਪਾਉਣੀ ਹੈ ਇੱਕ ਮੁੱਦੇ ਦੇ ਉੱਤੇ। ਅਸੀਂ ਪੰਜਾਬ ਨੂੰ ਆਜ਼ਾਦ ਵੇਖਣਾ ਚਾਹੁੰਦੇ ਹਾਂ ਜਾਂ ਆਪਣਾ ਦੇਸ਼ ਚਾਹੁੰਦੇ ਹਾਂ, ਜਾਂ ਅਸੀਂ ਗੁਲਾਮਾਂ ਦੇ ਵਿੱਚ ਰਹਿ ਕੇ ਹੀ ਆਪਣਾ ਟਾਈਮ ਜਿਹੜਾ ਉਹ ਬਤੀਤ ਕਰਨਾ ਚਾਹੁੰਦੇ ਹਾਂ। ਆਓ ਰੈਫਰੈਂਡਮ 2020 ਦੇ ਉੱਤੇ ਆਪਣੀ ਇੱਕ ਵੋਟ ਪਾਓ ਅਤੇ ਆਪਣੇ ਦੇਸ਼ ਪੰਜਾਬ ਖਾਲਿਸਤਾਨ ਨੂੰ ਆਪਾਂ ਆਜ਼ਾਦ ਕਰੀਏ। ਆਪਾਂ ਵੀ ਨਿੱਘ ਮਾਣ ਸਕੀਏ ਜਿੱਦਾਂ ਅਸੀਂ ਅਮਰੀਕਾ ਦੀ ਧਰਤੀ 'ਤੇ ਯੂਰਪੀਅਨ ਕੰਟਰੀਆਂ ਦੇ ਵਿੱਚ ਅਸੀਂ ਨਿੱਘ ਮਾਣਦੇ ਹਾਂ। ਅਸੀਂ ਵੀ ਆਪਣੇ ਦੇਸ਼ ਦੇ ਵਿੱਚ ਜਿਹੜਾ ਉਹ ਨਿੱਘ ਜ਼ਰੂਰ ਮਾਣਾਂਗੇ। ਮੈਂ TV 84 ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਜਿਹੜੇ ਹਰ ਟਾਈਮ ਹਰ ਘੜੀ ਸਿੱਖ ਕੌਮ ਦੀ ਜਿਹੜੀ ਆਵਾਜ਼ ਆ ਉਹ ਬੁਲੰਦ ਕਰਦੇ ਰਹਿੰਦੇ ਹਨ। ਮੈਂ ਸਮੁੱਚੀ ਟੀਮ ਦਾ ਸਿੱਖ ਫਾਰ ਜਸਟਿਸ ਵੱਲੋਂ ਧੰਨਵਾਦ ਕਰਦਾ ਹਾਂ। ਅਤੇ ਜਿਹੜਾ ਨਗਰ ਕੀਰਤਨ ਕੱਢ ਰਹੇ ਹਨ, ਦੋਵੇਂ ਗੁਰਦੁਆਰਾ ਸਾਹਿਬ, ਗੁਰਦੁਆਰਾ ਸਿੰਘ ਸਭਾ ਅਤੇ ਗੁਰਦੁਆਰਾ ਦਸ਼ਮੇਸ਼ ਦਰਬਾਰ, ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਹੜੇ ਹਰ ਇੱਕ ਨੂੰ ਸੱਦਾ ਦਿੰਦੇ ਹਨ। ਅਸੀਂ ਇਸ ਕੌਮ, ਇਸ ਜਿਹੜੀ ਲਹਿਰ ਦੇ ਵਿੱਚ ਜਿਹੜੇ ਆ ਉਹ ਆਣ ਕੇ ਆਪਣੀ ਹਾਜ਼ਰੀ ਲਾਉਂਦੇ ਹਾਂ। ਅਖੀਰ ਦੇ ਵਿੱਚ ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਮੁਬਾਰਕਾਂ। ਕੀ ਕਹਿਣਾ ਚਾਹੋਗੇ ਤੁਸੀਂ ਸਾਡੀਆਂ ਸਿੱਖ ਸੰਗਤਾਂ ਨੂੰ? ਅੱਜ 12ਵੀਂ ਸਿੱਖ ਡੇ ਪਰੇਡ ਤੇ ਜੋ ਕਾਰਟਰੇਟ ਦੇ ਵਿੱਚ ਨਿਕਲ ਰਹੀ ਹੈ, ਸਮੂਹ ਸਿੱਖ ਜਗਤ ਨੂੰ ਬਹੁਤ ਵਧਾਈ। ਔਰ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਹਮੇਸ਼ਾ ਅਰਦਾਸ ਕਰਦੇ ਹਾਂ। ਔਰ ਜੋ ਸਿੱਖਾਂ ਨੇ ਕਾਰਜ ਆਰੰਭਿਆ 2020, ਔਰ ਸਮੂਹ ਸੰਗਤਾਂ ਨੂੰ ਬੇਨਤੀ ਹੋ 'ਚ ਵੱਧ ਤੋਂ ਵੱਧ ਹਿੱਸਾ ਪਾਓ, ਉਹਨੂੰ ਕਾਮਯਾਬ ਕਰੋ, ਤਾਂ ਕਿ ਸਿੱਖ ਆਪਣੀ ਆਜ਼ਾਦੀ ਦੇ ਸੰਘਰਸ਼ ਵਿੱਚ ਕਾਮਯਾਬ ਹੋ ਸਕਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਨਿਊ ਜਰਸੀ ਸਟੇਟ ਦੇ ਕਾਰਟਰੇਟ ਸ਼ਹਿਰ ਦੇ ਸਿਟੀ ਸੈਂਟਰ ਦੇ ਬਾਹਰ ਖਲੋਤੇ। ਇਹ ਉਹ ਮੁਕਾਮ ਹੈ ਜਿੱਥੇ ਅੱਜ ਤੋਂ ਠੀਕ 12 ਸਾਲ ਪਹਿਲਾਂ ਲੋਕਲ ਦੋਨੋਂ ਹੀ ਗੁਰਦੁਆਰਾ ਸਾਹਿਬ, ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਰਟਰੇਟ, ਗੁਰਦੁਆਰਾ ਸਿੰਘ ਸਭਾ ਕਾਰਟਰੇਟ ਔਰ ਲੋਕਲ ਸਿੱਖ ਸੰਗਤਾਂ ਦੇ ਸਹਿਯੋਗ ਨਾਲ, ਉਹਨਾਂ ਦੇ ਐਫਰਟ ਦੇ ਨਾਲ ਇਹ ਟ੍ਰੈਡੀਸ਼ਨ ਸ਼ੁਰੂ ਹੋਈ ਕਿ ਜਿੱਥੇ ਅਮਰੀਕਨ ਝੰਡਾ ਔਰ ਨਿਊ ਜਰਸੀ ਦਾ ਝੰਡਾ ਝੁਲ ਰਿਹਾ ਹੈ, ਇਹਦੇ ਨਾਲ ਨਿਸ਼ਾਨ ਸਾਹਿਬ ਦਾ ਝੁਲਾਇਆ ਜਾਣਾ, ਜਿਸ ਨੂੰ ਮੇਅਰ ਔਰ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਨਿਸ਼ਾਨ ਸਾਹਿਬ ਝੁਲਾਇਆ ਜਾਂਦਾ ਹੈ। ਅੱਜ ਬੇਸ਼ੱਕ ਕੈਨੇਡਾ 'ਚ ਅਸੀਂ ਓਨਟਾਰੀਓ ਸਟੇਟ ਦੇਖਦੇ ਹਾਂ, ਹੈਰੀਟੇਜ ਮੰਥ ਹੈ ਔਰ ਹੋਰ ਬਹੁਤ ਸਾਰੀਆਂ ਥਾਵਾਂ 'ਤੇ ਬਾਹਰ ਨਿਸ਼ਾਨ ਸਾਹਿਬ ਝੁਲਾਉਣ ਦੀ ਲਾਈਨ ਸ਼ੁਰੂ ਹੋਈ ਹੈ। ਪਰ ਮੈਂ ਸਮਝਦਾ ਹਾਂ ਵੀ 12 ਸਾਲ ਪਹਿਲਾਂ ਇਸ ਕਾਰਟਰੇਟ ਸ਼ਹਿਰ, ਜਿਸ ਨੂੰ ਜਿਹੜਾ ਚੰਗੇ ਅੰਦਾਜ਼ ਦੇ ਵਿੱਚ ਕਰਤਾਰਪੁਰ ਵੀ ਕਿਹਾ ਜਾਂਦਾ ਹੈ, ਕਿਉਂਕਿ ਇੱਥੇ ਬਹੁਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਵਸਦੀਆਂ ਨੇ, ਉਹਨਾਂ ਨੇ ਲੋਕਲ ਆਪਣੀ ਥਾਂ ਬਣਾਈ ਹੋਈ ਹੈ। ਔਰ ਇਹ ਇੱਥੋਂ ਹੀ ਨਿਸ਼ਾਨ ਸਾਹਿਬ ਝੁਲਾਉਣ ਤੋਂ ਬਾਅਦ ਨਗਰ ਕੀਰਤਨ ਦੀ ਸ਼ੁਰੂਆਤ ਹੋਏਗੀ, ਜਿਹੜੀ ਕਿ ਲੋਕਲ ਇੱਕ ਪਾਰਕ ਦੇ ਵਿੱਚ ਜਾ ਕੇ ਆਲਮੋਸਟ 1 ਕਿਲੋਮੀਟਰ ਅਵੇ ਉੱਥੇ ਸਮਾਪਤੀ ਹੁੰਦੀ ਹੈ, ਦੀਵਾਨ ਸਜਦਾ ਹੈ। ਸੋ ਇਹ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਹੀ ਨਗਰ ਕੀਰਤਨ ਹੈ। ਔਰ ਇਹ ਸਮਾਗਮ ਸਾਰਾ ਮਈ ਦਾ ਮਹੀਨਾ ਵੀ ਅੱਡ-ਅੱਡ ਅਮਰੀਕਾ ਦੀਆਂ ਸਟੇਟਾਂ ਚੱਲਦੇ ਨੇ। ਅਸੀਂ ਸਮੂਹ ਸਿੱਖ ਸੰਗਤਾਂ ਨੂੰ ਜਿੱਥੇ ਮੁਬਾਰਕਬਾਦ ਦਿੰਦੇ, ਉੱਥੇ ਇਹ ਵੀ ਜਦੋਂ ਅਸੀਂ ਖਾਲਸਾ ਸਾਜਨਾ ਦੇ 319 ਵਰਿਆਂ ਦਾ ਜ਼ਿਕਰ ਕਰਦੇ ਹਾਂ ਤਾਂ ਫਿਰ ਸਾਡੀਆਂ ਮਨ ਦੀਆਂ ਅੱਖਾਂ ਸਾਹਮਣੇ ਸਾਡੀ ਧਰਤੀ, ਹੋਮਲੈਂਡ ਪੰਜਾਬ ਦੇ ਵਿੱਚ ਜਿਹੜਾ ਸੰਘਰਸ਼ ਪਿਛਲੇ 4 ਦਹਾਕਿਆਂ ਤੋਂ, ਕਿਉਂਕਿ ਇਹ ਵਰ੍ਹਾ 40 ਸਾਲ ਯਾਦ ਦਹਾਨੀ ਕਰਵਾਉਂਦਾ ਹੈ। ਪਹਿਲਾਂ ਜਦੋਂ ਸ਼ਹੀਦ ਭਾਈ ਫੌਜਾ ਸਿੰਘ ਤੇ ਉਹਨਾਂ ਦੇ 12 ਹੋਰ ਸਾਥੀ ਸਿੰਘਾਂ ਨੇ ਸ੍ਰੀ ਅੰਮ੍ਰਿਤਸਰ ਸ਼ਹਿਰ 'ਚ
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਸਹਾਰਦਿਆਂ ਹੋਇਆਂ ਨਿਰੰਕਾਰੀਆਂ ਨੂੰ ਚੈਲੰਜ ਕਰਦੇ ਆ ਸ਼ਹੀਦੀ ਜਾਮ ਪੀਤੇ ਸਨ। ਸੋ ਸਾਡਾ ਜਿੱਥੇ ਅਸੀਂ ਗੁਰੂ ਗ੍ਰੰਥ ਗੁਰੂ ਪੰਥ ਦੇ ਕਨਸੈਪਟ ਨਾਲ ਜੁੜੇ ਹੋਏ ਹਾਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਪੰਜਾਬ 'ਚ ਲਗਾਤਾਰਤਾ ਨਾਲ ਵਾਪਰ ਰਹੀਆਂ ਨੇ। ਸਟੇਟ ਸਰਕਾਰ ਵੱਲੋਂ ਜਿਸ ਕਿਸਮ ਦਾ ਜ਼ਬਰ ਜ਼ੁਲਮ ਉੱਥੇ ਸਿੱਖ ਨੌਜਵਾਨਾਂ ਤੇ ਚੱਲ ਰਿਹਾ ਹੈ, ਕਿਵੇਂ ਸਕੂਲਾਂ 'ਚੋਂ 11ਵੀਂ 12ਵੀਂ ਦੀਆਂ ਕਲਾਸਾਂ 'ਚੋਂ ਸਿਲੇਬਸ ਦੇ ਵਿੱਚੋਂ ਹੀ ਜਿਹੜਾ ਸਿੱਖ ਗੁਰੂਆਂ ਔਰ ਸਿੱਖ ਰਾਜ ਦਾ ਇਤਿਹਾਸ ਗਾਇਬ ਕਰ ਦਿੱਤਾ ਗਿਆ, ਔਰ ਭਾਰਤੀ ਹਕੂਮਤ ਵੱਲੋਂ ਹੁਣ ਡਾਇਸਪੋਰਾ ਸਿੱਖਾਂ ਨੂੰ ਵੀ ਝੂਠੇ ਕੇਸਾਂ ਦੇ ਵਿੱਚ ਫਸਾਇਆ ਜਾ ਰਿਹਾ। ਕੈਨੇਡਾ ਦਾ ਜ਼ਿਕਰ ਪਹਿਲਾਂ ਹੋਇਆ, ਹੁਣ ਆਸਟ੍ਰੇਲੀਆ ਦੇ ਵੀ ਇੱਕ ਸਿੰਘ ਨੂੰ ਝੂਠੇ ਕੇਸ ਦੇ ਵਿੱਚ ਫਸਾਇਆ ਗਿਆ। ਸੋ ਅਸੀਂ ਸਮਝਦੇ ਹਾਂ ਵੀ ਸਾਡਾ ਕੌਮੀ ਸੰਘਰਸ਼ ਖਾਲਿਸਤਾਨ, ਇਸ ਦੇ ਲਈ ਡਾਇਸਪੋਰਾ ਸਿੱਖ ਇਸ ਵੇਲੇ ਸਭ ਤੋਂ ਵੱਡੀ ਸ਼ਕਤੀ ਨੇ, ਔਰ ਅਸੀਂ ਜਿੱਥੇ ਮਾਰਚ ਕਰਾਂਗੇ ਉੱਥੇ ਖਾਲਿਸਤਾਨ ਜ਼ਿੰਦਾਬਾਦ ਦੇ ਆਕਾਸ਼ ਗੁੰਜਾਊ ਨਾਰੇ ਵੀ ਗੂੰਜਦੇ ਨੇ, ਔਰ ਇੱਥੋਂ ਦੇ ਫਲੋਟਸ ਦੇ ਵਿੱਚ ਜਿੱਥੇ ਪੂਰੇ ਨਗਾਰਿਆਂ ਦੀ ਚੋਟ ਦੇ ਉੱਤੇ ਇਸ ਨਗਰ ਕੀਰਤਨ ਦੀ ਆਰੰਭਤਾ ਹੁੰਦੀ ਹੈ, ਉੱਥੇ ਖਾਲਿਸਤਾਨ ਦੇ ਸ਼ਹੀਦਾਂ ਨੂੰ ਸਮਰਪਿਤ ਫਲੋਟ ਵੀ ਹੁੰਦਾ ਹੈ। ਸੋ ਸਮੂਹ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਜਨਾ ਦਿਵਸ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ। ਅੱਜ ਦਾ ਜੋ ਪ੍ਰੋਗਰਾਮ ਹੈ ਉਹ ਕਾਟਰੇਟ ਦੇ ਗੁਰੂ ਘਰਾਂ ਵੱਲੋਂ ਰੱਖਿਆ ਗਿਆ ਹੈ ਸਾਜਨਾ ਦਿਵਸ ਨੂੰ ਸਮਰਪਿਤ, ਤੇ ਇਹ ਹਰ ਸਾਲ ਦੀ ਤਰ੍ਹਾਂ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਤੇ ਇਸ ਸਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਇੱਕ ਫਲੋਟ ਤਿਆਰ ਕੀਤਾ ਗਿਆ ਹੈ ਜੋ ਬੰਦੀ ਸਿੰਘਾਂ ਨੂੰ ਸਮਰਪਿਤ ਹੈ। ਬੰਦੀ ਸਿੰਘਾਂ ਦੀ ਆਵਾਜ਼ ਉਠਾਉਣ ਵਾਸਤੇ ਹੈ ਤੇ ਇਹ ਦਰਸਾਉਣ ਲਈ ਹੈ ਕਿ ਬੰਦੀ ਸਿੰਘੋ ਤੁਸੀਂ ਇਕੱਲੇ ਨਹੀਂ, ਇਸ ਸੰਘਰਸ਼ ਵਿੱਚ ਸਾਰਾ ਪੰਥ ਤੁਹਾਡੀਆਂ ਕੁਰਬਾਨੀਆਂ ਨੂੰ ਯਾਦ ਕਰਦਾ ਹੈ ਤੇ ਇਸ ਲਈ ਤੁਹਾਡੀ ਆਵਾਜ਼ ਬੁਲੰਦ ਕਰਨ ਲਈ USA ਦੇ ਸ਼ਹਿਰ ਨਿਊ ਜਰਸੀ ਦੇ ਸ਼ਹਿਰ ਕਾਟਰੇਟ ਵਿਖੇ ਅੱਜ ਤੁਹਾਡੀ ਆਵਾਜ਼ ਬੁਲੰਦ ਹੋ ਰਹੀ ਹੈ ਸੰਸਾਰ ਪੱਧਰ ਤੇ ਵੀ। ਸੋ ਸਾਡਾ ਇਹੀ ਮਿਸ਼ਨ ਹੈ, ਜਿਵੇਂ ਜਿਵੇਂ ਹਿੰਦੁਸਤਾਨ ਦੀ ਸਰਕਾਰ ਹਿੰਦੂ ਨੇਸ਼ਨ ਬਣਾਉਣਾ ਚਾਹੁੰਦੀ ਹੈ, ਇਸੇ ਤਰ੍ਹਾਂ ਹੀ ਅਸੀਂ ਉਹਨਾਂ ਦੇ ਸਤਾਏ ਹੋਏ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਸੰਘਰਸ਼ ਕਰ ਰਹੇ ਹਾਂ ਤੇ ਇਹ ਵੀ ਇੱਕ ਸੰਘਰਸ਼ ਦਾ ਪਾਰਟ ਹੈ। ਸੋ ਅੱਜ ਦਾ ਵਿਸ਼ੇਸ਼ ਦਿਨ ਸਮੂਹ ਸੰਗਤ ਲਈ ਬੜਾ ਇੰਪੋਰਟੈਂਟ ਹੈ। ਸੋ ਇਸੇ ਕਰਕੇ ਹੀ ਅਸੀਂ ਸਾਰੇ ਇੱਥੇ ਇਕੱਠੇ ਹੋ ਕੇ ਉਹਨਾਂ ਸਿੰਘਾਂ ਦੀ ਆਵਾਜ਼ ਬੁਲੰਦ ਕਰਨ ਲਈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਜੋ ਬਚਨ ਕਹੇ ਸਨ ਕਿ ਜਿਸ ਦਿਨ ਫੌਜ ਨੇ ਪੈਰ ਰੱਖ ਦਿੱਤੇ ਪ੍ਰਕਰਮਾਂ 'ਚ, ਉਸ ਦਿਨ ਤੋਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਉਹਨਾਂ ਨੇ ਸ਼ਹੀਦੀਆਂ ਦੇ ਦਿੱਤੀਆਂ, ਸਰਕਾਰ ਨੇ ਨੀਂਹ ਰਖਵਾ ਦਿੱਤੀ ਮਜਬੂਰ ਕਰਕੇ। ਇਸ ਲਈ ਅਸੀਂ ਹੁਣ ਉਸ 'ਤੇ ਮਹਿਲ ਅਸਾਰ ਲਈ ਆਪਣਾ ਉਦੋਂ ਤੱਕ ਯੋਗਦਾਨ ਪਾਉਂਦੇ ਰਹਾਂਗੇ ਜਦੋਂ ਤੱਕ ਸਾਡੇ ਸਵਾਸਾਂ ਵਿੱਚ ਸਵਾਸ ਹੈ ਤੇ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਅਸੀਂ ਪਿੱਛੇ ਨਹੀਂ ਹਟਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸੇ ਦੇ ਸਾਜਨਾ ਦਿਵਸ ਤੇ ਸਮੁੱਚੇ ਸਿੱਖ ਜਗਤ ਨੂੰ ਲੱਖ ਲੱਖ ਵਧਾਈਆਂ। ਮਹਾਰਾਜ ਕਿਰਪਾ ਕਰੇ। ਅੱਜ ਦਿਨ ਵੀ ਬਹੁਤ ਸੋਹਣਾ ਲੱਗ ਰਿਹਾ। ਕੁਝ ਪਹਿਲਾਂ ਸਵੇਰੇ ਹੈ ਸੀ ਪ੍ਰੋਗਰਾਮ ਬਾਰਿਸ਼ ਦੀ, ਹੁਣ ਬਿਲਕੁਲ ਸਹੀ ਆ ਤੇ ਸਾਰੇ ਸੰਗਤਾਂ ਨੂੰ ਹੁਮ-ਹੁਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਆ। ਅੱਜ ਕਾਟਰੇਟ ਦੇ ਵਿੱਚ ਦੋਨਾਂ ਗੁਰੂ ਘਰਾਂ ਨਾਲ ਗੁਰਦੁਆਰਾ ਦਸ਼ਮੇਸ਼ ਦਰਬਾਰ ਤੇ ਗੁਰਦੁਆਰਾ ਸਿੰਘ ਸਭਾ ਵੱਲੋਂ ਰਲ ਮਿਲ ਕੇ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਜਾ ਰਹੀ ਆ, ਜੋ ਬਹੁਤ ਹੀ ਵਧੀਆ ਉਪਰਾਲਾ। ਇਸ ਦੇ ਨਾਲ ਸਾਡੀ ਆਇਡੈਂਟੀ ਦਾ ਔਰ ਸਾਡੇ ਖਾਲਸੇ ਦੇ ਨਿਆਰੇਪਨ ਦਾ ਪਤਾ ਲੱਗ ਰਿਹਾ। ਸਾਰੇ ਸਮਾਜ ਦੇ ਵਿੱਚ, ਇਹਨਾਂ ਬਾਕੀ ਧਰਮਾਂ ਦੇ ਵਿੱਚ ਵੀ ਸਾਡੀ ਆਇਡੈਂਟੀ ਦੀ ਵੈਰੀਫਿਕੇਸ਼ਨ ਹੋ ਰਹੀ ਆ। ਉਹ ਆਪਾਂ ਕੋਸ਼ਿਸ਼ ਕਰੀਏ ਵੱਧ ਤੋਂ ਵੱਧ ਇਹਨਾਂ ਦਿਨਾਂ ਨੂੰ ਰਲ ਮਿਲ ਕੇ ਮਨਾਈਏ। ਔਰ ਖਾਲਸੇ ਦੇ ਸਾਜਨਾ ਦਿਵਸ ਤੇ ਮੈਂ ਫਿਰ ਦੁਬਾਰਾ ਸਮੁੱਚੀ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਖਾਲਸਾ ਸਾਜਨਾ ਦਿਵਸ ਦੀਆਂ ਗੁਰਦੁਆਰਾ ਸਿੰਘ ਸਭਾ ਕਾਟਰੇਟ ਦੀ ਸੰਗਤ ਅਤੇ ਮੈਨੇਜਮੈਂਟ ਵੱਲੋਂ ਸਮੂਹ ਸੰਗਤ ਨੂੰ, ਸਾਰੇ ਸਿੱਖਾਂ ਨੂੰ ਲੱਖ ਲੱਖ ਮੁਬਾਰਕਾਂ। ਦੂਸਰਾ ਨਾਲ ਹੀ ਅੱਜ ਇੱਥੇ 12ਵੀਂ ਸਿੱਖ ਡੇ ਪਰੇਡ ਕਾਟਰੇਟ ਦੇ ਵਿੱਚ 12ਵੇਂ ਨਗਰ ਕੀਰਤਨ ਤੇ ਨਿਸ਼ਾਨ ਸਾਹਿਬ ਚਲਾਉਣ ਦੀ ਜਿਹੜੀ ਰਸਮ ਆ ਉਹ ਹੋ ਰਹੀ ਆ। ਸੋ ਦੋਨੇ ਹੀ ਪੁਰਬਾਂ ਦਾ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ। ਸੋ ਜਿਸ ਤਰ੍ਹਾਂ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਵਿਸਾਖੀ ਦੇ ਮੌਕੇ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਜੋ ਸੁਨੇਹਾ ਸਿੱਖ ਕੌਮ ਨੂੰ ਦਿੱਤਾ, ਜਿਸ ਤਰ੍ਹਾਂ ਖਾਲਸਾ ਪੰਥ ਦੀ ਸਾਜਨਾ ਹੋਈ,
ਮੌਜੂਦਾ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਣ ਦੀ ਤੇ ਉਹਨਾਂ ਨੂੰ ਢਾਲ ਕੇ ਸਿੱਖ ਕੌਮ ਦੀ ਅਗਵਾਈ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ, ਕਿਉਂਕਿ ਅੱਜ ਕੱਲ੍ਹ ਸਾਡੀ ਬਾਣੀ ਤੇ ਸਾਡੇ ਇਤਿਹਾਸ ਤੇ ਸਾਡੇ ਸਰੋਵਰਾਂ ਤੇ ਸਾਡੇ ਜਿੰਨੇ ਵੀ ਇਤਿਹਾਸਕ ਸਰੋਤ ਨੇ ਸਾਰਿਆਂ ਤੇ ਗੁਰਬਾਣੀ ਤੇ ਅੰਮ੍ਰਿਤ ਦੀਆਂ ਬਾਣੀਆਂ ਤੇ ਥਾਂ ਥਾਂ ਕਿੰਤੂ ਪਰੰਤੂ ਹੋ ਰਿਹਾ। ਜਿਹੜਾ ਸਾਡਾ ਸਿੱਖੀ ਦਾ ਬੇਸ ਆ, ਜੇ ਤੋਂ ਖਾਲਸਾ ਪੰਥ ਸ਼ੁਰੂ ਹੋਇਆ, ਜਿਹੜੀਆਂ ਅੰਮ੍ਰਿਤ ਦੀਆਂ ਬਾਣੀਆਂ ਨੇ, ਜਦੋਂ ਉੱਤੇ ਕਿੰਤੂ ਪਰੰਤੂ ਹੋਊਗਾ ਇਹਦਾ ਮਤਲਬ ਵੀ ਸਾਡੇ ਬੇਸ ਨੂੰ ਵੱਢਣ ਦੀ ਕੋਸ਼ਿਸ਼ ਹੋ ਰਹੀ ਆ। ਸੋ ਇਸੇ ਲਈ ਸਾਰੇ ਸਿੱਖ ਕੌਮ ਨੂੰ ਅਵੇਅਰ ਹੋਣਾ ਚਾਹੀਦਾ। ਦੂਸਰਾ, ਸਾਰੀ ਸਿੱਖ ਜਿੰਨੇ ਵੀ ਇੱਥੇ ਸੰਗਤ ਪਹੁੰਚੀ ਆ, ਮੌਸਮ ਬਹੁਤ ਵਧੀਆ। ਸੋ TV 84 ਦਾ ਵੀ ਬਹੁਤ ਬਹੁਤ ਧੰਨਵਾਦ, ਜਿਹੜੇ ਕਿ ਹਮੇਸ਼ਾ ਪਿਛਲੇ ਕਾਫੀ ਸਾਲਾਂ ਤੋਂ ਇਸ ਪਰੇਡ ਨੂੰ ਕਵਰ ਕਰ ਰਹੇ ਨੇ। ਸੋ ਨਾਲ ਸਾਰੇ ਹੀ ਸਿੱਖਾਂ ਦੇ ਚਰਨਾਂ ਦੇ ਵਿੱਚ ਸਾਡੀ ਕਮੇਟੀ ਅਤੇ ਸੰਗਤ ਵੱਲੋਂ ਹੱਥ ਜੋੜ ਕੇ ਬੇਨਤੀ ਆ ਕਿ ਭਾਈ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਕਿਉਂਕਿ ਇਹ ਦਿਹਾੜੇ ਮਨਾਉਣ ਦਾ ਤਾਂ ਹੀ ਫਾਇਦਾ ਜੇ ਅਸੀਂ ਸਤਿਗੁਰੂ ਸਾਹਿਬ ਦਰਸਾਏ ਮਾਰਗ ਤੇ ਚੱਲ ਕੇ ਅੰਮ੍ਰਿਤ ਛਕ ਕੇ ਆਪਣਾ ਜੀਵਨ ਸਫਲ ਕਰੀਏ। ਨਾਲ ਹੀ ਦੂਸਰਾ, ਪਿੱਛੇ 29 ਅਪ੍ਰੈਲ 1986 ਦਾ ਜਿਹੜਾ ਦਿਹਾੜਾ ਲੰਘ ਕੇ ਗਿਆ, 29 ਅਪ੍ਰੈਲ, ਉਸ ਦੇ ਵਿੱਚ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਤੋਂ ਸਰਬੱਤ ਖਾਲਸਾ ਵੱਲੋਂ ਥਾਪੀ ਕਮੇਟੀ ਨੇ ਖਾਲਿਸਤਾਨ ਦੀ ਜੋ ਮੰਜ਼ਿਲ ਆ, ਜੋ ਖਾਲਿਸਤਾਨ ਦੀ ਜੋ ਮੰਜ਼ਿਲ ਨਿਯਤ ਕੀਤੀ ਸਿੱਖ ਕੌਮ ਲਈ, ਉਹਦੇ ਲਈ ਆਪਾਂ ਸਾਰਿਆਂ ਨੂੰ ਇਕੱਤਰ ਹੋ ਕੇ, ਇਕੱਠੇ ਹੋ ਕੇ, ਹੰਬਲਾ ਮਾਰ ਕੇ ਜੋ ਖਾਲਸਾ ਦਾ ਜਿਹੜਾ ਨਿਸ਼ਾਨਾ ਸਾਡੇ ਪੂਰਵਜਾਂ ਨੇ, ਸਾਡੇ ਯੋਧਿਆਂ ਨੇ ਜਿਹੜਾ ਸਾਡੇ ਲਈ ਨਿਯਮਤ ਕੀਤਾ, ਸੰਤ ਬਾਬਾ ਜਰਨੈਲ ਸਿੰਘ ਦੀ ਅਗਵਾਈ 'ਚ ਜਿਹੜੀ ਲੜਾਈ ਲੜੀ, ਉਹਨੂੰ ਗਾਂਹ ਤੋਰਨ ਲਈ ਆਪਾਂ ਸਾਰਿਆਂ ਨੂੰ ਇਕੱਤਰ ਹੋ ਕੇ ਰਲ ਮਿਲ ਕੇ ਹੰਬਲਾ ਮਾਰਨ ਦੀ ਜ਼ਰੂਰਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੂਸਰਾ ਇੱਕ ਬੇਨਤੀ ਹੋਰ ਆ ਕਿ 13 ਤਰੀਕ ਨੂੰ ਕੱਲ੍ਹ ਨੂੰ ਦੁਪਹਿਰੇ 2 ਵਜੇ ਗੁਰਦੁਆਰਾ ਸਿੰਘ ਸਭਾ ਕਾਟੜ ਦੇ ਵਿੱਚ ਅੰਮ੍ਰਿਤ ਸੰਚਾਰ ਹੋ ਰਿਹਾ। ਪਿਛਲੇ ਕਈ ਸਾਲਾਂ ਤੋਂ ਇਹ ਜਿਹੜੀ ਪਿਰਤ ਹੈ ਇਹ ਪੈ ਰਹੀ ਆ ਕਿ ਜਿਸ ਦਿਨ ਪਰੇਡ ਹੁੰਦੀ ਆ ਉਸ ਤੋਂ ਅਗਲੇ ਦਿਨ ਹਮੇਸ਼ਾ ਹੀ ਗੁਰਦੁਆਰਾ ਸਿੰਘ ਸਭਾ ਅੰਮ੍ਰਿਤ ਸੰਚਾਰ ਹੋਇਆ ਕਰੇਗਾ, ਤਾਂ ਕਿ ਸੰਗਤ ਨੂੰ ਦੱਸਣ ਦੀ ਜ਼ਰੂਰਤ ਨਾ ਪਵੇ ਗਾਂਹ ਤੋਂ। ਸੋ ਆਪ ਸਭ ਦੇ ਚਰਨਾਂ 'ਚ ਜਿਨ੍ਹਾਂ ਨੇ ਵੀ ਅੰਮ੍ਰਿਤ ਛਕਣਾ, ਜਿਨ੍ਹਾਂ ਦੇ ਭਾਗ ਜਾਗੇ ਨੇ ਭਾਈ, ਉਹ ਜ਼ਰੂਰ ਗੁਰਦੁਆਰਾ ਸਿੰਘ ਸਭਾ ਕੱਲ੍ਹ ਦੁਪਹਿਰੇ 2 ਵਜੇ ਪਹੁੰਚ ਕੇ ਸਤਿਗੁਰੂ ਸਾਹਿਬ ਦੀ ਬਖਸ਼ਿਸ਼ ਖੰਡੇ ਦੀ ਪਹੁਲ ਪ੍ਰਾਪਤ ਕਰੋ ਜੀ। ਇੰਨੀਆਂ ਬੇਨਤੀਆਂ ਕਰਦਾ ਕਿ ਮੈਂ ਤਾਂ ਜਾ ਚੁੱਕਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਵਧਾਈਆਂ। ਅਸੀਂ ਇੱਥੇ ਆਏ ਹਾਂ ਨਿਸ਼ਾਨ ਸਾਹਿਬ ਝੂਲੇਗਾ ਇੱਥੇ ਕਾਟੜ ਦੀ ਸ਼ਹਿਰ ਵਿੱਚ। ਇਹ ਸਾਡੇ ਲਈ ਸਭ ਬਹੁਤ ਪ੍ਰਾਊਡ ਹੈਗੀ ਆ ਇਹ ਮੂਵਮੈਂਟ। ਇੱਥੇ ਆ ਕੇ ਅਸੀਂ ਨਗਾਰੇ ਵਜਾਵਾਂਗੇ ਤੇ ਨਿਸ਼ਾਨ ਸਾਹਿਬ ਝੂਲੇਗਾ, ਇਹ ਤੋਂ ਹੋਰ ਪ੍ਰਾਊਡ ਸਾਡੇ ਕੀ ਹੋ ਸਕਦੀ ਹੈ। ਭਾਈ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Hi, ma'am. How are you? Good. Thank you for having me today at your 12th annual event in Carteret of the Sikh flag raising. As always, honored to be here. This is a wonderful turnout. As you know, it's so nice to see Carteret melting together as one big community, all races, religions, and cultures. And your peaceful religion and your people are surely a very big part and a very big factor in our community. And again, this is a wonderful celebration. Thank you. Gaga
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਇੱਥੇ ਕਾਰਟਰੇਟ ਦੇ ਜਿਹੜਾ ਟਾਊਨ ਹਾਊਸ ਬੋਰੋ ਆ ਉਹਦੇ ਸਾਹਮਣੇ ਖੜੇ ਆ, ਜਿੱਥੇ ਖਾਲਸਾ ਪੰਥ ਦਾ ਹੁਣ ਥੋੜੀ ਦੇਰ ਤੱਕ ਝੰਡਾ ਵੀ ਚੜਾਇਆ ਜਾਣਾ। ਸੋ ਤੁਸੀਂ ਮੇਰੇ ਪਿੱਛੇ ਵੇਖ ਰਹੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇੱਕ ਫਲੋਟ ਤਿਆਰ ਕੀਤਾ ਗਿਆ, ਜਿਹੜਾ ਕਿ ਬੰਦੀ ਸਿੰਘਾਂ ਨੂੰ ਸਮਰਪਿਤ ਕੀਤਾ ਗਿਆ। ਜਿਹੜੇ ਸਾਡੇ ਬੰਦੀ ਸਿੱਖ ਪੋਲੀਟੀਕਲ ਪ੍ਰਿਜ਼ਨਰ, ਜਿਹੜੇ ਜਿਨ੍ਹਾਂ ਨੇ ਹਿੰਦ ਹਕੂਮਤ ਦੇ ਨਾਲ ਜੰਗ ਲੜੀ ਆ, ਜਿਹੜੇ ਜੰਗੀ ਕੈਦੀ ਨੇ, ਜਿਨ੍ਹਾਂ ਦੀਆਂ ਜੇਲ੍ਹਾਂ ਜਿਹੜੀਆਂ ਉਹ ਡਬਲ ਓਵਰ ਹੋ ਗਈਆਂ, ਅਜੇ ਤੱਕ ਵੀ ਉਹਨਾਂ ਨੇ ਉਹ ਇੰਡੀਅਨ ਹਿੰਦ ਹਕੂਮਤ ਨੇ ਇਲੀਗਲੀ ਜਿਹੜੇ ਨੇ ਆਪਣੀ ਕਸਟਡੀ 'ਚ ਰੱਖੇ ਹੋਏ ਨੇ। ਉਹ ਤੁਸੀਂ ਮੇਰੇ ਪਿੱਛੇ ਵੇਖੋਗੇ ਕਿ ਸਾਰਾ ਫਲੋਟ ਜਿਹੜਾ ਅਸੀਂ ਇਹ ਉਹਨਾਂ ਨੂੰ ਸਮਰਪਿਤ ਕੀਤਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ। ਸੋ ਅਸੀਂ ਹੁਣ ਮੇਰਾ ਖਿਆਲ ਆ ਵੀ ਕੋਈ 12 ਵਜੇ ਇੱਥੋਂ ਪਰੇਡ ਆਪਣੇ ਨਗਰ ਕੀਰਤਨ ਚਾਲਾ ਪਾਊਗਾ। ਸੋ ਅਸੀਂ ਸਾਰੇ ਇੱਥੇ ਇਹਦੀ ਉਡੀਕ ਕਰ ਰਹੇ ਹਾਂ। ਸੋ ਮੈਂ ਇਸ ਸ਼ੁਭ ਦਿਹਾੜੇ ਤੇ ਜਿੱਥੇ ਟਰਾਈ ਸਟੇਟ ਦੀ ਸਾਧ ਸੰਗਤ ਨੂੰ, ਉੱਥੇ ਟੈਲੀਵਿਜ਼ਨ 84 ਨੂੰ ਵੀ ਮੁਬਾਰਕਬਾਦ ਦਿੰਦਾ, ਜਿਹੜਾ ਕਿ ਸਾਰਾ ਇਹ ਪੰਥਕ ਪ੍ਰੋਗਰਾਮਾਂ ਨੂੰ ਕਵਰ ਕਰਦੇ ਰਹਿੰਦੇ ਨੇ। ਤੇ ਮੇਰੇ ਨਾਲ ਸਰਦਾਰ ਸਰਜੀਤ ਸਿੰਘ ਕਲਾਰ ਜਿਹੜੇ ਸਾਡੇ USA ਦੇ ਪ੍ਰਧਾਨ ਨੇ, ਸਰਦਾਰ ਜੋਗਾ ਸਿੰਘ ਜਿਹੜੇ ਸਾਡੇ ਨਿਊ ਜਰਸੀ ਦੇ ਪ੍ਰਧਾਨ ਨੇ, ਸਰਦਾਰ ਅਵਤਾਰ ਸਿੰਘ, ਸਰਦਾਰ ਇੰਦਰਜੀਤ ਸਿੰਘ, ਸਾਰੇ ਪਾਰਟੀ ਦੇ ਜਿਹੜੇ ਅਹੁਦੇਦਾਰ ਵੀ ਇੱਥੇ ਮੌਜੂਦ ਨੇ। ਸੋ ਮੈਂ ਬੇਨਤੀ ਕਰਾਂਗਾ ਕਿ ਸਰਦਾਰ ਸਰਜੀਤ ਸਿੰਘ ਕਲਾਰ ਵੀ ਆਪਣੇ ਵੱਲੋਂ ਕੁਝ ਜ਼ਰੂਰ ਕਹਿਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਮੈਂ ਅੱਜ ਇਹ ਦਿਹਾੜੇ ਤੇ ਜੋ ਨਗਰ ਕੀਰਤਨ ਹੋਇਆ, ਲੱਖ ਲੱਖ ਸਭ ਨੂੰ ਵਧਾਈ ਦਿੰਦਾ ਪਹਿਲਾਂ। ਤੇ ਦੂਸਰਾ, ਅਸੀਂ ਨਿਊਯਾਰਕ ਦੇ ਤੋਂ ਆਏ ਆ, ਸਾਰੇ ਪਾਰਟੀ ਆਈ ਆ ਸਾਡੀ, ਤੇ ਅੱਜ ਅਸੀਂ ਇਹ ਦਿਹਾੜਾ ਬੜੀ ਧੂਮਧਾਮ ਨਾਲ ਮਨਾਵਾਂਗੇ। ਔਰ ਇਸ ਨਾਲ ਅਸੀਂ ਆਜ਼ਾਦੀ ਵੀ ਜਿਹੜੀ ਸਾਡੀ ਅਸੀਂ ਮੰਗ ਰਹੇ ਹਾਂ, ਖਾਲਿਸਤਾਨ, ਉਹਦਾ ਵੀ ਸੁਨੇਹਾ ਅਸੀਂ ਦੇਣ ਆਏ ਆ। ਜੋ ਸਾਡੇ ਬੂਟਾ ਸਿੰਘ ਵੀਰ ਨੇ ਦੱਸਿਆ ਆ ਕਿ ਜਿਹੜੇ ਵੀਰ ਸਾਡੇ ਜੇਲ੍ਹਾਂ ਦੇ ਵਿੱਚ ਲੰਮੇ ਸਮੇਂ ਤੋਂ ਅੰਦਰ ਹਨ, ਤੇ ਉਹਨਾਂ ਬਾਰੇ ਵੀ ਅਸੀਂ ਚਾਨਣਾ ਪਾਵਾਂਗੇ ਅੱਜ ਕਿ ਇੰਡੀਆ ਗੌਰਮੈਂਟ ਸਾਡੇ ਨਾਲ ਧੱਕਾ ਕਿੰਨਾ ਕਰ ਰਹੀ ਆ। ਤੇ ਅਸੀਂ ਸਾਰਿਆਂ ਵੱਲੋਂ ਅਸੀਂ ਵਧਾਈ ਦਿੰਦੇ ਹਾਂ 84 ਚੈਨਲ ਨੂੰ ਕਿ ਤੁਸੀਂ ਜਦੋਂ ਵੀ ਕੋਈ ਪ੍ਰੋਗਰਾਮ ਹੁੰਦੇ ਨੇ ਕਿਉਂ ਦੇ ਤੁਸੀਂ ਉਹਨਾਂ ਨੂੰ ਲੈਂਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਿਸ ਤਰ੍ਹਾਂ ਕਿ ਕਾਰਟਰੇਟ ਯੂਨੀਵਰਸਿਟੀ ਵਿੱਚ ਸਿੱਖ ਡੇ ਪਰੇਡ ਕੱਢੀ ਜਾ ਰਹੀ ਹੈ, ਜਿਸ ਵਿੱਚ ਨੌਜਵਾਨ, ਬੱਚੇ, ਬਜ਼ੁਰਗ ਸਾਰੇ ਸ਼ਮੂਲੀਅਤ ਕਰ ਰਹੇ ਹਨ। ਜਿਸ ਤਰ੍ਹਾਂ ਮੇਰੇ ਨਾਲ ਇੱਕ ਬੱਚਾ ਖੜਾ ਹੈ, ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Congratulations for the Sikh Day Parade. We got some nice weather over here. Like, I like how everybody's like over here and like they're celebrating the Sikh Day Parade. It's like a big thing to me. Okay. Like, we come here every year. So I'm just trying to say happy Sikh Day Parade. Okay, thank you so much. ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿ ਅੱਜ ਨਿਊ ਜਰਸੀ ਦੇ ਕਾਰਟਰੇਟ ਸ਼ਹਿਰ ਵਿੱਚ, ਜਿਹੜੇ ਕਿ ਹਰ ਸਾਲ ਸਾਲਾਨਾ ਪਰੇਡ ਜਿਹੜੀ ਸਿੱਖੀ ਦਾ ਪਛਾਣ ਦਾ ਜਿਹੜਾ ਸਿੰਬਲ ਹੈ ਉਹਨੂੰ ਵਾਸਤੇ ਹੁੰਦੀ ਹੈ, ਤੇ ਸਿੱਖ ਸਿਰਜਣਾ ਦਿਵਸ ਵਾਸਤੇ ਹੁੰਦੀ ਹੈ। ਉਹ ਅੱਜ ਫਿਰ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ, ਤੇ ਬੜਾ ਸੋਹਣਾ ਦਿਨ ਹੈ। ਤੇ ਇਸ ਪਰੇਡ ਤੇ ਇੱਥੇ ਦੇ ਲੋਕਲ ਪ੍ਰਬੰਧਕਾਂ, ਦਸ਼ਮੇਸ਼ ਦਰਬਾਰ ਤੇ ਸਿੰਘ ਸਭਾ ਗੁਰਦੁਆਰੇ ਨੂੰ ਬਹੁਤ ਬਹੁਤ ਵਧਾਈ ਹੋਵੇ। ਤੇ ਸਾਡੇ ਵੱਲੋਂ ਇਹ ਆਸ ਹੈ ਇਹ ਪਰੇਡ ਇਸੇ ਤਰ੍ਹਾਂ ਚੱਲਦੀ ਰਹੇਗੀ। ਇਸੇ ਤਰ੍ਹਾਂ ਇੱਥੇ ਕਿ ਨਿਸ਼ਾਨ ਸਾਹਿਬ ਜਿਹੜਾ ਇੱਥੇ ਇਹ ਨਿਊ ਜਰਸੀ ਦਾ ਜਾਂ USA 'ਚ ਕੋਈ ਪਹਿਲਾ ਟਾਊਨ ਨਹੀਂ ਹੋਣਾ ਜਿੱਥੇ ਕਿ ਇਸ ਖਾਲਿਸਤਾਨ ਤੇ ਸਿੱਖਾਂ ਦੇ ਨਿਸ਼ਾਨ ਸਾਹਿਬ ਜਿਹੜਾ ਹੈ ਲਹਿਰਾਇਆ ਜਾਂਦਾ ਹੈ। ਇਸ ਕਰਕੇ ਸਾਰੇ ਵਧਾਈ ਦੇ ਪਾਤਰ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸੇ ਦੇ ਸਾਜਨਾ ਦਿਵਸ ਦੀਆਂ ਸਾਰੀਆਂ ਸੰਗਤਾਂ ਨੂੰ, ਕੁੱਲ ਜਗ ਦੇ ਅੰਦਰ ਵਸ ਰਹੇ ਸਿੱਖ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਹੋਣ। ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਡੇ ਤੇ ਬਹੁਤ ਵੱਡਾ ਪਰਉਪਕਾਰ ਕੀਤਾ। ਔਰ ਖਾਲਸੇ ਨੂੰ ਜਿੱਥੇ ਖਾਲਸਾ ਸਾਜ ਕੇ ਗੁਰੂ ਸਾਹਿਬ ਨੇ ਐਡੀ ਅਪਾਰ ਬਖਸ਼ਿਸ਼ ਕੀਤੀ ਹੈ, ਉੱਥੇ ਖਾਲਸੇ ਨੂੰ ਅਵੇਅਰਨੈਸ ਵੀ ਦਿੱਤੀ ਹੈ। ਤੇ ਗੁਰੂ ਮਹਾਰਾਜ ਨੇ ਕਿਹਾ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਇਹ ਗਹੇ ਬਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਅਸੀਂ ਬਿਪਰ ਤੋਂ ਵੀ ਸਾਵਧਾਨ ਰਹਿਣਾ। ਬਿਪਰ ਨੇ ਬੜੀਆਂ ਸਤਾਨੀਆਂ ਕੀਤੀਆਂ ਕੌਮ ਦੇ ਨਾਲ, ਅੱਜ ਤੱਕ ਧੱਕਾ ਹੋ ਰਿਹਾ। ਗੁਰੂ ਮਹਾਰਾਜ ਕਿਰਪਾ ਕਰਨ, ਅਸੀਂ ਗੁਰੂ ਸਾਹਿਬ ਦੇ ਲੜ ਲਾ ਕੇ ਆਪਣਾ ਜਿਹੜਾ ਜੀਵਨ ਹੈ ਸਫਲ ਕਰ ਸਕੀਏ, ਤੇ ਦੁਨੀਆ ਨੂੰ ਇੱਕ ਉਹ ਜਿਹੜੀ ਗੁਰੂ ਸਾਹਿਬ ਨੇ ਐਸੀ ਵਿਲੱਖਣ ਕੌਮ ਸਾਜੀ ਹੈ, ਉਹ ਇੱਕ ਦੱਸ ਸਕੀਏ ਕਿ ਗੁਰੂ ਸਾਹਿਬ ਨੇ ਕੈਸਾ ਮਾਡਲ ਤਿਆਰ ਕੀਤਾ ਜੋ ਕਿ ਬਾਕੀ ਦੁਨੀਆ ਦੇ ਵਾਸਤੇ ਵੀ, ਆਪਣੇ ਭਲੇ ਵਾਸਤੇ ਤੇ ਦੁਨੀਆ ਦੇ ਭਲੇ ਵਾਸਤੇ ਵੀ ਪਰਉਪਕਾਰ ਦੇ ਕੰਮ ਕਰ ਸਕੇ। ਸੋ ਸਾਰੀਆਂ ਸੰਗਤਾਂ ਨੂੰ ਵੱਧ ਤੋਂ ਵੱਧ ਹਮ ਹਮਾ ਕੇ ਇਸ ਖਾਲਸਾ ਸਾਜਨਾ ਦਿਵਸ ਦੀ ਪਰੇਡ ਦੇ ਉੱਤੇ ਪਹੁੰਚਣ ਲਈ
ਬੇਨਤੀ ਕੀਤੀ ਜਾਂਦੀ ਹੈ ਕਿ ਮੌਸਮ ਠੀਕ ਹੋ ਚੁੱਕਿਆ ਤੇ ਵੱਧ ਤੋਂ ਵੱਧ ਸੰਗਤਾਂ ਹਾਜ਼ਰੀ ਭਰ ਕੇ ਆਪਾਂ ਸਾਰੇ ਰਲ ਮਿਲ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੀਵੋ ਪਹਲ ਖੰਡੇ ਧਾਰ ਹੋਏ ਜਨਮ ਸੁਹੇਲਾ। ਅੱਜ ਦੇ ਖਾਲਸਾ ਸਾਜਨਾ ਦਿਵਸ ਦੀ ਜੋ ਕਿ ਕਾਟਰ ਸ਼ਹਿਰ ਦੇ ਵਿੱਚ 12ਵੀਂ ਸਿੱਖ ਡੇ ਪਰੇਡ ਕੱਢੀ ਜਾ ਰਹੀ ਹੈ, ਜਿਸ ਵਿੱਚ ਨਿਊ ਜਰਸੀ ਦੀਆਂ ਸੰਗਤਾਂ, ਟਰਾਈ ਸਟੇਟ ਦੀਆਂ ਸੰਗਤਾਂ ਅਤੇ ਸਾਰੇ ਗੁਰੂ ਘਰਾਂ ਦੇ ਕਮੇਟੀਆਂ ਵੱਲੋਂ ਸਾਂਝੇ ਤੌਰ 'ਤੇ ਇਹ ਪਰੇਡ ਕੱਢੀ ਜਾਂਦੀ ਹੈ। ਸੋ ਜਿੰਨੀਆਂ ਵੀ ਸੰਗਤਾਂ ਅੱਜ ਇਸ ਦੇ ਸ਼ਾਮਲ ਹੋ ਰਹੀਆਂ ਹਨ, ਉਹਨਾਂ ਸਾਰੀਆਂ ਹੀ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਸਿੱਖ ਡੇ ਪਰੇਡ ਆ, ਇਸ ਦਾ ਸ਼ੁਰੂਆਤ 2007 ਦੇ ਵਿੱਚ ਕੀਤਾ। ਦਾਸ ਨੇ ਉਸ ਵਕਤ ਖੁਦ ਪਾਰਟਿਸਿਪੇਟ ਕਰਕੇ ਮੇਅਰ ਨੂੰ ਕਨਵਿੰਸ ਕਰਕੇ ਆਪਣੀ ਕਮਿਊਨਿਟੀ ਦੀ ਹੋਂਦ ਨੂੰ ਅਵੇਅਰਨੈਸ ਕਰਨ ਵਾਸਤੇ ਬੇਨਤੀ ਕੀਤੀ ਔਰ ਉਹਨੇ ਬੇਨਤੀ ਨੂੰ ਐਕਸੈਪਟ ਕੀਤਾ। ਉਸ ਤੋਂ ਰੱਖ ਕੇ ਹੁਣ ਤੱਕ ਇਹ ਪਰੇਡ ਜਿਹੜੀ ਆ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ, ਵੈਸੇ ਵੀ ਅਸੀਂ ਲੱਕੀ ਆ ਗਏ ਕਿ ਸਾਡੇ ਟਾਊਨ ਦੇ ਵਿੱਚ ਸਾਡੇ ਸਿੰਘਾਂ ਦੀ ਮੈਜੋਰਿਟੀ ਬਹੁਤ ਜ਼ਿਆਦਾ, ਔਰ ਇਸ ਸਪੀਸ਼ੀਅਸ ਡੇ ਦੇ ਉੱਤੇ ਅਸੀਂ ਸਾਰੇ ਜਗਤ ਨੂੰ ਲੱਖ ਲੱਖ ਵਧਾਈ ਦਿੰਦੇ ਆ। ਔਰ ਜਿੰਨੇ ਵੀ ਇੱਥੇ ਦੇਖਣ ਵਾਸਤੇ ਦਰਸ਼ਨ ਆਉਂਦੇ ਨੇ ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦੀ ਕਰਦੇ ਆ। ਔਰ ਇਹ ਗੁਰੂ ਕੀ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਸਿੰਘਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਹੋਣ। ਨਾਲ ਹੀ ਕਾਟੇੜ ਦੀ 12ਵੀਂ ਸਿੱਖ ਡੇ ਪਰੇਡ ਜਿਹੜੇ ਕਿ ਬੜੇ ਉਤਸ਼ਾਹ ਦੇ ਨਾਲ ਤੇ ਨਿਸ਼ਾਨ ਸਾਹਿਬ ਚਲਾਉਣ ਦੀ ਰਸਮ ਜਿਹੜੀ ਬਹੁਤ ਉਤਸ਼ਾਹ ਦੇ ਨਾਲ ਆਪਾਂ ਸਾਰੇ ਕਰਨ ਲਈ ਇੱਥੇ ਇਕੱਤਰ ਹੋਏ ਹਾਂ। ਸਭ ਤੋਂ ਪਹਿਲਾਂ ਕੋਟਾਨਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਦੇ ਸਦਕਾ ਆਪਾਂ ਸਾਰੇ ਇੱਥੇ ਇਕੱਤਰ ਹੋ ਕੇ ਸਤਿਗੁਰ ਸਾਹਿਬ ਦੀ ਰਹਿਨੁਮਾਈ ਦੇ ਵਿੱਚ ਜਿਹੜਾ ਇਹ ਨਗਰ ਕੀਰਤਨ ਹੈ ਸ਼ੁਰੂ ਹੋਊਗਾ। ਹੁਣੇ ਆਪਾਂ ਸ਼ਬਦ ਸਰਵਣ ਕੀਤਾ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਖਾਓ, खेत जो मंडियो सूरमा बजूजम को दाओ। सूरा सो पहचानिए जो लड़े दीन के हेत, पुरजा पुरजा कट मरे कबू न छाड़े खेत। सतगुर साहब बख्शिश करन आपां सारे दसम पातशाह जी दे दर्शाए मार्ग ते गाड़ी राह ते चलदे होए अपना जीवन सफल कर सकीए। नाल नाल जिहड़ा दसम पातशाह दा हुक्म है कि हर सिख ने कंडे दी पौल छकनी है, सो आपां जिन्हां ने छकी है बहुत भागां वाले ने, धन भाग ने तिन्हां दे। जिन्हां ने हजे तक कंडे दी पौल नहीं छकी, आपां रल मिल के सतगुर साहब दे चरनां च अरदास बेनती करिए कि सच्चे पातशाह सानू आप बख्शिश करके अमृत दी दात दो, ताकि अहीं सिक्खी दे रस्ते दे चल के अपना जीवन सफल कर सकीए। हुण साडे पास साडे जिहड़े सिटी दे मेयर ने डैनियल जेरी मैन वो पहुंचे ने, नाल अपनी पंजाबी कम्यूनिटी दे विचों ही जिहड़े कौंसल महल बने ने सरदार अजमेर सिंह जी जोल वो भी अपने विच बैठे ने, होर जिहड़े कौंसल महल या सिटी दे ऑफिशियल पहुंचे ने। सबना दा बहुत बहुत धन्नवाद। सो नाउ मैं कुछ शब्द इंग्लिश दे विच कहने आ। We on behalf of Gurdwara Dashmesh Darbar and Gurdwara Singh Sabha Carteret, we congratulations to all community on the Sajna Divas of Khalsa Panth. We are really thankful to Mayor of Carteret, Honorable Daniel Jerry Man, and other members of his council
who are supporting Sikh community to organize this event for a long time, for last 12 years. So now I request our Honorable Mayor to come to the stage and address the gathering. Mr. Daniel J. Riemann. Thank you, my friend. Good morning, everyone, and welcome to our town center for our annual Sikh Day flag raising and Sikh Day parade, a cultural event celebrating the Sikh faith in the community here in Carteret and beyond. Let me take a moment to recognize some of our dignitaries that are joining us here today. Our Council President for a wave, Dennis Damasio, Councilman Randy Crum, Councilwoman Susan Naples, Councilman A.J. Johal. And from the Board of Ed, the only elected member of the Sikh community serving on the Board of Ed, Jasbir Judge. Give them all a round of applause. We are scheduled to have some special guests who are en route. They're not going to make it here for the flag raising, but they will join us over at Carteret Park as we start our cultural festival. And that's Kabir Grewal, the Attorney General of the state of New Jersey, who I would note is the first Sikh Attorney General anywhere in the nation. Also joining us shortly would be Ravinder Ravi Bala, who was recently elected the mayor of Hoboken and serves as the only Sikh mayor in the state of New Jersey. Give them a round of applause and abstention. Once again, welcome to our annual Sikh Day flag raising. It's my privilege and honor to present this special proclamation today. Worldwide, there are over 26 million members who identify with the Sikh faith in the Sikh community. Sikhism is a monotheistic faith stressing the equality of all men and all women. The Sikh religion was founded by the first Sikh guru, Guru Nanak Sahib Ji in 1469, shaped today by 9 successors in the 16th and 17th centuries in South Asia and baptized on Baisakhi Day of 1699. Sikhs share the primary belief of meditating and living in the remembrance of God, earning a living by honest means and sharing the fruits of one's labor with their families, their friends, and their neighbors. The Sikh community has become an integral part of Carteret's melting pot and our rich cultural diversity. Today, I, Daniel J. Ryman, Mayor of the Borough of Carteret, in conjunction with the Borough Council, do hereby declare and proclaim today, Saturday, May 12th, as Carteret's official celebration of the anniversary of Sikhism and celebrating Sikh Month here in Carteret, New Jersey. We request that all of our residents, all of our guests, all of our visitors, those representing the Gurdwaras at the local level and the Gurdwaras around the tri-state area, join us and stand allied with the Sikhs in helping them observe this anniversary, which shall be honored by the flag-raising ceremony conducted here at our Memorial Municipal Building and our Town Hall. Today we have sponsors such as Singh Sabha and Dashmesh Dambar, our lead sponsor of today's event. We have members of the Sikh community joining us from around the state and, of course, from the tri-state area. And we also have representatives from the Gurdwaras around the tri-state area. So on behalf of all of Carteret, I say welcome, I say congratulations, I say Wari Guru Ji Ka Khalsa, Wari Guru Ji Ki Fateh. And I ask that you join me at the town center as we raise the Sikh flag. Thank you and God bless you. Bole Sonia. ਵਿਊਅਰਸ, ਜਿਸ ਤਰ੍ਹਾਂ ਕਿ ਥੋੜੇ ਹੀ ਪਲਾਂ ਵਿੱਚ ਸਿੱਖ ਡੇ ਪਰੇਡ ਦਾ ਆਗਾਜ਼ ਹੋਣ ਜਾ ਰਿਹਾ ਹੈ ਤੇ ਜੋ ਆਪਾਂ ਇਹਨਾਂ ਨਾਲ ਖੜੇ ਆ ਜਿਹੜੇ ਕਿ ਮੇਅਰ ਦੇ ਲਈ ਰਨ ਕਰ ਰਹੇ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ. Hi, how are you? I am doing very well. Thank you for having us today at the Sikh Parade. We are honored and very grateful to be here among such beautiful people. Happy Khalsa Day. Definitely. Yes, we're glad to be here to for your occasion. I'm so happy. It's like overwhelming. Thank you. You're welcome. Thank you for having us. ਵਿਊਅਰਸ, ਅਸੀਂ ਖੜੇ ਆ ਕਾਰਟਰੇਟ ਦੇ ਜੋ ਮੇਅਰ ਨੇ ਉਹਨਾਂ ਨਾਲ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ. Hi, how are you? Very good. You want to say something? I'd like to welcome all of the members of the Sikh community and faith here to Carteret for our annual Sikh flag raising and our parade, a celebration of culture and diversity, and that's really what Carteret is. We're the home to 2 Gurdwaras, Dashmesh Dunbar and Singh Sabha. We have about a 19% Asian population in Carteret, predominantly made up of Sikh Americans. So we're very happy to host this annual event here at our town center. Thank you.
ਝੂਲਦੇ ਹੀ ਰਹਿਣਗੇ ਨਿਸ਼ਾਨ ਕੇਸਰੀ, ਖਾਲਸੇ ਨੂੰ ਮਿਲੀ ਪਹਿਚਾਨ ਕੇਸਰੀ, ਖਾਲਸੇ ਨੂੰ ਮਿਲੀ ਪਹਿਚਾਨ ਕੇਸਰੀ। ਝੂਲਦੇ ਹੀ ਰਹਿਣਗੇ ਨਿਸ਼ਾਨ ਕੇਸਰੀ, ਖਾਲਸੇ ਨੂੰ ਮਿਲੀ ਪਹਿਚਾਨ ਕੇਸਰੀ, ਖਾਲਸੇ ਨੂੰ ਮਿਲੀ ਪਹਿਚਾਨ ਕੇਸਰੀ। ਬਾਦਸ਼ਾਹੋਂ ਬਾਦਸ਼ਾਹ ਨੇ ਸਰਬੱਤ ਸਵਾਰਿਆ ਖੰਡੇ ਵਾਲੀ ਧਾਰ ਤੇ, ਕਲਗੀਆਂ ਵਾਲੇ ਖਾਲਸਾ ਉਸਾਰਿਆ ਖੰਡੇ ਵਾਲੀ ਧਾਰ ਤੇ, ਕਲਗੀਆਂ ਵਾਲੇ ਖਾਲਸਾ ਉਸਾਰਿਆ ਖੰਡੇ ਵਾਲੀ ਧਾਰ ਤੇ। ਫਤਿਹ ਫਤਿਹ ਫਤਿਹ, ਜੀਤ ਜੀਤ। ਸਤਿ ਸ੍ਰੀ ਅਕਾਲ। ਵਿਊਅਰਸ, ਜਿਸ ਤਰ੍ਹਾਂ ਕਿ ਹੁਣ TV 84 ਦੀ ਟੀਮ ਐਂਡ A1 ਪੰਜਾਬੀ ਜਿਹੜਾ ਕਿ ਕਾਰਟਿਕ ਸਿਟੀ ਵਿੱਚ ਜੋ ਨਗਰ ਕੀਰਤਨ ਕੱਢਿਆ ਜਾ ਰਿਹਾ, ਸਿੱਖ ਡੇ ਪਰੇਡ ਕੱਢੀ ਜਾ ਰਹੀ ਹੈ, ਉਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਜਿਸ ਤਰ੍ਹਾਂ ਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਵਿੱਚ ਅਰਦਾਸ ਹੋ ਰਹੀ ਹੈ ਇਸ ਜੋ ਸਿੱਖ ਡੇ ਪਰੇਡ ਨੂੰ ਸ਼ੁਰੂ ਕਰਨ ਲਈ। ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਕਿ ਸਿੱਖ ਸੰਗਤਾਂ ਵਿੱਚ ਕਿੰਨਾ ਉਤਸ਼ਾਹ ਹੈ, ਕਿੰਨਾ ਗੁਰੂ ਨਾਲ ਪਿਆਰ ਹੈ, ਜੋ ਕਿ ਗੁਰੂ ਗ੍ਰੰਥ ਸਾਹਿਬ ਦੀ ਰਹਿਨਮਾਈ ਹੇਠ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਲਈ ਇਕੱਠੀਆਂ ਹੋ ਰਹੀਆਂ ਹਨ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਮੇਰੇ ਪਿੱਛੇ ਨਗਾਰੇ ਵਾਲੇ ਵੀ ਖੜੇ ਹਨ, ਕਾਫੀ ਫਲੋਟ ਹਨ। ਅਸੀਂ ਜੋ ਉਹਨਾਂ ਦਾ ਥੀਮ ਹੋਏਗਾ ਅਸੀਂ ਉਹਨਾਂ ਬਾਰੇ ਤੁਹਾਨੂੰ ਰੂਬਰੂ ਕਰਾਵਾਂਗੇ। ਥੋੜੇ ਹੀ ਪਲਾਂ ਵਿੱਚ ਇਸ ਸਿੱਖ ਡੇ ਪਰੇਡ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਤੁਸੀਂ ਮੇਰੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਥੈਂਕ ਯੂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਸਿੱਖ ਡੇ ਪਰੇਡ ਦਾ ਆਗਾਜ਼ ਹੋ ਚੁੱਕਾ ਹੈ। 5 ਨਸਤਾਨਚੀ ਤੇ 5 ਪਿਆਰਿਆਂ ਦੀ ਰਹਿਨੁਮਾਈ ਹੇਠ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਸਿੱਖਾਂ ਵਿੱਚ ਭਾਰਾ ਉਤਸ਼ਾਹ ਹੈ, ਖਾਲਸੇ ਦਾ ਜਾਹੋ ਜਲਾਲ ਤੁਸੀਂ ਦੇਖ ਰਹੇ ਹੋ।
ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਭ ਸਿੱਖਾਂ ਨੂੰ ਇਹ ਹੁਕਮ ਕੀਤਾ ਸੀ ਕਿ ਅੱਜ ਤੋਂ ਤੁਹਾਡੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਤੁਸੀਂ ਇਹਨਾਂ ਅੱਗੇ ਹੀ ਅਰਦਾਸ ਕਰਨੀ ਹੈ ਤੇ ਇਹਨਾਂ ਅੱਗੇ ਹੀ ਆਪਣਾ ਸੀਸ ਝੁਕਾਉਣਾ ਹੈ। ਇਹ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਲੋਟ ਸਾਡੇ ਨਜ਼ਰਾਂ ਦੇ ਅੱਗੋਂ ਗੁਜ਼ਰਿਆ ਹੈ, ਇਹਨਾਂ ਨੂੰ ਕੋਟ ਕੋਟ ਪ੍ਰਣਾਮ। ਅੱਜ ਖਾਲਸਾ ਦੇ ਸਿਰਜਣਾ ਦਿਵਸ ਉੱਤੇ ਗੁਰਦੁਆਰਾ ਦਸ਼ਮੇਸ਼ ਦਰਬਾਰ ਦੀ ਸੰਗਤ ਵੱਲੋਂ ਸਮੂਹ ਸਿੱਖ ਜਗਤ ਨੂੰ ਲੱਖ ਲੱਖ ਵਧਾਈਆਂ। ਅੱਜ ਤੋਂ 319 ਸਾਲ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਅੱਜ ਸਾਡੇ ਸਿੱਖ ਕੌਮ ਦੀ ਸਿਰਜਣਾ ਕੀਤੀ ਸੀ, ਜਿਸ ਦੀ ਬਦੌਲਤ ਅਸੀਂ ਦੇਸ਼ਾਂ ਪ੍ਰਦੇਸ਼ਾਂ ਵਿੱਚ ਬੈਠੇ ਹੋਏ ਆਪਣਾ ਨਗਰ ਕੀਰਤਨ ਕੱਢ ਰਹੇ ਹਾਂ ਅਤੇ ਖੁਸ਼ੀਆਂ ਮਨਾ ਰਹੇ ਹਾਂ। ਗੁਰੂ ਮਹਾਰਾਜ ਨੇ
ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਇਹ ਸਿੱਧ ਕਰ ਦਿੱਤਾ ਕਿ ਕੋਈ ਊਚ ਨੀਚ ਜਾਤ ਪਾਤ ਦਾ ਕੋਈ ਭੇਦ ਨਹੀਂ ਹੈ। ਤੋ ਸਾਨੂੰ ਸਾਰਿਆਂ ਨੂੰ ਗੁਰੂ ਮਹਾਰਾਜ ਦੇ ਉਪਦੇਸ਼ਾਂ ਉੱਤੇ ਚੱਲਣਾ ਚਾਹੀਦਾ ਹੈ। ਆਓ ਸਾਰੇ ਆਪਣੇ ਵਿਤਕਰਿਆਂ ਨੂੰ ਦੂਰ ਕਰਕੇ ਊਚ ਨੀਚ ਜਾਤ ਪਾਤ ਨੂੰ ਮਿਟਾ ਕੇ ਇੱਕ ਹੋਈਏ ਤੇ ਸਿੱਖ ਜਗਤ ਵਾਸਤੇ ਕਾਮਨਾ ਕਰੀਏ। ਚੜ੍ਹਦੀ ਕਲਾ ਵਿੱਚ ਸਿੱਖ ਕੌਮ ਨੂੰ ਮਹਾਰਾਜ ਲਿਆ ਕੇ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਅਖਾੜਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਕਿਰਪਾ ਨਾਲ ਬਾਬਾ ਅਜੀਤ ਸਿੰਘ ਸ਼ਹੀਦ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਨਿਊ ਜਰਸੀ ਮਹਾਰਾਜ ਦੀ ਕਿਰਪਾ ਨਾਲ ਅਸੀਂ ਉਦੋਂ ਉਪਰਾਲੇ ਕਰੀਦੇ ਕਿ ਬੱਚੇ ਗੱਤਕੇ ਦੀ ਸਿਖਲਾਈ ਦੇ ਨਾਲ ਲੱਗੇ ਰਹਿਣ ਤਾਂ ਕਿ ਜੋ ਸਾਡਾ ਵਿਰਸਾ ਹੈ ਉਹ ਮਹਾਰਾਜ ਦਾ ਸੰਭਾਲਿਆ ਜਾਵੇ। ਸੋ ਗੁਰੂ ਸਾਹਿਬ ਦੀ ਕਿਰਪਾ ਨਾਲ ਬੱਚੇ ਬਹੁਤ ਮਿਹਨਤ ਕਰ ਰਹੇ। ਰੋਜ਼ ਸ਼ਾਮਾਂ ਨੂੰ ਕਲਾਸਾਂ ਹੁੰਦੀਆਂ, 2 ਘੰਟੇ ਦੀ ਕਲਾਸ ਹੁੰਦੀ ਆ ਮੰਡੇ ਟੂ ਫਰਾਈਡੇ। ਸੋ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਦਾਂ ਹੀ ਅਸੀਂ ਨਗਰ ਕੀਰਤਨ ਵੀ ਅਤੇ ਨਾਲ ਨਾਲ ਗੱਤਕੇ ਦੇ ਮੁਕਾਬਲੇ ਦੇ ਵੀ ਪ੍ਰੋਗਰਾਮ ਅਸੀਂ ਲਿਖਦੇ ਹਾਂ ਇੱਥੇ ਹੀ। ਤੇ ਗੁਰੂ ਸਾਹਿਬ ਕਿਰਪਾ ਨਾਲ ਇਸ ਸਾਲ 1 ਜੁਲਾਈ ਨੂੰ 2018 ਮੈਦਾਨੇ ਜੰਗ 2018 ਜੋ ਹੋਣ ਜਾ ਰਿਹਾ 1 ਜੁਲਾਈ ਨੂੰ ਹੋਣਾ। ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਉੱਥੇ ਵੀ ਆ ਕੇ ਹੁੰਮ ਹਮਾ ਕੇ ਸਿੰਘਾਂ ਦੀ ਬੱਚਿਆਂ ਦੀ ਹੌਸਲਾ ਅਫਸਾਈ ਕਰਨੀ। ਸੋ ਇੰਨੀ ਬੇਨਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਅੱਛਾ ਲੱਗ ਰਿਹਾ ਹੈ ਕਿ ਇੰਨੀ ਬੜੀ ਪਰੇਡ ਸਿੱਖ ਕਲਚਰ ਸੁਸਾਇਟੀ ਸਾਡੀ ਇਕੱਠੀ ਹੋਈ ਹੈ। ਅੱਜ ਗੁਰੂ ਜੀ ਦੇ ਸਾਜਨਾ ਦਿਵਸ ਦੇ ਵਿੱਚ ਪਰੇਡ ਕੱਢੀ ਜਾ ਰਹੀ ਹੈ। ਇਸ ਲਈ ਸਾਰੀ ਸੰਗਤ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ। ਇਸੇ ਤਰ੍ਹਾਂ ਹਰ ਸਾਲ ਚੜ੍ਹਦੀ ਕਲਾ ਦੇ ਵਿੱਚ ਰਵੇ। ਇਸ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਿੱਖ ਸੰਗਤ ਨੂੰ ਅੱਜ ਵਿਸਾਖੀ ਦੀ ਲੱਖ ਲੱਖ ਵਧਾਈ ਹੋਵੇ ਤੇ ਖਾਲਸਾ ਦੇ ਸਾਜਨਾ ਦਿਨ ਦੀ ਵੀ ਵਧਾਈ ਹੋਵੇ। 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਜਿਹੜਾ ਸੀ ਉਹ ਸ਼ੁਰੂ ਕੀਤਾ। ਔਰ ਜਿਹੜਾ ਕਨਸੈਪਟ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤਾ ਸੀ ਹਿਊਮਨ ਕੁਆਲਿਟੀ, ਮਨੁੱਖਤਾ ਦੀ ਬਰਾਬਰਤਾ ਸੀ, ਉਹਨੂੰ ਸਿਖਰ ਤੇ ਲੈ ਆਂਦਾ। ਪਰ ਗੁਰੂ ਗੋਬਿੰਦ ਸਿੰਘ ਨੇ ਵੀ ਕਿਹਾ ਸੀ ਰਾਜ ਬਿਨਾਂ ਨਾ ਧਰਮ ਚੱਲੇ ਹੈ। ਜੇ ਅਸੀਂ ਆਪਣੇ ਧਰਮ ਨੂੰ ਸੁਰੱਖਿਅਤ ਕਰਨਾ ਹੈ ਤਾਂ ਸਾਨੂੰ ਰਾਜ ਚਾਹੀਦਾ ਹੈ। ਹੁਣ ਸਿੱਖ ਕੌਮ ਜਿਹੜੀ ਆ ਗੁਲਾਮ ਆ, ਹਰ ਤਰੀਕੇ ਨਾਲ ਸਾਡੇ ਗਲਾਂ ਦੇ ਵਿੱਚ ਗੁਲਾਮੀ ਦੀ ਜੰਜੀਰਾਂ ਪਈਆਂ ਹੋਈਆਂ ਨੇ। ਇਕਨੋਮਿਕਲੀ ਜਿਹੜੀ ਆ ਸਾਡੀ ਇਕਨੋਮਿਕਸ ਜਿਹੜੀ ਪੰਜਾਬ ਦੀ ਇੰਡੀਆ ਦੀ ਮੁੱਠੀ ਦੇ ਵਿੱਚ ਆ। ਜਦੋਂ ਇੰਡੀਅਨ ਗੌਰਮੈਂਟ ਦਾ ਜੀ ਕਰਦਾ ਸਾਡੇ ਧਰਮ ਸਥਾਨਾਂ ਤੇ ਇਹ ਅਟੈਕ ਕਰ ਦਿੰਦੀ ਆ। ਔਰ ਥੰਡਰ ਆਪਰੇਸ਼ਨ ਬਲੈਕ ਥੰਡਰ ਇਹਨਾਂ ਨੇ ਕੀਤਾ, ਆਪਰੇਸ਼ਨ ਬਲੈਕ ਥੰਡਰ 2 ਕੀਤਾ, ਆਪਰੇਸ਼ਨ ਬਲੂ ਸਟਾਰ ਤੇ ਜਿਹੜਾ ਆਪਰੇਸ਼ਨ ਸ਼ਾਂਤੀ ਜਿਹੜਾ ਹੋਣਾ ਸੀ ਉਹ ਸਿੱਖਾਂ ਨੇ ਰੋਕ ਲਿਆ, ਨਹੀਂ ਤੇ ਮਿਲੀਅਨ ਦੀ ਤਾਦਾਦ ਵਿੱਚ ਸਿੱਖਾਂ ਦਾ ਕਤਲ ਹੋਣਾ ਸੀ। ਸਿੱਖ ਆਜ਼ਾਦੀ ਮੰਗਦੇ ਆ। ਔਰ ਜੇ ਅਸੀਂ ਹਿਊਮਨ ਇਕੁਆਲਿਟੀ, ਮਨੁੱਖਤਾ ਦੀ ਬਰਾਬਰਤਾ, ਸੋਸ਼ਲ ਕੁਆਲਿਟੀ, ਜੈਂਡਰ ਕੁਆਲਿਟੀ ਔਰ ਪੰਜਾਬ ਦੀ ਜਿਹੜੀ ਇਕਨੋਮਿਕ ਤਰੱਕੀ ਕਰਨੀ ਆ ਤਾਂ ਸਾਨੂੰ ਆਜ਼ਾਦੀ ਚਾਹੀਦੀ ਆ। ਅਸੀਂ ਰੈਫਰੈਂਡਮ 2020 ਕਰਾ ਕੇ ਸ਼ਾਂਤਮਈ ਤਰੀਕੇ ਨਾਲ ਆਜ਼ਾਦੀ ਲੈਣੀ ਚਾਹੁੰਦੇ ਹਾਂ। ਇੰਡੀਅਨ ਗੌਰਮੈਂਟ ਨੇ ਆਪਣੇ ਰੈਫਰੈਂਡਮ ਕਰਵਾਏ ਨੇ। ਇਹਨਾਂ ਨੇ 1948 ਵਿੱਚ ਜੂਨਾਗੜ੍ਹ ਦਾ ਰੈਫਰੈਂਡਮ ਕਰਾ ਕੇ ਉਹਨੂੰ ਆਪਣੇ ਨਾਲ ਰਲਾ ਲਿਆ। ਜੂਨਾਗੜ੍ਹ ਇੱਕ ਮੁਸਲਿਮ ਸਟੇਟ ਸੀ। ਇਸ ਤਰ੍ਹਾਂ 1975 ਵਿੱਚ ਇਹਨਾਂ ਨੇ ਸਿੱਕਮ ਨੂੰ ਨਾਲ ਰਲਾ ਲਿਆ ਰੈਫਰੈਂਡਮ ਕਰਾ ਕੇ। ਅਸੀਂ ਰੈਫਰੈਂਡਮ ਕਰਾਉਣਾ ਚਾਹੁੰਦੇ ਹਾਂ। ਅਸੀਂ ਰੈਫਰੈਂਡਮ ਕਰਾਉਣਾ ਚਾਹੁੰਦੇ ਹਾਂ ਸ਼ਾਂਤਮਈ ਤਰੀਕੇ ਨਾਲ। ਔਰ ਰੈਫਰੈਂਡਮ ਜਿਹੜੀ ਆ ਯੂਨਾਈਟਿਡ ਨੇਸ਼ਨ ਜਿਹੜੀ ਅਲਾਊ ਕਰਦੀ ਆ। ਹਰ ਤਰੀਕੇ ਨਾਲ ਅਸੀਂ ਰੈਫਰੈਂਡਮ ਕਰਾਉਣ ਵਾਸਤੇ ਕੁਆਲੀਫਾਈ ਕਰਦੇ ਹਾਂ। ਸਾਡਾ ਇਹ ਦੇਸ਼ ਸੀ, ਸਾਡੀ ਆਪਣੀ ਬੋਲੀ ਆ, ਸਾਡਾ ਆਪਣਾ ਧਰਮ ਆ, ਸਾਡੇ ਪੰਜਾਬੀਆਂ ਦਾ ਇਕਨੋਮਿਕ ਜਿਹੜਾ ਵਾ ਕਨੈਕਸ਼ਨ ਆ ਪੰਜਾਬੀਆਂ ਦਾ। ਪੰਜਾਬੀ ਬਹੁਤ ਮਿਹਨਤੀ ਲੋਕ ਨੇ। ਅਸੀਂ ਇੱਕ ਵਧੀਆ ਦੇਸ਼ ਬਣਾਵਾਂਗੇ। ਤੇ ਸਾਰੀ ਸਿੱਖ ਸੰਗਤ ਨੂੰ ਤੇ ਪੰਜਾਬੀਆਂ ਨੂੰ ਬੇਨਤੀ ਆ ਤੁਸੀਂ ਰੈਫਰੈਂਡਮ 2020 ਦੀ ਯੈਸ ਵੋਟ ਕਰਕੇ ਆਓ ਆਪਾਂ ਪੰਜਾਬ ਨੂੰ ਆਜ਼ਾਦ ਕਰੀਏ ਅਤੇ ਮਨੁੱਖਤਾ ਦੀ ਬਰਾਬਰਤਾ ਨੂੰ ਕਾਇਮ ਰੱਖੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਟਾਰਨੀ ਜਨਰਲ ਗੁਰਬੀਰ ਸਿੰਘ ਜੀ ਨਾਲ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਕਹਿਣਾ ਚਾਹੋਗੇ ਤੁਸੀਂ? ਸਾਰੇ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਚਾਹੁੰਦਾ। ਇੰਨਾ ਸੋਹਣਾ ਪ੍ਰੋਗਰਾਮ ਹੈ ਰਿਹਾ। ਮੈਂ ਸੋਚ ਵੀ ਨਹੀਂ ਸਕਦਾ ਸੀਗਾ ਦੈਟ ਆਪਣੀ ਕਮਿਊਨਿਟੀਜ਼ ਇੰਨੀ ਅੱਛੀ ਤਰ੍ਹਾਂ ਆਰਗੇਨਾਈਜ਼ ਹੋ ਕੇ ਨਗਰ ਕੀਰਤਨ ਕੱਢਣਗੀਆਂ। ਬਿਕਾਜ਼ ਜਦ ਅਸੀਂ ਇੱਥੇ ਯੂਥ ਹੁੰਦੇ ਸੀਗੇ ਸਕੂਲਾਂ ਵਿੱਚ, ਇੰਨੀ ਜ਼ਿਆਦਾ ਕਮਿਊਨਿਟੀ ਹੈ ਨਹੀਂ ਸੀ ਉਸ ਟਾਈਮ। ਅਸੀਂ ਸੋਚ ਵੀ ਨਹੀਂ ਸਕਦੇ ਸੀਗੇ ਦੈਟ ਇੰਨੇ ਵੈਲ ਆਰਗੇਨਾਈਜ਼ਡ ਪ੍ਰੋਗਰਾਮ, ਇੰਨਾ ਵੈਲ ਆਰਗੇਨਾਈਜ਼ਡ ਫੰਕਸ਼ਨ
ਜਿਹਦਾ ਬਾਈ ਪ੍ਰੋਡਕਟ ਹੈਗਾ ਸਿੱਖ ਅਵੇਅਰਨੈਸ ਵਧੂਗੀ ਕਮਿਊਨਿਟੀ ਦੇ ਵਿੱਚ, ਬਹੁਤ ਹੀ ਅੱਛੀ ਚੀਜ਼ ਹੈਗੀ ਹੈ। ਹੋਪਫੁਲੀ ਸਾਰੇ ਯੂਥ ਨੂੰ ਇਨਕਰੇਜਮੈਂਟ ਮਿਲੂਗਾ ਫਰਮ ਦਿਸ। ਹਾਂਜੀ ਹਾਂਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਇੱਥੇ ਕਾਰਟਰੇਟ ਨਿਊ ਜਰਸੀ ਦੇ ਵਿੱਚ ਜਿਹੜੀ ਵਿਸਾਖੀ ਦੇ ਦਿਹਾੜੇ ਨੂੰ ਲੈ ਕੇ ਪਰੇਡ ਨਿਕਲ ਰਹੀ ਹੈ, ਨਗਰ ਕੀਰਤਨ, ਅੱਜ ਉਹਦੇ ਵਿੱਚ ਸ਼ਮੂਲੀਅਤ ਕਰ ਰਹੇ ਹਾਂ ਤੇ ਬਹੁਤ ਹੀ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਅੱਜ ਇੱਕ ਸਿੱਖ, ਇੱਕ ਵੱਖਰੀ ਕੌਮ ਦੀ ਗਵਾਹੀ ਭਰ ਰਿਹਾ ਹੈ। ਤੇ ਸਾਡੀਆਂ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੀਆਂ ਨੇ ਉਹਨਾਂ ਦੀ ਖਿੱਚ ਦਾ ਕੇਂਦਰ ਇਹ ਫਲੋਟ ਹੈਗੇ ਆ ਜਿਹੜੇ 2020 ਰੈਫਰੈਂਡਮ ਵਾਲੇ ਅਤੇ ਸ਼ਹੀਦ ਸਿੰਘਾਂ ਦੀਆਂ ਫੋਟੋਆਂ ਅਤੇ ਜਿਹੜੇ ਸਿੰਘ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਦੇ ਵੱਖ ਵੱਖਰੇ ਫਲੋਟ ਨੇ ਇਸ ਨਗਰ ਕੀਰਤਨ ਦੇ ਵਿੱਚ। ਇਹ ਕੌਮ ਦੀ ਉਸ ਆਜ਼ਾਦੀ ਦੀ ਗੱਲਬਾਤ ਕਰ ਰਹੇ ਨੇ। ਜੂਨ 1984 ਨੂੰ ਦਰਬਾਰ ਸਾਹਿਬ ਦੇ ਉੱਤੇ ਭਾਰਤੀ ਹਕੂਮਤ ਨੇ ਹਮਲਾ ਕੀਤਾ ਹੈ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਉਸ ਦਿਨ ਇਹ ਗੱਲ ਆਖੀ ਸੀ ਕਿ ਅੱਜ ਤੋਂ ਖਾਲਿਸਤਾਨ ਦੀ ਨੀਂਹ ਰੱਖੀ ਗਈ। ਉਸ ਖਾਲਿਸਤਾਨ ਦੀ ਨੀਂਹ ਦੇ ਉੱਤੇ 1.5 ਲੱਖ ਤੋਂ ਵੱਧ ਸਿੰਘਾਂ ਸਿੰਘਣੀਆਂ ਨੇ ਆਪਣੀਆਂ ਕੁਰਬਾਨੀਆਂ ਕੀਤੀਆਂ ਤੇ ਉਹਨਾਂ ਕੁਰਬਾਨੀਆਂ ਦਾ ਜਿਹੜਾ ਫਲ ਆ, ਉਹਨਾਂ ਕੁਰਬਾਨੀਆਂ ਦਾ ਉਸ ਡੁੱਲੇ ਖੂਨ ਦਾ ਹੱਕ ਅਸੀਂ ਕੌਮ ਦਾ ਘਰ ਖਾਲਿਸਤਾਨ ਬਣਾ ਕੇ ਹੀ ਲਵਾਂਗੇ। ਇਹ ਇੱਕ ਸਾਡੇ ਪੰਥ ਨੂੰ ਸਾਡੇ ਸਾਰਿਆਂ ਸਿੰਘਾਂ ਦਾ ਵਾਅਦਾ ਹੈ ਕਿ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ, ਕੌਮ ਨੂੰ ਖੱਜਲ ਖੁਆਰੀਆਂ ਸਹਿਣੀਆਂ ਪੈ ਰਹੀਆਂ ਨੇ, ਇਹਨਾਂ ਦਾ ਇੱਕੋ ਇੱਕ ਹੱਲ ਆ ਖਾਲਿਸਤਾਨ ਦੀ ਪ੍ਰਾਪਤੀ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹਨਾਂ ਸਾਰਿਆਂ ਸਿੰਘਾਂ ਨੂੰ ਚੜ੍ਹਦੀ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਤੁਸੀਂ ਦੇਖੀ ਕਾਰਟਰੇਟ ਨਿਊ ਜਰਸੀ ਦੇ ਸਿੱਖ ਡੇ ਪਰੇਡ, ਜਿਸ ਵਿੱਚ ਸਿੱਖ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ। ਹੁਣ ਇਸ ਸਿੱਖ ਡੇ ਪਰੇਡ ਦਾ ਜੋ ਐਂਡ ਹੋਣ ਜਾ ਰਿਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਹੇਠ, ਜਿਹੜਾ ਕਿ ਕਾਰਟਰੇਟ ਪਾਰਕ ਵਿੱਚ ਹੋਵੇਗਾ। ਇਸ ਤੋਂ ਬਾਅਦ ਸਟੇਜ ਦੀ ਕਾਰਵਾਈ ਹੋਵੇਗੀ, ਜਿਸ ਵਿੱਚ ਵੱਖ-ਵੱਖ ਪੰਥਕ ਜਥੇਬੰਦੀਆਂ ਇਸ ਵਿੱਚ ਸ਼ਮੂਲੀਅਤ ਕਰ ਰਹੀਆਂ ਹਨ, ਆਪਣੇ ਵਿਚਾਰ ਦੇ ਰਹੀਆਂ ਹਨ। ਆਓ ਹੁਣ ਆਪਾਂ ਇਸ ਦਾ ਵੀ ਹਿੱਸਾ ਬਣਦੇ ਹਾਂ। ਥੈਂਕ ਯੂ ਸੋ ਮਚ। ਨੇਕੀ ਮੌਤ ਨੂੰ ਵਾਜਾ ਮਾਰਦਾ ਹੈ। ਪਿਆਰੇ ਖਾਲਸਾ ਜੀ, ਜਿਹੜੇ ਇਹੋ ਜਿਹੇ ਬੰਦੇ ਹੋਇਆ ਕਰਦੇ ਨੇ ਉਹਨਾਂ ਦਾ ਹਸ਼ਰ ਜਿਵੇਂ ਮੱਸੇ ਦਾ ਹੋਇਆ ਸੀ ਇਸੇ ਤਰ੍ਹਾਂ ਦਾ ਹੋਇਆ ਕਰ। ਮੱਸੇ ਰੰਗਨ ਨੂੰ ਫਲ ਭੁਗਤਾਉਣ ਵਾਸਤੇ ਆਪ ਬੀਕਾਨੇਰ ਦੇ ਜੰਗਲਾਂ ਤੋਂ ਚੱਲ ਕੇ ਸਿੰਘ ਪਹੁੰਚੇ ਸਨ ਤੇ ਬੱਕਰੇ ਰੰਗ ਵਿੱਚ ਢਕਾ ਦਿੱਤਾ। ਪਤਾ ਲੱਗ ਗਿਆ ਸੀ ਕਿ ਜਿਹੜਾ ਕੌਮ ਦੇ ਨਾਲ ਮੱਥਾ ਲਾਵੇਗਾ, ਜਿਹੜਾ ਗੁਰੂ ਧਾਮਾਂ ਦੇ ਉੱਤੇ ਨਜਾਇਜ਼ ਕਬਜ਼ਾ ਕਰੇਗਾ, ਉਹਦਾ ਹਾਲ ਕੀ ਹੋਇਆ ਕਰਦਾ ਏ। ਤੇ ਨੇਕੀ ਕੁੱਤਾ
ਨਿਊਜ਼ੀਲੈਂਡ ਦੇ ਵਿੱਚ ਆਪਣੇ ਸਟੂਡੀਓ ਵਿੱਚ ਬੈਠ ਕੇ ਜਿਹੜਾ ਬਾਹਰ ਨਹੀਂ ਨਿਕਲਦਾ ਤੇ ਨਾ ਕਿਸੇ ਦੇ ਲੱਗਦਾ ਮੱਥੇ, ਆਪਣੇ ਵੱਲੋਂ ਜੋ ਬਕਵਾਸ ਇਹਦੇ ਮੂੰਹ ਚ ਆਉਂਦੀ ਹੈ ਕਰਦਾ ਏ। ਸਿੰਘ ਵੀ ਉਡੀਕ ਕਰਦੇ ਨੇ ਆ ਨੇਕੀ ਕਦੋਂ ਬਾਹਰ ਆਵੇ ਤੇ ਇਹਦੇ ਕੀਤੇ ਹੋਏ ਕਰਮਾਂ ਦਾ ਫਲ ਇਹਨੂੰ ਭੁਗਤਾਇਆ ਜਾਵੇ। ਸਿੰਘ ਵੀ ਉਡੀਕਦੇ ਨੇ ਸਮਾਂ ਇਹਦੇ ਕੀਤੇ 16 ਦੀਆਂ ਪੂਰੀਆਂ ਤਿਆਰੀਆਂ ਹੋਈਆਂ ਪਈਆਂ। ਜਿਹੜੇ ਖਾਲਸਾ ਜੀ ਇਹੋ ਜਿਹੇ ਕੁੱਤੇ ਜਿਹੜੇ ਅੱਜ ਕਮੈਂਟ ਕਰਦੇ ਨੇ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਨੇ ਸਿੱਖ ਰਾਜ ਦਾ, ਜਿਨ੍ਹਾਂ ਨੇ ਆਪਣੇ ਰਾਜ ਦਾ ਸੰਕਲਪ ਲਿਆ, ਜਿਨ੍ਹਾਂ ਨੇ ਮਨ ਦੇ ਸੁਪਨੇ ਸੰਜੋਏ ਨੇ, ਅੱਜ ਕਦੇ ਸਿੱਖ ਕੌਮ ਦਾ ਆਪਣਾ ਰਾਜ ਆਵੇਗਾ ਤੇ ਉਸ ਟਾਈਮ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਆ ਲਾਲ ਕਿਲੇ ਤੇ ਝੁੱਲਣਗੇ। ਇਹ ਅੱਜ ਕੋਈ ਗੱਲਾਂ ਐਵੇਂ ਨਹੀਂ, ਇਹ ਮਹਾਪੁਰਸ਼ਾਂ ਦੇ ਮਨ ਦਾ ਖਿਆਲ ਸੀ ਤੇ ਨੇਕੀ ਕੁੱਤੇ ਵਰਗੇ ਹੋਰ ਕਈ ਕੁੱਤੇ ਜਿਹੜੇ ਭੌਂਕਦੇ ਨੇ, ਕਿਤੇ ਸੰਤ ਬਾਬਾ ਜਰਨੈਲ ਸਿੰਘ ਜੀ ਸਰੀਰ ਵਿੱਚ ਹੁੰਦੇ, ਆ ਕਿਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਰਦਾਰ ਜਗਤਾਰ ਸਿੰਘ ਜੀ ਹਵਾਰਾ ਜੇਲ੍ਹ ਵਿੱਚ ਨਾ ਬੈਠੇ ਹੁੰਦੇ, ਕਿਤੇ ਬਾਹਰ ਹੁੰਦੇ ਤੇ ਫਿਰ ਵੇਖਦੇ ਕਿ ਇਹੋ ਜਿਹੇ ਦੁੱਕੀ ਟਿੱਕੀ ਪੰਜਾਬ ਚ ਕਿਵੇਂ ਸਾਹ ਲੈਂਦੀ। ਆਓ ਸਰਵਣ ਕਰੋ, ਦੁੱਕੀ ਟਿੱਕੀ ਨਹੀਂ ਸੀ ਰਹਿਣੀ ਜੇ ਪਿੰਡਰਾਂ ਵਾਲਾ ਸ਼ੇਰ ਹੁੰਦਾ। ਤੁਹਾਡੀ ਸੇਵਾ ਤੇ ਤੁਹਾਡੀ ਜਥਾ ਇਹੋ ਵਿਆਰ ਕਰਿਆ ਜੀ। ਅੱਜ ਪੰਥ ਨੂੰ ਹਰੋੜਾ ਹੋਣ ਪੂਰੀਆਂ ਨਾ ਥੋੜਾ, ਅੱਜ ਪੰਥ ਨੂੰ ਹਰੋੜਾ ਹੋਣ ਪੂਰੀਆਂ ਨਾ ਥੋੜਾ, ਅੱਜ ਪੰਥ ਨੂੰ ਹਰੋੜਾ ਹੋਣ ਪੂਰੀਆਂ ਨਾ ਥੋੜਾ, ਅੱਜ ਪੰਥ ਨੂੰ ਹਰੋੜਾ ਹੋਣ ਪੂਰੀਆਂ ਨਾ ਥੋੜਾ। ਮੇਰੀ ਖੰਗ ਨਾ ਕਰੇ ਕਿਤੇ ਜੇਲ੍ਹ ਵਿੱਚ ਜੇ ਬੈਠਾ ਹੁੰਦਾ ਨਾ ਹਮਾਰਾ। ਦੁੱਕੀ ਟਿੱਕੀ ਨੇ ਜ਼ਿਰਣੇ ਅੱਜ ਪਿੰਡ ਵਾਲਾ ਸ਼ੇਰ ਕੋਲੇ ਆ ਜਵੇ ਦੁਬਾਰਾ। ਦੁੱਕੀ ਟਿੱਕੀ ਨੇ ਜ਼ਿਰਣੇ ਅੱਜ ਪਿੰਡ ਵਾਲਾ ਸ਼ੇਰ ਕੋਲੇ ਆ ਜਵੇ ਦੁਬਾਰਾ। ਦੁੱਕੀ ਟਿੱਕੀ ਨੇ ਜ਼ਿਰਣੇ ਅੱਜ ਪਿੰਡ ਵਾਲਾ ਸ਼ੇਰ ਕੋਲੇ ਆ ਜਵੇ ਦੁਬਾਰਾ। ਅੱਜ ਪੰਥ ਨੂੰ ਹਲੋੜਾ ਹੋਣ ਪੂਰੀਆਂ ਨਾ ਥੋੜਾ, ਅੱਜ ਪੰਥ ਨੂੰ ਹਲੋੜਾ ਹੋਣ ਪੂਰੀਆਂ ਨਾ ਥੋੜਾ, ਅੱਜ ਪੰਥ ਨੂੰ ਹਲੋੜਾ ਹੋਣ ਪੂਰੀਆਂ ਨਾ ਥੋੜਾ, ਅੱਜ ਪੰਥ ਨੂੰ ਹਲੋੜਾ ਹੋਣ ਪੂਰੀਆਂ ਨਾ ਥੋੜਾ। ਮੇਰੀ ਖੱਕ ਦਾ ਨਾ ਕਰੇ ਕਿਤੇ ਜੇਲ੍ਹ ਵਿੱਚ ਜੇ ਬੈਠਾ ਹੁੰਦਾ ਨਾ ਹਮਾਰਾ। ਦੁੱਕੀ ਟਿੱਕੀ ਨੇ ਜ਼ਿਰਣੇ ਅੱਜ ਪਿੰਡ ਵਾਲਾ ਸ਼ੇਰ ਮੁੰਡੇ ਆ ਜਵੇ ਦੁਬਾਰਾ। ਦੁੱਕੀ ਟਿੱਕੀ ਨੇ ਜ਼ਿਰਣੇ ਅੱਜ ਪਿੰਡ ਵਾਲਾ ਸ਼ੇਰ ਕੋਲ ਆ ਜਵੇ ਦੁਬਾਰਾ। ਖਾਲਸਾ ਡੇ ਪਰੇਡ ਕਾਟਰੇਟ ਦੀ ਹਾਜ਼ਰੀ ਭਰਨ ਵਾਸਤੇ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਤੋਂ ਨਿਊਯਾਰਕ ਦੀ ਧਰਤੀ ਤੋਂ ਚੱਲ ਕੇ ਬਹੁਤ ਸਾਰੀਆਂ ਸਿੱਖ ਸੰਗਤਾਂ ਪਹੁੰਚੀਆਂ ਨੇ। ਪ੍ਰਬੰਧਕ ਵੀਰਾਂ ਵੱਲੋਂ ਆਏ ਹੋਏ ਸਤਿਕਾਰਯੋਗ ਵੀਰਾਂ ਨੂੰ ਜੀ ਆਇਆਂ ਧੰਨਵਾਦ ਕਿਹਾ ਜਾਂਦਾ ਹੈ। ਬੇਅੰਤ ਮਾਂ ਭੇਟਾ ਕੀਤੀ ਸਤਿਗੁਰੂ ਹਾਜ਼ਰੀ ਤੇ ਪ੍ਰਵਾਨ ਕਰਨ ਜੀ। ਆਓ ਸਰਵਣ ਕਰੋ, ਢਾਡੀ ਜਥਾ ਅਗਲੀਆਂ ਲਾਈਨਾਂ ਨੂੰ ਇਉਂ ਦੱਸ ਰਿਹਾ। ਇਹਨਾਂ ਸ਼ਰਾਂ ਮੋਰੇ ਬੈਰੀ ਜਾਂਦਾ ਕਰੇ ਖੰਗ ਸੀ, ਕਰੇ ਜੋ ਸ਼ਰਾਰਤਾਂ ਇਹ ਦਿਲ ਤੇ ਪੁੱਠਾ ਟੰਗ ਸੀ। ਇਹਨਾਂ ਸ਼ਰਾਂ ਮੋਰੇ ਬੈਰੀ ਜਾਂਦਾ ਜਦੋਂ ਖੰਗ ਸੀ, ਕਰੇ ਜੋ ਸ਼ਰਾਰਤਾਂ ਇਹ ਦਿਲ ਤੇ ਪੁੱਠਾ ਟੰਗ ਸੀ। ਇਹਨਾਂ ਸ਼ਰਾਂ ਮੋਰੇ ਬੈਰੀ ਜਾਂਦਾ ਕਰੇ ਖੰਗ ਸੀ, ਕਰੇ ਜੋ ਸ਼ਰਾਰਤਾਂ ਇਹ ਦਿਲ ਤੇ ਪੁੱਠਾ ਟੰਗ ਸੀ। ਇਹਨਾਂ ਸ਼ਰਾਂ ਮੋਰੇ ਬੈਰੀ ਜਾਂਦਾ ਕਦੋਂ ਖੰਗ ਸੀ, ਕਰੇ ਜੋ ਸ਼ਰਾਰਤਾਂ ਇਹ ਦਿਲ ਤੇ ਪੁੱਠਾ ਟੰਗ ਸੀ। ਅੱਜ ਗਿੱਦੜਾਂ ਦੇ ਘੇਰੇ ਵਿੱਚ ਪੰਥ ਖਾਲਸਾ ਕੋਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਸਭ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ। ਨਾਲ ਹੀ ਮੈਂ ਆਪ ਸਭ ਦੇ ਕਰਨਾ ਚ ਬੇਨਤੀ ਕਰਾਂ ਕਿ ਜਿਹੜੇ ਵੀਰ ਪ੍ਰਸ਼ਾਦਾ ਪਾਣੀ ਛਕ ਲਿਆ ਉਹ ਅੱਗੇ ਕੁਰਸੀਆਂ ਪਈਆਂ ਨੇ, ਸੋ ਆ ਕੇ ਪਲੀਜ਼ ਇੱਥੇ ਸੱਜਣ ਦੀ ਕਿਰਪਾਲਤਾ ਕਰੋ। ਕਾਟੇ ਟਾਊਨ ਦੇ ਜਿਹੜੇ ਮੇਅਰ ਨੇ ਆਨਰੇਬਲ ਡੇਨੀਅਲ ਜੇਰੀ ਨੇ, ਉਹਨਾਂ ਦੇ ਨਾਲ ਉਹਨਾਂ ਦੇ ਕੌਂਸਲ ਮੈਂਬਰ, ਨਿਊ ਜਰਸੀ ਸਟੇਟ ਦੇ ਅਟਾਰਨੀ ਜਨਰਲ ਗੁਰਬੀਰ ਸਿੰਘ ਜੀ ਗਰੇਵਾਲ, ਸੋ ਨਾਲ ਹੋਰ ਜਿਹੜੇ ਪਤਵੰਤੇ ਨੇ ਉਹ ਆਪਾਂ ਉਹਨਾਂ ਦੇ ਵਿਚਾਰ ਸਰਵਣ ਕਰਦੇ ਆ। ਸੋ ਮੈਂ ਫੇਰ ਤੋਂ ਆਪ ਸਭ ਦੇ ਚਰਨਾਂ 'ਚ ਬੇਨਤੀ ਆ ਕਿ ਆਪ ਜੀ ਅੱਗੇ ਆ ਕੇ ਜਿਹੜੀਆਂ ਕੁਰਸੀਆਂ ਲੱਗੀਆਂ ਉੱਤੇ ਸਜਣ ਦੀ ਕਿਰਪਾਲਤਾ ਕਰੋ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਜਿਹੜੇ ਚੇਅਰਮੈਨ ਨੇ ਸਰਦਾਰ ਹਰਦਿਆਲ ਸਿੰਘ ਜੀ ਜੋਲ, ਉਹ ਮੇਅਰ ਨੂੰ ਇੰਟਰੋਡਿਊਸ ਕਰਾਉਣਗੇ। ਉਹਨਾਂ ਤੋਂ ਫਿਰ ਗਾਂ ਜਿਸ ਤਰ੍ਹਾਂ ਸਟੇਜ ਦੀ ਕਾਰਵਾਈ ਆਪ ਨੂੰ ਜਾਣੂ ਪਾਇਆ ਜਾਊਗਾ। ਸਰਦਾਰ ਹਰਦਿਆਲ ਸਿੰਘ ਜੀ ਜੋਲ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Good afternoon, ladies and gentlemen. You know, I am asked to introduce our Honorable Mayor of the Borough of Carteret. And it's a kind of joke because he is in the chair for the last 16 years. And every child, youth and the seniors know about him. He needs no introduction. I will say a couple words what he has done so far and what the planning is there, but it is beyond description. I don't want to mention each and everything, but only on yesterday on the waterfront, our senator and the congressman with the mayor, they gave us $6 million for the marina. This is just a little one example that how much money he is bringing to the town to develop it. Anybody who goes around the town will notice every street, so many streets being paved, waterfront, 12 exits of the turnpike, the parks, new roads, new trees, new lights, you name it. It is beyond description. I am in town about 48 years and I know the town very well. We respect and we pray the Vaheguru, the Almighty, give him strength, give him long life, and we don't want to lose him. I know he may go up as a governor or whatever, but we don't want to lose him because we need him for years and years to come. By the way, this year we're going to elect him again for the next 4 years. Election is due in November. But it's all about him. But now the community is here, I would like to convey a couple messages. In very brief, only 3 messages. One message is, please give the maximum possible good education to your children. The good education is very, very important. And secondly, regardless of your differences, when there is a question of the community, question of our nation, please be together. Unity, unity and unity. And the third one, not the last one, not the least, you try to get in the local government participation, become part of the decision-making process so we can solve our issues ourselves. And that's all about it. I don't want to take too much time. I know there are so many speakers to give the ideas. Now I request our Honorable Mayor, Mr. Ryman, please come on the stage and share your words. Just Mr. Mayor, please come on. Thank you very much. Thank you, Hardell. It's always a pleasure to have you with us. Hardell just came back from Punjab. Were you counting your money over there? Yes, I did.
Waheguru Ji Ka Khalsa, Waheguru Ji Ki Fateh. Good afternoon, everyone, and welcome to our Carteret Park and our annual Sikh Day festivities. It's always a pleasure and honor to be with members of our community and members of the Sikh faith, a peaceful community that's called Carteret home for over 30 years. You know, when you look around this diverse town, ranked in the state as one of the top 10 most diverse towns around the state, we have members of our community that have come here from every continent and nearly every nation. They share faiths from around the world, Christians and Jews, Muslims, Sikhs and Hindus, and so many others that call Carteret home. We're fortunate to have a community that focuses on education, focuses on rebuilding our parks and infrastructure, providing for our senior citizens and providing for our youth. Today we celebrate the Sikh faith, the Sikh community, your contributions to our society. For Carteret is indeed a melting pot and has been for so many, many years. In the 50s and the 60s, it was Eastern Europeans moving over here. In the 70s and 80s, it was members of South America and Central America countries. Today we have an influx of members of the Sikh community from India, the Hindu community, and of course the Pakistani friends, as well as Egyptians and so many others. I'm happy to be here today to take part in our 12th annual festival, our 12th annual parade, and Sikh flag raising. And I'm most happy to be here today to introduce a special guest who is joining us. I think we have room for about one more mic, gentlemen. Any more mics? It's my pleasure to introduce a special guest taking the time to be with us today, someone who serves us at the state level as the top law enforcement officer in New Jersey, overseeing over 8,000 members of the law and public safety, overseeing the state police. He is the first Sikh Attorney General in the entire nation and was the first Sikh County prosecutor from Bergen County prior to that. Please welcome someone representing not just himself and Governor Murphy, but all that's right with the state of New Jersey and the public safety and those serving in law enforcement, our Attorney General, Gurba Grewal. General. Waheguru Ji Ka Khalsa, Waheguru Ji Ki Fateh. Mayor, thank you very much for that kind introduction, and thank you for everything that you do for this community, for Carteret, and for the Sikh community. You know, as I was walking here, I felt incredibly proud to be here, not just as the Attorney General of New Jersey, but as a proud Sikh American. Because what I saw today gave me so much hope. What I saw today lifted my spirits. As we say, I felt the Chardi Kala spirit today, walking and marching with so many Sikhs. And I remarked to somebody that only if we had these types of parades in all of our communities here in New Jersey, where we have Sikhs living together, where we can show each other that you can thrive in the United States, you can thrive in these communities with your Sikhi intact, that there is support for you to do so, that we are here to lift each other up. I think so many more of our youth would not have gotten away from Sikhi. And so I'm encouraged by seeing all of our young Sikh boys and girls wearing their patkas and keeping their kesh. It's so encouraging to me to see that today because, you know, so many of our families, all of our families, the mayor talked about the history of migration here in Carteret. The immigrants who came before us, the Sikhs, everyone came here in pursuit of the American dream. The American dream, that notion that no matter where you come from, no matter what you believe, no matter what you look like, that you can succeed in this country if you're ready to work hard. That any educational opportunity is available to you if you're ready to work hard. It doesn't matter where you came from, what you believe, or how you believe. That any economic opportunity is available for you. That you don't have to compromise your identity to achieve success in this country. And I know better than most people that at times it feels like that American dream is not available to us. That at times we feel that we have to compromise our identity to succeed in this country. That at times it feels as if that our identities are under attack when bias crimes and hate crimes and other incidents motivated by this type of negativity are perpetrated against our communities and other minority communities.
And at times it might feel that to get ahead, you have to sacrifice your identity. That the American dream is not available to us any longer. I'm here to tell everyone, not just in Carteret, not just in the Sikh community, but in New Jersey, that in this state, the American dream is alive and it's well. It's alive and well because we have a governor like Phil Murphy, who believes in a stronger and fairer New Jersey, who's assembled the most diverse cabinet in the history of this state and perhaps the country, who's appointed the first Sikh American Attorney General in the history of the United States. I'm proof that you don't have to sacrifice anything to achieve success. And if people are using that excuse, I just don't buy it. It's an excuse. You have to stay strong. So what I would encourage everyone, like Uncle said, we have to participate. Representation matters. Because just because things are right in New Jersey, that we are succeeding and thriving here, there are so many negative forces in this country right now. There's so much negativity coming out of Washington, D.C., that there is an assault on immigrant communities, that immigrant communities are being driven into the shadows. What we have to do is participate. Participate at the local level. Participate on your school boards. Participate on your committees. Get involved. Because as we start participating, as we start getting involved, as those committees and those councils and those governing bodies and the legislature starts looking like us and the diversity of this state, then hate crimes and hatred and intolerance are a thing of the past, and acceptance becomes the norm. That's why I chose the career I did as a federal prosecutor first, then as a county prosecutor, and that's why I pursued this opportunity now with my Sikh key intact. Every day I get to go to the Hughes Justice Complex, lead the Department of Public Safety. Nearly 8,000 men and women, including the state police, the Division of Civil Rights, the Division of Consumer Affairs, so many groups looking the way I do. And if there's any problems that anyone has in any of our communities, I encourage them to reach out to me, to reach out to the state police, to reach out to the Division of Civil Rights, the Division of Criminal Justice, because in this state, we stand ready to protect all our communities. So with that, I want to thank everyone for having me here this afternoon. Waheguru Ji Ka Khalsa, Waheguru Ji Ki Fateh. Thank you, General. Give him a round of applause. Living the American dream. Thank you. Let me take a moment to introduce for a wave some dignitaries that are with us today. Councilman A.J. Johal for a wave. The rest of the council had to run. They had other events this afternoon. I also want to recognize Jasbir Judge, an elected member of the Board of Education, also representing the Sikh community. Give him a round of applause. Are we ready to continue? Let's bring up Satnam Virk, the president of Dashmesh Lanmar. Satnam? ਸੋ ਸਭ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਾਂ ਕਿ ਬੱਚੀ ਸਟੇਜ ਤੇ ਹੈ ਇੱਕ ਛੋਟੀ ਉਹ ਗਵਾਚ ਗਈ ਹੈ ਤੇ ਉਹਦੇ ਪੇਰੈਂਟਸ ਨੂੰ ਬੇਨਤੀ ਆ ਵੀ ਆ ਸਟੇਜ ਤੇ ਉੱਪਰ ਅਮਨਦੀਪ ਕੌਰ ਉਹਦਾ ਨਾਮ ਆ ਸੋ ਜਿਹਦੀ ਇਹ ਬੱਚੀ ਆ ਪਲੀਜ਼ ਆ ਕੇ ਕੰਟੈਕਟ ਕਰ ਲਓ ਸਾਡੇ ਨਾਲ ਸੋ ਬਹੁਤ ਬਹੁਤ ਧੰਨਵਾਦ ਸੋ ਹੁਣ ਮੈਂ ਬੇਨਤੀ ਕਰਾਂ I request Mr. Daniel J. Rehman, people of our community will honor our mayor. Mr. Mayor, you want your words? Thank you for this recognition. And on behalf of our entire community, we'd like to thank all of our friends in the Sikh community for all that they do each and every day to make Carteret a better place. Thank you. God bless you all.
ਬਹੁਤ ਬਹੁਤ ਧੰਨਵਾਦ। ਸਾਡੇ ਸਿਟੀ ਦੇ ਮੇਅਰ ਦਾ ਹੁਣ ਮੈਂ ਬੇਨਤੀ ਕਰਾਂ, ਸਾਡੇ ਸਿਟੀ ਦੇ ਪਹਿਲੇ ਸਿੱਖ ਕੌਂਸਲਮੈਨ ਸਰਦਾਰ ਅਜਮੇਰ ਸਿੰਘ ਜੀ ਜੋਹਲ, ਉਹਨਾਂ ਨੂੰ ਗੁਰੂ ਘਰ ਦੇ ਪ੍ਰਬੰਧਕ ਤੇ ਪਤਵੰਤੇ ਸੱਜਣ ਸਨਮਾਨਿਤ ਕਰਨਗੇ ਜੀ। And I'll ask Mr. Gurveer Singh and our mayor to recognize Sardar Ajmer Singh Johal. Thank you ji. So ਮੈਂ ਬੇਨਤੀ ਕਰਾਂ ਸਾਡੇ ਬੋਰਡ ਆਫ ਐਜੂਕੇਸ਼ਨ ਦੇ ਮੈਂਬਰ ਸਰਦਾਰ ਜਸਵੀਰ ਸਿੰਘ ਜੱਜ, ਉਹ ਵੀ ਆ ਕੇ ਜਿਹੜੀ ਰਿਕਗਨਾਈਜੇਸ਼ਨ ਆ ਦੋਨਾਂ ਗੁਰੂ ਘਰਾਂ ਵੱਲੋਂ ਸਿੱਖ ਕਮਿਊਨਿਟੀ ਵੱਲੋਂ ਆਪਣੀ ਪ੍ਰਾਪਤ ਕਰਨ ਜੀ। ਸੋ ਹੁਣ ਮੈਂ ਬੇਨਤੀ ਕਰਾਂ ਗੁਰਦੁਆਰਾ ਸਿੱਖ ਕਲਚਰ ਦੇ ਪ੍ਰੈਜ਼ੀਡੈਂਟ ਸਰਦਾਰ ਕੁਲਦੀਪ ਸਿੰਘ ਢਿੱਲੋਂ 2-4 ਮਿੰਟ ਵਾਸਤੇ ਸੰਗਤਾਂ ਨੂੰ ਸੰਬੋਧਨ ਹੋਣਗੇ ਜੀ। ਸਰਦਾਰ ਕੁਲਦੀਪ ਸਿੰਘ ਢਿੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਨਿਊ ਜਰਸੀ ਦੇ ਸੰਗਤ ਅਤੇ ਗੁਰੂ ਘਰ ਦੋਵਾਂ ਦੀਆਂ ਕਮੇਟੀਆਂ ਜੋ ਕਿ 12ਵੀਂ ਸਿੱਖ ਡੇ ਪਰੇਡ ਜਿਨ੍ਹਾਂ ਨੇ ਕਾਰਟਰੇਟ ਸਿਟੀ ਵਿੱਚ ਆਯੋਜਨ ਕੀਤੀ ਹੈ, ਵਧਾਈ ਦੇ ਪਾਤਰ ਹਨ। ਮੈਂ ਸਮੁੱਚੀ ਇੱਥੋਂ ਦੀ ਸਾਧ ਸੰਗਤ ਨੂੰ ਸਿੱਖ ਕਲਚਰ ਸੁਸਾਇਟੀ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਅਤੇ ਸਮੁੱਚੀ ਸਾਧ ਸੰਗਤ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ। ਬੜੀ ਖੁਸ਼ੀ ਹੁੰਦੀ ਹੈ ਜਦੋਂ ਆਪਣੀ ਸਿੱਖ ਕਮਿਊਨਿਟੀ ਅੱਜ ਕਾਰਟਰੇਟ ਵਿੱਚ ਨਿਊ ਜਰਸੀ ਦੀ ਸਟੇਟ ਵਿੱਚ ਇਹਨਾਂ ਨੇ ਜੋ ਕੇਸਰੀ ਦਸਤਾਰਾਂ, ਭੈਣਾਂ ਨੇ ਕੇਸਰੀ ਦੁਪੱਟੇ ਲੈ ਕੇ ਇਸ ਪਰੇਡ ਵਿੱਚ ਸ਼ਾਮਲ ਹੋਏ ਹਨ। ਮੈਂ ਕਈ ਵਾਰੀ ਸੋਚਦਾ ਹੁੰਦਾ ਹਾਂ ਕਿ ਜਦੋਂ ਅੱਜ ਤੋਂ 20-25 ਸਾਲ ਪਹਿਲਾਂ ਅਸੀਂ ਨਿਊਯਾਰਕ ਵਿੱਚ ਪੱਗ ਬੰਨ੍ਹ ਕੇ ਕੰਮ ਕਰਦੇ ਸਾਂ ਤੇ ਕੋਈ ਟਾਵਾਂ ਵੀਰ ਸਟਰੀਟ ਤੇ ਜਾਂ ਸਾਨੂੰ ਕੰਮ ਤੇ ਮਿਲਦਾ ਹੁੰਦਾ ਸੀ, ਪਰ ਅੱਜ ਤੁਸੀਂ ਦੇਖਿਆ ਹੋਵੇਗਾ ਕਿ ਕਿਸ ਤਰ੍ਹਾਂ ਇਹ ਤੁਹਾਡਾ ਜੋ ਠਾਠਾ ਮਾਰਦਾ ਇਕੱਠ ਹੈ ਆਪਣੇ ਪੰਜਾਬ ਦੀ ਯਾਦ ਦਿਲਾ ਦਿੰਦਾ ਹੈ। ਬਾਕੀ ਜੋ ਸਾਡੇ ਕਮਿਊਨਿਟੀ ਨੇ ਪ੍ਰਾਪਤੀਆਂ ਕੀਤੀਆਂ ਹਨ ਉਹ ਆਪ ਸਭ ਤੁਸੀਂ ਜਾਣਦੇ ਹੋ, ਕਿਸ ਤਰ੍ਹਾਂ ਸਾਡੇ ਵੀਰ ਜਨਰਲ ਅਟਾਰਨੀ ਅਤੇ ਮੇਅਰ ਹਰ ਪਰੇਡ ਵਿੱਚ ਸ਼ਾਮਲ ਹੁੰਦੇ ਹਨ। ਇਹ ਸਭ ਆਪ ਦਾ ਅਤੇ ਜਿੰਨੀਆਂ ਵੀ ਸਾਡੀਆਂ ਗੁਰੂ ਘਰਾਂ ਦੀਆਂ ਕਮੇਟੀਆਂ, ਸਾਧ ਸੰਗਤ ਜਾਂ ਜਥੇਬੰਦੀਆਂ ਹਨ, ਇਹ ਆਪ ਸਭ ਦਾ ਉਪਰਾਲਾ ਹੈ। ਆਪ ਤੁਸੀਂ ਵਧਾਈ ਦੇ ਪਾਤਰ ਹੋ। ਮੈਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੂੰਗਾ ਕਿ ਇਸੇ ਤਰ੍ਹਾਂ ਆਪਾਂ ਸਾਰੇ ਵੀਰ ਭੈਣ ਭਰਾ ਸਿੱਖ ਕਮਿਊਨਿਟੀ ਰਲ ਮਿਲ ਕੇ ਹਰ ਜੋ ਸਿੱਖੀ ਦਾ ਕਾਰਜ ਹੈ ਉਸ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਿਆ ਕਰੀਏ। ਮੈਂ ਨਾਲ ਹੀ ਆਪ ਸਭ ਨੂੰ, ਇੱਥੋਂ ਦੀ ਮੈਨੇਜਮੈਂਟ ਨੂੰ ਅਤੇ ਸਮੁੱਚੀ ਨਿਊਯਾਰਕ ਦੀ ਸੰਗਤ ਨੂੰ ਧੰਨਵਾਦ ਵੀ ਕਰਨਾ ਚਾਹੁੰਦਾ ਹਾਂ ਕਿ ਜਦੋਂ ਅਸੀਂ ਐਜ ਏ ਸਿੱਖ ਕਲਚਰ ਸੁਸਾਇਟੀ ਵੱਲੋਂ ਸਿੱਖ ਡੇ ਪਰੇਡ ਕੱਢਦੇ ਹਾਂ ਤੇ ਤੁਸੀਂ ਸਾਡਾ ਬਹੁਤ ਯੋਗਦਾਨ ਦਿੰਦੇ ਹੋ। ਅਸੀਂ ਉਸ ਦੇ ਵੀ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ। ਨਾਲ ਹੀ ਮੈਂ ਬੇਨਤੀ ਕਰੂੰਗਾ ਕਿ ਆਪਾਂ ਜੋ ਸਿੱਖ ਕੌਮ ਤੇ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਗੁਲਾਮ ਹਾਂ।
ਅਸੀਂ ਆਪਣੇ ਜੋ ਦੂਸਰੇ ਕਾਰਜ ਹਨ ਉਸ ਦੇ ਨਾਲ ਨਾਲ ਆਪਣੀ ਜੋ ਆਜ਼ਾਦੀ ਦਾ ਸੰਘਰਸ਼ ਹੈ ਇਸ ਵਿੱਚ ਵੱਧ ਚੜ ਕੇ ਯੋਗਦਾਨ ਪਾਉਣਾ ਹੈ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਆਪਾਂ ਅਜੇ ਕੁਝ ਅਚੀਵ ਨਹੀਂ ਕੀਤਾ। ਬਿਲਕੁਲ ਗੱਲ ਗਲਤ ਹੈ। ਅੱਜ ਸਿੱਖ ਕਮਿਊਨਿਟੀ ਤੁਸੀਂ ਕੈਨੇਡਾ ਵਿੱਚ ਦੇਖਿਆ ਹੋਵੇਗਾ, ਤੁਹਾਡੇ ਆਪਣੇ ਮੰਤਰੀ ਕੈਲੀਫੋਰਨੀਆ ਵਿੱਚ ਵੇਖ ਲਓ, ਹੁਣ ਤੁਸੀਂ ਨਿਊ ਜਰਸੀ ਵਿੱਚ ਵੇਖ ਲਓ, ਨਿਊਯਾਰਕ ਵਿੱਚ ਵੇਖ ਲਓ, ਕਨੈਕਟੀਕਟ ਦੇਖ ਲਓ, ਸਾਰੀਆਂ ਸਟੇਟਾਂ ਵਿੱਚ ਹਰ ਥਾਂ ਤੇ ਗੁਰੂ ਦੀ ਕਿਰਪਾ ਨਾਲ ਆਪਾਂ ਅੱਗੇ ਜਾ ਰਹੇ ਹਾਂ। ਕਦੀ ਵੀ ਇਹ ਨਹੀਂ ਸੋਚਣਾ ਕਿ ਆਪਾਂ ਨੂੰ ਕੁਝ ਮਿਲਿਆ ਨਹੀਂ ਹੈ। ਲੋੜ ਹੈ ਬਸ ਆਪਾਂ ਨੂੰ ਇਕੱਠੇ ਹੋ ਕੇ ਹਰ ਥਾਂ ਤੇ, ਚਾਹੇ ਸਾਡੀ ਕੋਈ ਜਥੇਬੰਦੀਆਂ ਮੁਜ਼ਾਹਰਾ ਕਰ ਰਹੀਆਂ ਹਨ, ਚਾਹੇ ਅਸੀਂ ਇੱਕ ਦੂਸਰੇ ਦੇ ਨਾਲ ਸਾਡੇ ਵਿਚਾਰ ਨਹੀਂ ਮਿਲਦੇ ਹਨ, ਕੋਈ ਗੱਲ ਨਹੀਂ ਹੈ। ਆਪਾਂ ਘਰਾਂ ਵਿੱਚ ਵੀ ਕਈ ਵਾਰੀ ਵਿਚਾਰ ਨਹੀਂ ਮਿਲਦੇ, ਪਰ ਸਾਡਾ ਜੋ ਖਾਲਿਸਤਾਨ ਦਾ ਸੰਘਰਸ਼ ਹੈ ਇਹ ਸਾਡਾ ਇੱਕ ਪਰਿਵਾਰਕ ਸੰਘਰਸ਼ ਹੈ। ਇਸ ਦੇ ਵਿੱਚ ਅਸੀਂ ਸਾਰਿਆਂ ਨੇ ਰਲ ਮਿਲ ਕੇ ਕਿਤੇ ਵੀ ਜ਼ਰੂਰਤ ਪਵੇ ਵੱਧ ਚੜ ਕੇ ਇੱਕ ਦੂਸਰੇ ਦਾ ਸਾਥ ਦੇਣਾ ਹੈ। ਉਚੇਚੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਫਾਰ ਜਸਟਿਸ, ਯੂਥ ਅਮਰੀਕਾ, ਹੋਰ ਵੀ ਜਿੰਨੀਆਂ ਜਥੇਬੰਦੀਆਂ ਹਨ, ਇਹ ਮੈਂ ਘੱਟੋ ਘੱਟ 25 ਤੋਂ 27 ਸਾਲ ਤੋਂ ਦੇਖ ਰਿਹਾ ਹਾਂ ਸੰਘਰਸ਼ ਨੂੰ ਕਿਸ ਤਰ੍ਹਾਂ ਅੱਗੇ ਵਧਾ ਰਹੇ ਹਨ। ਮੈਂ ਸਿੱਖ ਕਲਚ ਸੋਸਾਇਟੀ ਵੱਲੋਂ ਪਹਿਲਾਂ ਵੀ ਕਿਹਾ ਹੈ ਕਿ ਸਿੱਖ ਕਲਚ ਸੋਸਾਇਟੀ ਇੱਕ ਪੰਥਕ ਸਟੇਜ ਹੈ। ਉੱਥੇ ਕੋਈ ਵੀ ਸਿੱਖੀ ਦਾ ਕਾਰਜ, ਚਾਹੇ ਸਾਡਾ ਖਾਲਸਤਾਨ ਦਾ ਕਾਰਜ ਹੋਵੇ, ਹਰ ਇੱਕ ਜਥੇਬੰਦੀ ਨੂੰ ਖੁੱਲ੍ਹਾ ਸੱਦਾ ਹੈ। ਜਦੋਂ ਮਰਜ਼ੀ ਆਉਣ, ਆ ਕੇ ਆਪਣੀ ਉਹ ਗੱਲ ਕਰ ਸਕਦੇ ਹਨ। ਸਤਿ ਸ੍ਰੀ ਅਕਾਲ। ਮੈਂ ਹਮੇਸ਼ਾ ਹੀ ਚਾਹੁੰਦਾ ਹਾਂ ਕਿ ਜੋ ਸਿੱਖ ਕੌਮ ਹੈ ਆਜ਼ਾਦ ਹੋਵੇ। ਅਸਲੀ ਖੁਸ਼ੀ ਸਾਨੂੰ, ਅਸਲੀ ਆਜ਼ਾਦੀ ਨੇਕ ਉਸ ਦਿਨ ਪ੍ਰਾਪਤ ਹੋਵੇਗਾ ਜਿਸ ਦਿਨ ਸਾਡਾ ਆਪਣਾ ਘਰ ਹੋਵੇਗਾ। ਮੇਰੇ ਪਿਛੇ ਵੀਰ ਬਹੁਤ ਬੁਲਾ ਰਹੇ ਹਨ, ਮੈਂ ਆਪ ਜੀ ਦਾ ਬਹੁਤ ਟਾਈਮ ਨਹੀਂ ਲੈਣਾ। ਮੈਂ ਦੁਬਾਰਾ ਆਪ ਸਮੁੱਚੀ ਸੰਗਤ ਦਾ ਔਰ ਜਿੰਨੀ ਵੀ ਇੱਥੋਂ ਦੀ ਮੈਨੇਜਮੈਂਟ ਹੈ, ਜਿਨ੍ਹਾਂ ਨੇ ਸਟੇਜ ਤੇ ਵੀ ਦੇਖੋ ਬਹੁਤ ਸੋਹਣਾ ਪ੍ਰਬੰਧ ਹੈ, ਸਾਨੂੰ ਆਪ ਸਭ ਕੁਝ ਸਿੱਖਣਾ ਚਾਹੀਦਾ ਹੈ। ਇਸੇ ਤਰ੍ਹਾਂ ਅੱਗੇ ਤੋਂ ਆਪਾਂ ਸਾਰਿਆਂ ਨੇ ਰਲ ਮਿਲ ਕੇ, ਚਾਹੇ ਨਿਊ ਜਰਸੀ ਵਿੱਚ ਕੋਈ ਪਰੇਡ ਹੈ ਜਾਂ ਮਨਾਹਟਨ ਵਿੱਚ ਸਿੱਖ ਸੁਸਾਇਟੀ ਵੱਲੋਂ ਹੈ ਜਾਂ ਹੋਰ ਕਿਸੇ ਸਿੱਖ ਜਥੇਬੰਦੀ ਵੱਲੋਂ ਹੈ, ਆਪਾਂ ਸਾਰਿਆਂ ਨੇ ਵੱਧ ਚੜ ਕੇ ਇੱਕ ਦੂਸਰੇ ਦਾ ਸਾਥ ਦੇ ਕੇ ਇਸ ਨੂੰ ਕਾਮਯਾਬ ਕਰਨਾ ਹੈ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਦੇ ਪ੍ਰਧਾਨ ਸਰਦਾਰ ਕੁਲਦੀਪ ਸਿੰਘ ਜੀ ਢਿੱਲੋਂ, ਜਿਨ੍ਹਾਂ ਨੇ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਈ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਸਾਧ ਸੰਗਤ ਜੀ, ਦੋ ਬੇਨਤੀਆਂ ਹਨ। ਡਰਾਈ ਦੇ ਵਿੱਚ ਉੱਥੇ ਪਾਰਕਿੰਗ ਦੇ ਵਿੱਚ D84 HGC ਅਤੇ ਦੂਸਰੀ ਕਾਰ ਹੈ V84 GGN। ਪੁਲਿਸ ਵਾਲਿਆਂ ਨੇ ਸਾਨੂੰ ਦੱਸਿਆ ਹੈ ਕਿ ਜੇਕਰ 15 ਮਿੰਟ ਦੇ ਵਿੱਚ ਉਹ ਗੱਡੀਆਂ ਨਾ ਮੂਵ ਕੀਤੀਆਂ ਗਈਆਂ ਤਾਂ ਉਹਨਾਂ ਨੇ ਗੱਡੀਆਂ ਤੁਹਾਡੀਆਂ ਟੋਹ ਕਰਾ ਦੇਣੀਆਂ ਹਨ। ਸੋ ਪਲੀਜ਼ ਜਿਨ੍ਹਾਂ ਦੀਆਂ ਗੱਡੀਆਂ ਹਨ ਉਹ ਜਾ ਕੇ ਉੱਥੋਂ ਆਪਣੀਆਂ ਗੱਡੀਆਂ ਨੂੰ ਮੂਵ ਕਰ ਲੈਣ। ਵਾਹਿਗੁਰੂ ਜੀ ਆਪਣੇ ਜਰਸੀ ਸਿਟੀ ਦੇ ਮੁੱਖ ਸੇਵਾਦਾਰ ਸਰਦਾਰ ਬਖਸ਼ੀਸ਼ ਸਿੰਘ ਜੀ ਮੂਦਲ, ਉਹਨਾਂ ਨੇ ਬੇਨਤੀ ਹੈ ਕਿ ਉਹ ਪੌੜੀਆਂ ਤੇ ਆਉਣ ਅਤੇ ਆਪਣੇ ਵਿਚਾਰ ਦੀ ਸਾਂਝ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ, ਅੱਜ ਦਾ ਜੋ ਕਾਟਰੇੜ ਦੀ ਧਰਤੀ ਤੇ ਜੋ ਗੁਰਦੁਆਰਾ ਦਸ਼ਮੇਸ਼ ਦਰਬਾਰ ਅਤੇ ਗੁਰਦੁਆਰਾ ਸਿੰਘ ਸਭਾ ਦੇ ਸੰਗਤਾਂ ਵੱਲੋਂ ਜਾਂ ਪ੍ਰਬੰਧਕਾਂ ਵੱਲੋਂ ਜੋ ਲਿਖਿਆ ਗਿਆ ਹੈ, ਉਹ ਬਹੁਤ ਹੀ ਚੜ੍ਹਦੀ ਕਲਾ ਵਾਲਾ ਪ੍ਰੋਗਰਾਮ ਅੱਜ ਹੈ। ਵਾਹਿਗੁਰੂ ਕਿਰਪਾ ਕਰੇ ਜੋ ਸਾਡੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦੀ ਸੋਚ, ਜਿਸ ਤਰ੍ਹਾਂ ਉਹਨਾਂ ਦਾ ਇਹ ਫੋਟੋ ਲਹਿਰਾ ਰਹੀ ਹੈ, ਇਸ ਤਰ੍ਹਾਂ ਕੌਮ ਤੇ ਲਹਿਰਾਵੇ। ਅਸੀਂ ਇਹੀ ਆਸ ਕਰਦੇ ਹਾਂ। ਸਾਧ ਸੰਗਤ ਜੀਓ, ਅੱਜ ਜੋ ਸੰਤਾਂ ਦੀ ਸੋਚ ਤੇ ਪਹਿਰਾ ਦੇਣ ਵਾਲੇ ਬਹੁਤ ਘੱਟ ਰਹਿ ਗਏ ਹਨ, ਉਹਨਾਂ ਦੀਆਂ ਫੋਟੋਆਂ ਵੇਚਣ ਵਾਲੇ ਬਹੁਤ ਹਨ। ਅਸੀਂ ਇਹੀ ਆਸ ਕਰਦੇ ਹਾਂ ਜੋ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਨੇ ਉਹ ਐਲਾਨ ਕੀਤਾ ਸੀ ਕਿ ਜਿਸ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਰਿਮੰਦਰ ਸਾਹਿਬ ਹੋ ਜਾਵੇਗੀ ਉਸ ਦਿਨ ਨੀਂਹ ਪੱਥਰ ਰੱਖਿਆ ਗਿਆ। ਉਹ ਨੀਂਹ ਪੱਥਰ ਰੱਖਿਆ ਹੈ। ਵਾਹਿਗੁਰੂ ਨੇ ਬਖਸ਼ ਪਰਮੇਸ਼ਰ ਨੇ ਕਰਨੀ ਹੈ। ਸਾਨੂੰ ਕਿਸੇ ਤੋਂ ਕੋਈ ਕਿਸੇ ਕੋ ਰਾਜ ਨਾ ਦੇ ਹੈ। ਜੋ ਲੈ ਹੈ
ਨਿਜ ਬਲ ਸਿਲੇ ਹੈ। ਪਰਮੇਸ਼ਰ ਕਿਰਪਾ ਕਰੇਗਾ। ਅਸੀਂ ਕਿ ਹਿੰਦੂਆਂ ਤੋਂ ਜਾਂ ਦੂਜਿਆਂ ਤੋਂ ਰਾਜ ਨਹੀਂ ਮੰਗਦੇ, ਅਸੀਂ ਰਾਜ ਮੰਗਦੇ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਤੋਂ। ਵਾਹਿਗੁਰੂ ਕਿਰਪਾ ਕਰ, ਆਪਣੇ ਕੌਮ ਵਿੱਚ ਪ੍ਰੇਮ ਪਿਆਰ ਅਤੇ ਏਕਤਾ ਇਤਫਾਕ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜਰਸੀ ਸਿਟੀ ਨਾਨਕ ਨਾਮ ਜਹਾਜ਼ ਦੇ ਮੁੱਖ ਸੇਵਾਦਾਰ ਭਾਈ ਬਖਸ਼ੀਸ਼ ਸਿੰਘ ਜੀ ਮੁਦਲ, ਜਿਨ੍ਹਾਂ ਨੇ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਈ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਅਤੇ ਹੁਣ ਮੈਂ ਬੇਨਤੀ ਕਰਾਂ ਭਾਈ ਗੁਰਿੰਦਰ ਸਿੰਘ ਜੀ ਮਾਨਾ, ਸਿੱਖ ਯੂਥ ਅਮਰੀਕਾ ਦੇ, ਉਹ ਪੋਡੀਅਮ ਤੇ ਆਉਣ, ਸਟੇਜ ਤੇ ਆਉਣ ਅਤੇ ਆਪਣੇ ਵਿਚਾਰਾਂ ਦੀ ਸੰਗਤਾਂ ਦੇ ਨਾਲ ਸਾਂਝ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਦਿਨ ਸਾਡੇ ਨਿਊ ਜਰਸੀ ਸਟੇਟ ਦੇ ਵਿੱਚ ਤੇ ਆਲੇ ਦੁਆਲਿਓਂ ਨਿਊਯਾਰਕ, ਫਿਲਾਡੈਲਫੀਆ ਤੋਂ ਦੂਰੋਂ ਨੇੜਿਓਂ ਚੱਲ ਕੇ ਆਈ ਸਾਧ ਸੰਗਤ ਜੀ, ਮੈਂ ਤੁਹਾਨੂੰ ਸਾਰਿਆਂ ਨੂੰ ਜਿੱਥੇ ਖਾਲਸੇ ਦੇ ਸਾਜਨਾ ਦਿਵਸ ਦੀ ਵਧਾਈ ਦਿੰਦਾ ਆ, ਉੱਥੇ ਇਸ ਕਮੇਟੀਆਂ ਨੂੰ ਜਿਨ੍ਹਾਂ ਨੇ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ, ਮੈਂ ਉਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਆ। ਜਿਹੜੀ ਚੀਜ਼ ਦੀ ਮੈਂ ਤੁਹਾਡੇ ਨਾਲ ਸਾਂਝ ਪਾਉਣੀ ਚਾਹੁੰਦਾ ਆ, ਮੇਰੇ ਮਨ ਵਿੱਚ ਇੱਕ ਗੱਲ ਹੈ, ਮੈਂ ਤੁਹਾਡੇ ਨਾਲ ਸਿਰਫ ਉਸ ਚੀਜ਼ ਬਾਰੇ ਸਾਂਝ ਪਾ ਕੇ 2 ਮਿੰਟਾਂ 'ਚ ਬੈਠ ਜਾਣਾ ਹੈ। ਮੈਂ ਤੁਹਾਡੇ ਨਾਲ ਇਸ ਗੱਲ ਦੀ ਸਾਂਝ ਪਾਉਣੀ ਚਾਹੁੰਦਾ ਆ ਕਿ ਜਿਹੜੇ ਅੱਜ ਤੋਂ 2 ਹਫ਼ਤੇ ਪਹਿਲਾਂ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਭਾਈ ਹਰਮਿੰਦਰ ਸਿੰਘ ਜੀ ਨਿਹੰਗ ਮਿੰਟੂ, ਜਿਨ੍ਹਾਂ ਨੂੰ ਹਿੰਦੁਸਤਾਨ ਦੀ ਸਰਕਾਰ ਨੇ ਜੇਲ੍ਹ ਦੇ ਅੰਦਰ, ਜੋ ਗ੍ਰਿਫਤਾਰ ਸਨ ਪਿਛਲੇ ਕਾਫੀ ਸਮੇਂ ਤੋਂ, ਜੇਲ੍ਹ ਦੇ ਅੰਦਰ ਇੱਕ ਜਿਹੜਾ ਨਵਾਂ ਤਰੀਕਾ ਲੱਭਿਆ ਆ ਖਾੜਕੂ ਸਿੰਘਾਂ ਨੂੰ, ਯੋਧਿਆਂ ਨੂੰ ਐਲੀਮੀਨੇਟ ਕਰਨ ਦਾ, ਕਿ ਉਹਨਾਂ ਦੀ ਜਿਹੜੀ ਸਰੀਰਕ ਹਾਲਤ ਆ ਉਹ ਇੰਨੀ ਖਰਾਬ ਕਰ ਦਿੱਤੀ ਜਾਵੇ ਕਿ ਉਹ ਉੱਥੇ ਹੀ ਜਿਹੜੇ ਅੰਦਰ ਨੇ ਬਗੈਰ ਗੋਲੀ ਮਾਰਨ ਤੋਂ ਬਗੈਰ ਹੀ ਜਿਹੜੇ ਅੰਦਰ ਉਹ ਮਰ ਜਾਣ। ਭਾਈ ਹਰਮਿੰਦਰ ਸਿੰਘ ਮਿੰਟੂ ਜਿਹੜੇ ਨੇ ਉਹ ਤਕਰੀਬਨ 13 ਸਾਲ ਦੀ ਉਮਰ ਦੇ ਵਿੱਚ, ਉਹਨਾਂ ਦਾ ਵਾਹ ਭਾਈ ਸੁਲਤਾਨਵਿੰਡ ਦੇ ਨਾਲ, ਕਮਰਜੀਤ ਸਿੰਘ ਸੁਲਤਾਨਵਿੰਡ ਦੇ ਨਾਲ ਉਹਨਾਂ ਦਾ ਵਾਹ ਪੈਂਦਾ ਆ। 13 ਸਾਲ ਦੀ ਉਮਰ ਤੋਂ ਭਾਈ ਹਰਮਿੰਦਰ ਸਿੰਘ ਨਿਹੰਗ ਜਿਹੜੇ ਨੇ ਉਹ ਸਿੱਖ ਸੰਘਰਸ਼ ਦੇ ਵਿੱਚ ਇਨਵੋਲਵ ਨੇ। ਉਹਨਾਂ ਨੇ ਜਿਹੜੀ ਉਹਦੀ ਜ਼ਿੰਦਗੀ ਦੀਆਂ ਪ੍ਰਾਪਤੀਆਂ ਨੇ, ਜਿੱਥੇ ਇਹ ਕਹਿ ਲਓ ਕਿ ਉਹ ਤੁਹਾਡੇ ਸਾਡੇ ਵਾਂਗ ਉਹ ਇੱਕ ਬੜੇ ਚੰਗੇ ਖਾਂਦੇ ਪੀਂਦੇ ਪਰਿਵਾਰ ਦਾ ਮੁੰਡਾ ਸੀ। ਗੋਆ ਦੇ ਵਿੱਚ ਉਹਨਾਂ ਦਾ ਇੱਕ ਕੰਸਟਰਕਸ਼ਨ ਦਾ ਬਿਜ਼ਨਸ ਸੀ, ਜਿਹੜਾ ਕਿ ਬੜਾ ਪ੍ਰਫੁੱਲਤ ਬਿਜ਼ਨਸ ਸੀਗਾ। ਉਹਦੇ ਮਾਤਾ ਪਿਤਾ ਦੀ, ਉਹਦੇ ਚਾਚੇ ਤਾਇਆਂ ਦੀ ਜਿਹੜੀ ਉੱਥੋਂ ਦੀ ਗਵਰਨਮੈਂਟਾਂ ਨੇ ਉਹਨਾਂ ਨਾਲ ਉਹਦੀ ਗੱਲਬਾਤ ਸੀ, ਪਰ ਉਹ ਜਿਹੜਾ ਯੋਧਾ ਸੀਗਾ ਉਹਦੇ ਮਨ ਵਿੱਚ ਕੁਝ ਹੋਰ ਵਸਿਆ ਹੋਇਆ ਸੀ। ਭਾਈ ਨਿਹੰਗ ਨੇ ਜਿੱਥੇ ਖਾਲਿਸਤਾਨ ਕਮਾਂਡੋ ਫੋਰਸ ਦੇ ਨਾਲ ਪਹਿਲਾਂ ਸੰਬੰਧ ਰੱਖੇ, ਬਾਅਦ ਵਿੱਚ ਉਹਨਾਂ ਨੇ ਲੰਬਾ ਸੰਘਰਸ਼ ਜਿਹੜਾ ਆ ਕੌਮ ਦੇ ਲਈ ਲੜਿਆ ਆ। ਮੈਂ ਇਸ ਗੱਲ ਦੇ, ਸਾਰੇ ਸਿੰਘ ਜਿਹੜੇ ਨੇ ਬਹੁਤ ਸਿਆਣੇ ਨੇ, ਪਰ ਮੈਂ ਬੇਨਤੀ ਕਰਨੀ ਚਾਹੁੰਦਾ ਆ ਕਿ ਭਾਈ ਹਰਮਿੰਦਰ ਸਿੰਘ, ਉਹਦੇ ਵਿੱਚ ਇੱਕ ਕੁਆਲਿਟੀ ਸੀਗੀ, ਉਹਦੀ ਪੜ੍ਹਾਈ ਲਾ ਲਓ, ਉਹਦੀ ਗੁਰੂ ਪ੍ਰਤੀ ਕਮਿਟਮੈਂਟ ਲਾ ਲਓ, ਉਹਦੀ ਜਿਹੜੀ ਆ ਸੰਘਰਸ਼ ਦੇ ਪ੍ਰਤੀ ਜਿਹੜੀ ਕਮਿਟਮੈਂਟ ਲਾ ਲਓ, ਉਹ ਹਰਮਿੰਦਰ ਸਿੰਘ ਮਿੰਟੂ ਦੇ ਵਿੱਚ ਇਸ ਗੱਲ ਦੀ ਕੈਪੈਸਿਟੀ ਸੀਗੀ ਕਿ ਜਦੋਂ ਉਹ ਕਿਸੇ ਨੌਜਵਾਨ ਦੇ ਨਾਲ, ਕਿਸੇ ਆਪਣੀ ਉਮਰ ਦੇ ਬੰਦੇ ਨਾਲ ਜਾਂ ਕਿਸੇ ਬਜ਼ੁਰਗ ਦੇ ਨਾਲ ਕੌਮ ਪ੍ਰਤੀ ਗੱਲ ਕਰਦੇ ਸੀ, ਤਾਂ ਉਹ ਕੌਮ ਦੇ ਇਸ ਸੰਘਰਸ਼ ਵਾਸਤੇ, ਖਾਲਿਸਤਾਨ ਦੀ ਆਜ਼ਾਦੀ ਵਾਸਤੇ ਉਹਨਾਂ ਲੋਕਾਂ ਨੂੰ ਕਨਵਿੰਸ ਕਰ ਦਿੰਦੇ ਸੀ। ਔਰ ਮੈਂ ਇਹ ਗੱਲ ਯਕੀਨ ਨਾਲ ਕਹਿੰਦਾ ਆ ਕਿ ਪਿਛਲੇ 5 ਸਾਲਾਂ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਇੰਗਲੈਂਡ ਦੇ ਵਿੱਚ, ਯੂਰਪ ਦੇ ਵਿੱਚ, ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ 94 ਨੌਜਵਾਨਾਂ ਨੂੰ, ਜਿਹੜੇ ਨੌਜਵਾਨ ਇਸ ਸੰਘਰਸ਼ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਨੇ, ਜਿਸ ਤਰੀਕੇ ਨਾਲ ਭਾਈ ਹਰਮਿੰਦਰ ਸਿੰਘ ਨਿਹੰਗ ਨੇ ਉਹਨਾਂ ਨਾਲ ਸੰਬੰਧ ਬਣਾਏ ਨੇ, ਉਹ ਕਾਬਲੇ ਤਾਰੀਫ ਨੇ। ਉਹਨਾਂ ਨੇ ਉਸ ਉਮਰ ਦੇ ਬੱਚੇ, ਜਿਹੜੇ ਕਿ ਉਹਨਾਂ ਦੀ ਬੱਚਿਆਂ ਦੀ ਉਮਰ ਦੇ ਨੌਜਵਾਨ ਮੁੰਡੇ ਸੀਗੇ, ਉਹਨਾਂ ਨਾਲ ਉਹਨਾਂ ਨੇ ਸੰਬੰਧ ਬਣਾ ਕੇ ਉਹਨਾਂ ਨੂੰ ਇਸ ਸੰਘਰਸ਼ ਵਾਸਤੇ ਤੋਰਿਆ ਆ। ਜਿਸ ਤਰੀਕੇ ਦੇ ਨਾਲ ਜਿਹੜਾ ਬਾਬਾ ਆ ਰਾਮ ਰਹੀਮ, ਜਿਹੜੇ ਤਰੀਕੇ ਦੇ ਨਾਲ ਰੁਲਦਾ ਸਿੰਘ ਤੇ ਪਿੱਛੇ ਗੁਸਾਈ ਤੱਕ ਜਿਹੜੀ ਲਾਈਨ ਲੱਗੀ ਸੀਗੀ, ਜੋ ਕਿ ਸ਼ਿਵ ਸੈਨਾ ਨੇ ਤੇ ਹਿੰਦੂ ਆਰਗੇਨਾਈਜੇਸ਼ਨਸ ਨੇ, ਸੰਤ ਜਰਨੈਲ ਸਿੰਘ ਜਿਹੜੇ ਪੋਸਟਰ ਆ ਪਾੜੇ ਸਾੜੇ, ਸਾਨੂੰ ਉਹਨਾਂ ਨੇ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਆ। ਜਿਸ ਤਰੀਕੇ ਨਾਲ ਭਾਈ ਨਿਹੰਗ ਨੇ ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਆ, ਉਹ ਕਾਬਲੇ ਤਾਰੀਫ ਆ। ਅਸੀਂ ਉਸ ਯੋਧੇ ਨੂੰ ਪ੍ਰਣਾਮ ਕਰਦੇ ਹਾਂ। ਅਸੀਂ ਇਹ ਗੱਲ ਕੌਮੀ ਤੌਰ ਤੇ ਰੈਕਗਨਾਈਜ਼ ਕਰਦੇ ਹਾਂ ਕਿ ਜਿੱਦਾਂ ਖਾਲਿਸਤਾਨ ਦੇ ਲਈ ਇੱਕ ਪੋਲੀਟੀਕਲ ਸੰਘਰਸ਼ ਬਹੁਤ ਜ਼ਰੂਰੀ ਆ, ਇੱਕ ਇੰਟੈਲੈਕਚੁਅਲ ਸੰਘਰਸ਼ ਬਹੁਤ ਜ਼ਰੂਰੀ ਆ, ਉਸੇ ਤਰੀਕੇ ਦੇ ਨਾਲ ਜਿਹੜੀ
ਖਾੜਕੂ ਯੁੱਧ ਆ, ਜੋ ਕਿ ਖਾਲਸੇ ਦਾ ਜਨਮ ਸਿੱਧ ਅਧਿਕਾਰ ਆ ਕਿ ਸਾਨੂੰ ਜਦੋਂ ਸਾਡੇ ਤੇ ਕੋਈ ਜ਼ੁਲਮ ਕਰਦਾ ਆ ਉਦੋਂ ਅਸੀਂ ਹਥਿਆਰਬੰਦ ਹੋ ਕੇ ਆਪਦੀ ਲੜਾਈ ਜਿਹੜੀ ਲੜ ਸਕਦੇ ਆ। ਉਸ ਲੜਾਈ ਦੇ ਵਿੱਚ ਭਾਈ ਮਿੰਟੂ ਨੇ ਯੋਗਦਾਨ ਪਾਇਆ ਆ। ਜਿਸ ਤਰੀਕੇ ਦੇ ਨਾਲ ਉਹਨੇ ਆਪਣੇ ਜੀਵਨ ਦੇ ਵਿੱਚ ਭਾਈ ਸੁਲਤਾਨਵਿੰਡ ਤੋਂ ਲੈ ਕੇ ਜਨਰਲ ਲਾਭ ਸਿੰਘ ਤੋਂ ਲੈ ਕੇ ਮੁੜ ਕੇ ਭਾਈ ਬ੍ਰਹਮੇ ਨਾਲ ਜੋ ਕੁਝ ਖਾੜਕੂ ਸੰਘਰਸ਼ ਦੇ ਵਿੱਚ ਭਾਈ ਹਰਮਿੰਦਰ ਸਿੰਘ ਨਿਹੰਗ ਦਾ ਮਿੰਟੂ ਦਾ ਜੋ ਰੋਲ ਹੈ, ਅਸੀਂ ਉਹਨੂੰ ਸਲੂਟ ਕਰਦੇ ਹਾਂ। ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜੇ ਅਸੀਂ ਆਪਣੇ ਇਸ ਸੰਘਰਸ਼ ਪ੍ਰਤੀ ਸੀਰੀਅਸ ਹਾਂ ਤਾਂ ਸਾਨੂੰ ਆਪਣੇ ਜਿਹੜੇ ਨੌਜਵਾਨ ਵਰਗ ਆ, ਜਿਸ ਤਰ੍ਹਾਂ ਸਾਡੇ ਸਾਹਮਣੇ ਸਟੇਜ ਤੇ ਜਿੰਨੇ ਬੈਠੇ ਹੋਏ ਨੇ, ਜਿੰਨੇ ਮੇਰੇ ਪਿੱਛੇ ਬੈਠੇ ਹੋਏ ਨੇ, ਸਾਨੂੰ ਇਹ ਗੱਲ ਦਿਖ ਰਹੀ ਆ ਕਿ ਸਾਡੇ ਵਿੱਚੋਂ ਬਹੁਤ ਥੋੜੀ ਤਾਦਾਦ ਜਿਹੜੀ ਨੌਜਵਾਨ ਸਿੰਘਾਂ ਦੀ ਆ। ਜੇ ਅਸੀਂ ਆਪਣੇ ਨੌਜਵਾਨ ਮੁੰਡਿਆਂ ਨੂੰ, ਆਪਣੀਆਂ ਨੌਜਵਾਨ ਧੀਆਂ ਨੂੰ, ਭੈਣਾਂ ਛੋਟੀਆਂ ਨੂੰ ਇਸ ਸੰਘਰਸ਼ ਦੇ ਵਾਸਤੇ ਨਾ ਤੋਰਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ, ਜਿੱਦਾਂ ਪਹਿਲਾਂ ਹੀ ਇਸ ਸੰਘਰਸ਼ ਦੇ ਵਿੱਚੋਂ ਜਿਹੜੀ ਫੀਮੇਲ ਪਾਪੂਲੇਸ਼ਨ ਆ, ਜਿਹੜੀ ਬੀਬੀਆਂ ਦੀ ਗਿਣਤੀ ਆ, ਪਹਿਲਾਂ ਹੀ ਬੜੀ ਮੰਨਫੀ ਹੋਈ ਆ। ਜੇ ਅਸੀਂ ਆਉਣ ਵਾਲੇ ਸਮੇਂ 'ਚ ਨੌਜਵਾਨ ਮੁੰਡੇ ਕੁੜੀਆਂ ਤੱਕ ਇਹ ਸੁਨੇਹਾ ਨਾ ਪਹੁੰਚਾਇਆ, ਉਹਨਾਂ ਨੂੰ ਇਸ ਪੋਲੀਟੀਕਲ ਜਿਹੜੀ ਸਿੱਖਾਂ ਦੀ ਲੜਾਈ ਆ, ਆਜ਼ਾਦ ਸਿੱਖ ਰਾਜ ਦੀ ਜਿਹੜੀ ਲੜਾਈ ਆ, ਜੋ ਬਾਬੇ ਜਰਨੈਲ ਸਿੰਘ, ਸੰਤ ਬਾਬਾ ਜਰਨੈਲ ਸਿੰਘ ਨੇ ਜਿਹੜੀ ਲੜਾਈ ਸ਼ੁਰੂ ਕੀਤੀ ਸੀਗੀ, ਉਸ ਲੜਾਈ ਵਿੱਚ ਸ਼ਾਮਲ ਨਾ ਕੀਤਾ ਤਾਂ ਅਸੀਂ ਇਸ ਲੜਾਈ ਨੂੰ ਬਹੁਤੀ ਦੇਰ ਅਗਾਂਹ ਤੱਕ ਨਹੀਂ ਤੋਰ ਕੇ ਰੱਖ ਸਕਦੇ। ਸੋ ਮੇਰੀ ਇਹ ਬੇਨਤੀ ਆ ਗੁਰਦੁਆਰਾ ਕਮੇਟੀਆਂ ਨੂੰ, ਜਥੇਬੰਦੀਆਂ ਨੂੰ ਕਿ ਆਓ ਹਮਲਾ ਮਾਰੀਏ। ਸਾਡੇ ਆਪਸ 'ਚ ਡਿਫਰੈਂਸਿਸ ਹੋਣ ਦੇ ਬਾਵਜੂਦ ਵੀ ਇੱਕ ਗੱਲ ਸਾਡੇ ਗੋਲ ਕਲੀਅਰ ਆ ਕਿ ਅਸੀਂ ਸਾਰੇ ਆਜ਼ਾਦ ਸਿੱਖ ਰਾਜ ਵਾਸਤੇ ਲੜ ਰਹੇ ਹਾਂ। ਮੈਂ ਵਧਾਈ ਦਿੰਦਾ ਆ ਜਥੇਬੰਦੀਆਂ ਨੂੰ, ਆਰਗੇਨਾਈਜੇਸ਼ਨਸ ਨੂੰ, ਗੁਰਦੁਆਰਾ ਕਮੇਟੀਆਂ ਨੂੰ, ਜਿਨ੍ਹਾਂ ਨੇ ਪ੍ਰੋਗਰਾਮ ਲੀਕ ਕੇ ਜਿੱਥੇ ਸੰਗਤਾਂ ਨੂੰ ਵਿਸਾਖੀ ਦੇ ਤਿਉਹਾਰ ਦੀ ਜਿਹੜੀ ਆ ਮੇਲਾ ਆ ਉਹ ਲਾਇਆ ਆ, ਉੱਥੇ ਲੋਕਾਂ ਨੂੰ ਜੋ ਸਿੱਖ ਰਾਜ ਦੀ ਜਿਹੜੀ ਗੱਲ ਆ ਉਹ ਕਰਨ ਦਾ ਮੌਕਾ ਦਿੱਤਾ ਆ। ਇਸ ਦੇ ਨਾਲ ਹੀ ਮੈਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆ ਦੋ ਬੱਚੇ ਮਨਕੀਰਤ, ਦਿਵਜੋਤ ਕੌਰ ਤੇ ਮਨਕੀਰਤ ਸਿੰਘ, ਦੋ ਬੱਚੇ ਸਾਡੇ ਕੋਲ ਸਟੇਜ ਤੇ ਨੇ। ਸੋ ਪੇਰੈਂਟਸ ਨੂੰ ਬੇਨਤੀ ਆ ਵੀ ਪਲੀਜ਼ ਬੱਚਿਆਂ ਦਾ ਖਿਆਲ ਰੱਖੋ। ਸੋ ਬਹੁਤ ਬਹੁਤ ਧੰਨਵਾਦ ਸਿੱਖ ਯੂਥ ਅਮਰੀਕਾ ਦੇ ਪ੍ਰੈਜ਼ੀਡੈਂਟ ਸਰਦਾਰ ਗੁਰਿੰਦਰਜੀਤ ਸਿੰਘ ਜੀ ਮਾਨਾ। ਸੋ ਹੁਣ ਮੈਂ ਬੇਨਤੀ ਕਰਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਕੋਆਰਡੀਨੇਟਰ ਨੇ ਸਰਦਾਰ ਬੂਟਾ ਸਿੰਘ ਜੀ ਕੜੋਦ, 2-4 ਮਿੰਟ ਵਾਸਤੇ ਸਟੇਜ ਤੋਂ ਸੰਬੋਧਨ ਹੋਣਗੇ। ਇਹਨਾਂ ਤੋਂ ਬਾਅਦ ਸਿੱਖ ਸੈਂਟਰ ਫਲਸ਼ਿੰਗ ਦੇ ਪ੍ਰਧਾਨ ਸਰਦਾਰ ਹਿੰਮਤ ਸਿੰਘ ਜੀ, ਉਹਨਾਂ ਤੋਂ ਬਾਅਦ ਸਰਦਾਰ ਸਤਵੰਤ ਸਿੰਘ ਜੀ ਸੱਦਰ ਜਿਹੜੇ ਕਿ ਬ੍ਰਿਜਵਾਟਰ ਗੁਰੂ ਘਰ ਦੇ ਪ੍ਰਧਾਨ ਨੇ, ਉਹ ਬੋਲਣਗੇ। ਆਓ 2-4 ਮਿੰਟ ਵਾਸਤੇ ਸਰਦਾਰ ਬੂਟਾ ਸਿੰਘ ਜੀ ਕੜੋਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਨਿਊ ਜਰਸੀ ਦੇ ਸ਼ਹਿਰ ਕਾਰਟਰੇਟ, ਜਿਹੜਾ ਸਿੱਖਾਂ ਦੀ ਬਹੁਤ ਵੱਡੀ ਹੱਬ ਹੈ, ਉਹਦੇ ਵਿੱਚ ਆਪਾਂ ਖਾਲਸੇ ਦਾ ਪ੍ਰਗਟ ਦਿਹਾੜਾ ਮਨਾ ਰਹੇ ਹਾਂ। ਇਸ ਸ਼ੁਭ ਦਿਹਾੜੇ ਤੇ ਮੇਰੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਾਡੇ ਅਮਰੀਕਾ ਦੇ ਪ੍ਰਧਾਨ ਸਰਦਾਰ ਸਰਜੀਤ ਸਿੰਘ ਕਲਾਰ, ਸਾਡੇ ਇੱਥੋਂ ਯੂਨਿਟ ਦੇ ਪ੍ਰਧਾਨ ਭਾਈ ਜੋਗਾ ਸਿੰਘ, ਸਰਦਾਰ ਸਰਬਜੀਤ ਸਿੰਘ ਜੀ ਨਿਊਯਾਰਕ, ਸਾਡੀ ਸਮੂਹ ਸਾਰੀ ਟੀਮ ਵੱਲੋਂ ਆਪ ਜੀ ਨੂੰ ਲੱਖ ਲੱਖ ਮੁਬਾਰਕਾਂ ਹੋਣ। ਕਲਗੀਧਰ ਪਾਤਸ਼ਾਹ ਨੇ ਇਸ ਦਿਨ ਨੂੰ ਕਿਉਂ ਚੁਣਿਆ ਸੀ, ਉਸ ਤੋਂ ਪਹਿਲਾਂ ਵੀ ਭਾਵੇਂ ਗੁਰੂ ਸਾਹਿਬਾਨਾਂ ਨੇ ਸਮੇਂ-ਸਮੇਂ ਤੇ ਸਿੱਖੀ ਦਾ ਪ੍ਰਚਾਰ ਕੀਤਾ, ਪਰ ਖਾਲਸਾ ਪੰਥ ਦੀ ਸਾਜਨਾ ਕਿਉਂ ਕੀਤੀ ਗਈ? ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਜ਼ੁਲਮ ਦੇ ਖਿਲਾਫ। ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ। ਜਦੋਂ ਭਾਰਤ ਦੇ ਹਿੰਦੁਸਤਾਨ ਦੇ ਇਸ ਹਿੱਸੇ ਦੇ ਵਿੱਚ ਮੁਗਲਿਆ ਹਕੂਮਤ ਦੇ ਵੇਲੇ ਆਮ ਲੋਕ ਘੋੜੇ ਦੀ ਸਵਾਰੀ ਨਹੀਂ ਸੀ ਕਰ ਸਕਦੇ, ਆਮ ਲੋਕ ਆਪਣੇ ਕੋਲ ਸ਼ਸਤਰ ਕੁਰਬਾਨ ਨਹੀਂ ਸੀ ਰੱਖ ਸਕਦੇ, ਤੇ ਕਲਗੀਧਰ ਪਾਤਸ਼ਾਹ ਨੇ, ਭਾਵੇਂ ਉਸ ਤੋਂ ਪਹਿਲਾਂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਇਹ ਬਖਸ਼ਿਸ਼ਾਂ ਸਿੱਖਾਂ ਨੂੰ ਦੇ ਦਿੱਤੀਆਂ, ਪਰ ਕਲਗੀਧਰ ਪਾਤਸ਼ਾਹ ਨੇ ਇਹਨੂੰ ਕੰਪਲੀਟ ਖਾਲਸੇ ਦੇ ਰੂਪ ਵਿੱਚ ਦੇ ਦਿੱਤਾ। ਭਾਵੇਂ ਸਾਨੂੰ ਅੱਜ ਹੁਕਮ ਹੈ ਕਕਾਰਾਂ ਦੇ ਵਿੱਚ ਰਵਾਇਤੀ ਹਥਿਆਰ ਰੱਖਣ ਦਾ, ਇਹਦਾ ਮਤਲਬ ਇਹ ਨਹੀਂ ਕਿ ਸਿੱਖਾਂ ਨੂੰ ਅਗਨੀ ਸ਼ਸਤਰ ਨਹੀਂ ਚਲਾਉਣੇ ਆਉਂਦੇ। ਗੁਰੂ ਸਾਹਿਬ ਨੇ ਸ਼ਸਤਰਾਂ ਦੀ ਪੂਜਾ ਕਰਨ ਦਾ ਹੁਕਮ ਦਿੱਤਾ ਖਾਲਸੇ ਨੂੰ। ਗੁਰੂ ਪਿਆਰੀ ਸਾਧ ਸੰਗਤ ਜੀ,
ਅੱਜ ਇੱਥੇ ਇਸ ਨਗਰ ਕੀਰਤਨ ਦੇ ਵਿੱਚ ਇੱਕ ਖਾਸ ਫਲੋਟ ਜਿਹੜਾ ਉਹ ਸ਼ਾਮਲ ਕੀਤਾ ਗਿਆ ਸੀ। ਬਾਕੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਵੀ ਉਹ ਫਲੋਟ ਸੀਗਾ ਬੰਦੀ ਸਿੰਘਾਂ ਨੂੰ ਸਮਰਪਿਤ। ਸਾਡੇ ਉਹ ਨੌਜਵਾਨ ਜਿਨ੍ਹਾਂ ਨੂੰ 30-30 ਸਾਲ ਹੋ ਗਏ ਜੇਲ੍ਹਾਂ ਦੇ ਵਿੱਚ ਆਪਣੀਆਂ ਜਵਾਨੀਆਂ ਉਹਨਾਂ ਨੇ ਗਾਲ ਦਿੱਤੀਆਂ। ਹਿੰਦੁਸਤਾਨ ਦੇ ਮੁਸਲਮਾਨਾਂ ਤੇ ਸਿੱਖਾਂ ਦੇ ਲਈ ਖਾਸ ਕਾਨੂੰਨ ਨੇ ਕਿ ਇਹਨਾਂ ਲੋਕਾਂ ਨੂੰ ਚਾਹੇ 30 ਸਾਲ ਹੋ ਜਾਣ ਚਾਹੇ 25 ਸਾਲ ਜੇਲ੍ਹਾਂ ਵਿੱਚ ਹੋ ਜਾਣ, ਇਹਨਾਂ ਨੂੰ ਹਮੇਸ਼ਾ ਜੇਲ੍ਹਾਂ ਵਿੱਚ ਰੱਖਿਆ ਜਾਵੇ। ਸਾਡੇ ਉਹ ਬੰਦੀ ਸਿੰਘ ਜਿਨ੍ਹਾਂ ਨੂੰ ਬਹੁਤ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਰੱਖਿਆ ਗਿਆ, ਅੱਜ ਅਸੀਂ ਉਹਨਾਂ ਨੂੰ ਸਮਰਪਿਤ ਕੀਤਾ ਸੀ ਅੱਜ ਦਾ ਫਲੋਟ, ਤਾਂ ਕਿ ਉਹਨਾਂ ਨੂੰ ਜੇਲ੍ਹਾਂ ਵਿੱਚ ਬੈਠਿਆਂ ਇਹ એનર્ਜੀ ਮਿਲੇ। ਬੰਦੀ ਸਿੰਘਾਂ ਦੇ ਲਈ ਆਪਾਂ ਆਵਾਜ਼ ਉਠਾਈਏ। ਭਾਵੇਂ ਅਸੀਂ ਕਿਸੇ UN ਚਾਰਟਰ ਦੇ ਥੱਲੇ ਵੀ ਜਾ ਕੇ ਸਾਨੂੰ ਕੋਈ ਕੰਪਲੇਂਟ ਕਰਨੀ ਚਾਹੀਦੀ ਆ, ਆਪਾਂ ਉਹ ਵੀ ਕਰੀਏ। ਸਾਨੂੰ ਇਹਦੇ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਜਿੱਥੋਂ ਤੱਕ ਸਾਡੇ ਨੇਸ਼ਨ ਦੀ ਗੱਲ ਹੈ, ਪਿਆਰੀ ਸਾਧ ਸੰਗਤ ਜੀ, ਸਾਨੂੰ ਆਪਣੇ ਨੇਸ਼ਨ ਤੋਂ ਕਦੇ ਵੀ ਥੱਲੇ ਨਹੀਂ ਆਉਣਾ ਚਾਹੀਦਾ। ਸਿੱਖਾਂ ਨੂੰ ਨੇਸ਼ਨ ਹੀ ਹੈ ਜਿਹੜਾ ਦੁਨੀਆ ਦੇ ਵਿੱਚ ਸਾਡੀ ਆਇਡੈਂਟੀਟੀ ਨੂੰ ਕਲੀਅਰ ਕਰ ਸਕਦਾ। ਮੇਰੇ ਤੋਂ ਪਹਿਲਾਂ ਅਟਾਰਨੀ ਜਨਰਲ ਗੁਰਵੀਰ ਸਿੰਘ ਗਰੇਵਾਲ ਬੋਲ ਕੇ ਗਏ ਨੇ। ਉਹਨਾਂ ਨੇ ਬੜਾ ਸਪਸ਼ਟ ਸ਼ਬਦਾਂ 'ਚ ਕਿਹਾ ਵੀ ਆਪਣੀ ਕਾਮਯਾਬੀ ਕਰਨ ਵਾਸਤੇ ਸਾਨੂੰ ਆਪਣੀ ਆਇਡੈਂਟੀਟੀ ਦੇ ਨਾਲ ਕਦੇ ਵੀ ਸਮਝੌਤਾ ਨਹੀਂ ਕਰਨਾ ਚਾਹੀਦਾ। ਮੈਂ ਤੁਹਾਡਾ 1 ਮਿੰਟ ਲੈਣਾ। ਕੋਈ 2 ਸਾਲ ਪਹਿਲਾਂ ਦੀ ਗੱਲ ਹੈ ਕਿ ਸਾਨੂੰ ਸਿੱਖਾਂ ਨੂੰ ਕਈ ਦਫਾ ਜਦੋਂ ਸਾਡੇ ਨਾਲ ਇਨਸੀਡੈਂਟ ਹੁੰਦੇ ਆ ਤੇ ਅਸੀਂ ਸ਼ਰਮ ਦੇ ਮਾਰੇ ਘਰ ਨੂੰ ਆ ਜਾਂਦੇ, ਅਸੀਂ ਉਹਨੂੰ ਪਰਸੂ ਨਹੀਂ ਕਰਦੇ ਦੁਬਾਰਾ। ਮੈਂ ਲੈਕਸਸ ਦੀ ਇੱਕ ਡੀਲਰਸ਼ਿਪ ਆ ਚੈਰੀ ਹਿੱਲ ਦੇ ਵਿੱਚ, ਮੈਂ ਜਦੋਂ ਆਪਣੀ ਗੱਡੀ ਚੱਕਣ ਗਿਆ, ਇੱਕ ਪੜ੍ਹੀ ਲਿਖੀ ਔਰਤ, ਜਦੋਂ ਮੈਂ ਅੰਦਰ ਐਂਟਰ ਹੋਣ ਲੱਗਾ ਉਹਨੇ ਮੈਨੂੰ ਕਿਹਾ ਟੈਰੋਰਿਸਟ। ਮੈਂ ਫਿਰ ਵੀ ਉਹਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ। ਉਹਨੇ ਲੌਬੀ 'ਚ ਆ ਕੇ ਫਿਰ ਮੈਨੂੰ ਟੈਰੋਰਿਸਟ ਕਹਿ ਦਿੱਤਾ। ਮੈਂ ਕਿਹਾ ਵੀ ਹੁਣ ਤੂੰ ਇੱਕ ਸਖਤ ਦਿਮਾਗ ਬੰਦੇ ਨਾਲ ਜਬ ਪਾ ਲਿਆ, ਕਿਉਂਕਿ ਇਹ ਮੈਨੂੰ ਨਹੀਂ ਕਿਹਾ ਕਿ ਮੈਂ ਉਹ ਕੇਸ ਫਿਰ ਐਜ਼ ਏ ਕਮਿਊਨਿਟੀ ਲੜਿਆ। ਮੇਰੇ ਕਹਿਣ ਤੋਂ ਭਾਵ ਇਹ ਆ ਵੀ ਕਦੇ ਸ਼ਰਮਾਇਆ ਨਾ ਕਰੋ। ਜੇ ਤੁਹਾਨੂੰ ਕਿਸੇ ਗੱਲ ਦੀ ਕੋਈ ਇਹੋ ਜਿਹੀ ਫੇਸ ਕਰਨੀ ਪੈਂਦੀ ਆ, ਉਹਨੂੰ ਐਜ਼ ਏ ਤੁਸੀਂ ਆਪਣੇ ਆਪ ਨਹੀਂ ਐਜ਼ ਏ ਕਮਿਊਨਿਟੀ ਲੜਿਆ ਕਰੋ। ਜਿਹੜਾ ਸਿੱਖ ਹੈ ਉਹ ਆਪਣੇ ਆਪ 'ਚ ਇੱਕ ਐਂਬੈਸਡਰ ਆ, ਇੱਕ ਮੈਸੇਜ ਆ ਦੁਨੀਆ ਵਾਸਤੇ। ਮੈਂ ਉੱਥੋਂ ਪੁਲਿਸ ਨੂੰ ਕਾਲ ਕੀਤੀ, ਲੈਕਸਸ ਦੀ ਸਾਰੀ ਡੀਲਰਸ਼ਿਪ ਮੇਰੇ ਨਾਲ ਖੜ ਗਈ ਆ ਕੇ, ਤੇ ਮੈਨੂੰ ਪੁਲਿਸ ਅਫਸਰ ਕਹਿੰਦਾ ਕਿ ਮਿਸਟਰ ਸਿੰਘ ਇਹ ਜੱਜ ਨੇ ਤੇਰਾ ਕੇਸ ਡਿਨਾਈ ਕਰ ਦੇਣਾ। ਮੈਂ ਕਿਹਾ ਜੇ ਮੇਰਾ ਇਹ ਕੇਸ ਡਿਨਾਈ ਕਰ ਦਿੱਤਾ ਜੱਜ ਨੇ ਤੇ ਮੈਂ ਤੁਹਾਡੀ ਪੁਲਿਸ ਤੇ ਕੋਰਟ ਦੇ ਮੂਹਰੇ ਬਹੁਤ ਵੱਡਾ ਪ੍ਰੋਟੈਸਟ ਹੋਲਡ ਕਰੂੰਗਾ। ਚਲੋ ਇਹ ਤਾਂ ਗੁਰੂ ਦੀ ਕਿਰਪਾ ਕਿ ਜਥੇਬੰਦੀਆਂ ਨੂੰ ਗੁਰੂ ਪਾਤਸ਼ਾਹ ਨੇ ਇੰਨੀ ਕੁ ਬਖਸ਼ਿਸ਼ ਦਿੱਤੀ ਆ ਕਿ ਇਦਾਂ ਦੇ ਕੰਮ ਆਪਾਂ ਕਰ ਲੈਂਦੇ ਆ। ਪਰ ਮੇਰਾ ਮੈਸੇਜ ਜੱਜ ਨੂੰ ਕਨਵੇ ਕਰਦੇ ਜਾ ਕੇ ਵੀ ਆਹ ਕੰਮ ਹੋਊਗਾ, ਮੀਡੀਆ ਇਨਵੋਲਵ ਹੋਊਗਾ, ਕੋਰਟ ਦੇ ਮੂਹਰੇ ਪ੍ਰੋਟੈਸਟ ਕਰਾਂਗਾ, ਪੁਲਿਸ ਸਟੇਸ਼ਨ ਦੇ ਮੂਹਰੇ ਪ੍ਰੋਟੈਸਟ ਕਰਾਂਗਾ। ਸਾਧ ਸੰਗਤ ਜੀ, 1 ਹਫ਼ਤੇ ਬਾਅਦ ਪੁਲਿਸ ਅਫਸਰ ਮੇਰੇ ਘਰੇ ਆਇਆ, ਸਾਰਾ ਪੇਪਰ ਵਰਕ ਤਿਆਰ ਹੋਇਆ। ਉਹ ਲੇਡੀ ਇੱਕ ਸਕੂਲ ਦੀ ਟੀਚਰ ਸੀਗੀ। 3 ਵਾਰ ਉਹਨੇ ਆਪਣੀਆਂ ਡੇਟਾਂ ਜਿਹੜੀਆਂ ਪੋਸਟਪੋਨ ਕਰਾਈਆਂ ਤੇ ਮਾਉਂਟ ਲਾਰਲ ਦੇ ਜੱਜ ਦਾ ਜਿਹੜਾ ਮਤਲਬ ਪਾਰਾ ਵੀ ਪੂਰਾ ਹਾਈ ਹੋ ਗਿਆ। ਤੁਸੀਂ ਯਕੀਨ ਕਰਕੇ ਜਾਣਿਓ, ਜਦੋਂ ਉਹ ਕੋਰਟ 'ਚ ਆਈ 2 ਬੰਦੇ ਉਹਨੂੰ ਫੜ ਕੇ ਲੈ ਕੇ ਆ ਰਹੇ ਸੀ। ਜੱਜ ਨੇ ਉਹ ਲਾਹਣਤਾਂ ਪਾਈਆਂ। ਅਖੀਰ ਮੈਂ ਉਹ ਕੇਸ ਡਰਾਪ ਕੀਤਾ ਕਿਉਂਕਿ ਉਹਨੇ ਮਿੰਨਤਾਂ ਤਰਲੇ ਇੰਨੇ ਕੁ ਕੀਤੇ। ਸੋ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ, ਆਪਣੀ ਆਇਡੈਂਟੀਟੀ ਦੇ ਨਾਲ ਕਦੇ ਵੀ ਸਮਝੌਤਾ ਨਾ ਕਰੋ। ਔਰ ਆਪਣੀ ਆਇਡੈਂਟੀਟੀ ਜਿਹੜੀ ਆ ਇਹ ਤੁਹਾਡੀ ਇਕੱਲਿਆਂ ਦੀ ਨਹੀਂ, ਤੁਸੀਂ ਪੂਰੀ ਕੌਮ ਨੂੰ ਰਿਪਰੈਜ਼ੈਂਟ ਕਰ ਰਹੇ ਆ। ਤੇ ਜੱਜ ਨੇ ਉਹ ਲਾਹਣਤਾਂ ਪਾਈਆਂ ਤੇ ਕੋਰਟ ਦੇ ਵਿੱਚੋਂ ਲੇਡੀ ਜਿਹੜੀ ਧਾਹਾਂ ਮਾਰਦੀ ਗਈ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਅਖੀਰ ਦੇ ਵਿੱਚ ਇਸ ਸ਼ੁਭ ਦਿਹਾੜੇ ਦੇ ਉੱਤੇ ਬਹੁਤ ਬਹੁਤ ਮੁਬਾਰਕ ਦਿੰਦਾ ਹੋਇਆ। ਇਸ ਸ਼ੁਭ ਦਿਹਾੜੇ ਤੇ ਮੈਂ ਆਪਣੀ ਪਾਰਟੀ ਦੇ ਕੌਮੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ, ਜਿਨ੍ਹਾਂ ਨੇ ਉਸ ਭਾਰਤ ਦੇਸ਼ ਦੇ ਵਿੱਚ ਸਿੱਖਾਂ ਦੀ ਆਜ਼ਾਦੀ ਦੀ ਗੱਲ ਨੂੰ ਜਿਉਂਦਾ ਰੱਖਿਆ ਹੋਇਆ, ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਮੁਬਾਰਕਬਾਦ ਦਿੰਦਾ ਹੋਇਆ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਇੱਕ ਤਾਂ ਇਨਫੋਰਮੇਸ਼ਨ ਮੈਂ ਆਪ ਜੀ ਨਾਲ ਸਾਂਝੀਆਂ ਕਰਨੀਆਂ। ਪਹਿਲਾਂ ਜਿਹੜਾ ਕਬੱਡੀ ਦਾ ਟੂਰਨਾਮੈਂਟ ਆ ਕਾਟੜ ਦੇ ਵਿੱਚ, ਪਹਿਲਾ ਟੂਰਨਾਮੈਂਟ ਉਹ 4 ਜੁਲਾਈ ਨੂੰ ਹੋ ਰਿਹਾ, ਤੇ ਜਿਹੜਾ ਗੱਤਕੇ ਦਾ ਟੂਰਨਾਮੈਂਟ ਆ ਮੈਦਾਨੇ ਜੰਗ ਉਹ 1 ਜੁਲਾਈ ਨੂੰ ਗੁਰਦੁਆਰਾ ਸਿੰਘ ਸਭਾ ਕਾਟੜ ਦੇ ਵਿੱਚ ਪਿਛਲੇ ਸਾਲ ਦੀ ਤਰ੍ਹਾਂ ਹੋ ਰਿਹਾ। ਸੋ ਇਹ ਦੋਨੇ ਨਾਲ ਦੀ ਨਾਲ ਜਿਹੜਾ ਸੋਕਰ ਦਾ ਟੂਰਨਾਮੈਂਟ ਆ ਮੇਰਾ ਖਿਆਲ 22 ਜਾਂ 23 ਤਰੀਕ ਨੂੰ ਆ, ਐਗਜ਼ੈਕਟਲੀ ਮੈਨੂੰ ਡੇਟ ਨਹੀਂ ਪਤਾ ਕਿਹੜੀ ਆ। ਸੋ ਇਹ 3 ਜਿਹੜੇ ਟੂਰਨਾਮੈਂਟ ਨੇ ਕਾਟ ਦੇ ਵਿੱਚ ਹੋ ਰਹੇ ਆ, ਕਾਟੜ ਦੇ ਵਿੱਚ। ਸੋ ਬਹੁਤ ਬਹੁਤ ਧੰਨਵਾਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੋਆਰਡੀਨੇਟਰ ਸਰਦਾਰ ਬੂਟਾ ਸਿੰਘ ਜੀ ਖਡੂਰ ਦਾ। ਇਹ ਗੱਲ ਸਾਰੀ ਸੰਗਤ ਦੇ ਵਿੱਚ ਬਿਲਕੁਲ ਆਪਾਂ ਕਲੀਅਰ ਰੱਖਣੀ ਚਾਹੁੰਦੇ ਹਾਂ ਕਿ ਸਾਡੀਆਂ ਗੁਰਦੁਆਰੇ ਦੀਆਂ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ ਜਾਂ ਪ੍ਰਬੰਧਕ ਜਾਂ ਸੰਗਤ, ਅਸੀਂ ਪੰਥਕ ਕਮੇਟੀ ਵੱਲੋਂ
ਜਿਹੜਾ ਨਿਸ਼ਾਨਾ ਖਾਲਿਸਤਾਨ ਦਾ ਮਿੱਥਿਆ ਗਿਆ ਉਹਦੇ ਤੇ ਪੂਰੀ ਦ੍ਰਿੜਤਾ ਨਾਲ ਪਹਿਰਾ ਦੇ ਰਹੇ ਆ। ਕੋਈ ਇਦਾਂ ਦੀ ਗੱਲ ਨਹੀਂ ਹੈਗੀ ਪਿੱਛੇ ਹਟਣ ਦੀ, ਹਮੇਸ਼ਾ ਖਾਲਿਸਤਾਨ ਦੀ ਗੱਲ ਠੋਕ ਕੇ ਕਰਨੀ ਚਾਹੀਦੀ ਆ। ਇਹ ਸਾਡਾ ਜਨਮ ਸਿੱਧ ਅਧਿਕਾਰ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ ਜਿਹੜਾ ਰਸਤਾ ਸਾਨੂੰ ਦਿਖਾਇਆ ਉੱਤੇ ਆਪਾਂ ਨੂੰ ਚੱਲਣ ਦੀ ਬਹੁਤ ਸਖਤ ਜ਼ਰੂਰਤ ਆ। ਸਾਡੀ ਕੌਮ ਦਾ ਇਹ ਹੱਕ ਆ ਰਾਜ ਲੈਣਾ, ਉਹਦੇ ਲਈ ਸਾਰੀਆਂ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ। ਸਭ ਦਾ ਧੰਨਵਾਦ। ਹੁਣ ਸਰਦਾਰ ਹਿੰਮਤ ਸਿੰਘ ਜੀ ਜਿਹੜੇ ਕਿ ਸਿੱਖ ਸੈਂਟਰ ਫਲਸ਼ਿੰਗ ਦੇ ਪ੍ਰਧਾਨ ਨੇ, ਨਾਲ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਨੇ, ਉਹ 2-4 ਮਿੰਟ ਤੋਂ ਆਪ ਜੀ ਨੂੰ ਸੰਬੋਧਨ ਹੋਣਗੇ। ਉਹਨਾਂ ਤੋਂ ਬਾਅਦ ਮੈਂ ਦੂਸਰੀ ਜਥੇਬੰਦੀ ਦਾ ਨਾਮ ਲਵਾਂ, ਸਿੱਖਸ ਫੋਰ ਜਸਟਿਸ, ਜਿਹੜੇ ਕਿ ਲੰਬੀ ਲੜ ਰਹੇ ਆ ਕਾਫੀ ਲੰਬੇ ਟਾਈਮ ਤੋਂ। 2020 ਰੈਫਰੈਂਡਮ ਨੂੰ ਲੈ ਕੇ ਉਹ ਸੰਗਤ ਦੇ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਆ। ਸੋ ਇਹਨਾਂ ਤੋਂ ਬਾਅਦ ਸਰਦਾਰ ਜੀ ਪੰਨੂ ਸਿੱਖਸ ਫੋਰ ਜਸਟਿਸ, ਹੁਣ ਸਰਦਾਰ ਹਿੰਮਤ ਸਿੰਘ ਜੀ ਸੈਂਟਰ ਫਲਸ਼ਿੰਗ ਦੇ ਪ੍ਰਧਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਾਂ ਬੁਲਾ ਕਰਕੇ ਕਿ ਕਾਫੀ ਬੁਲਾਰੇ ਆ ਜਿਹੜੇ ਪਤਵੰਤੇ ਸੰਗਰ ਸਾਡੇ ਸੱਜਣ ਥੱਲੇ ਕੁਰਸੀਆਂ ਤੇ ਬੈਠੇ ਆ। ਮੈਂ ਨਾਮ ਇਸ ਕਰਕੇ ਨਹੀਂ ਲੈ ਰਿਹਾ ਵੀ ਅਗਰ ਕਿਸੇ ਦਾ ਨਾਮ ਰਹਿ ਗਿਆ ਤਾਂ ਉਹਨੇ ਗੁੱਸੇ ਹੋ ਜਾਣਾ। ਇਸ ਕਰਕੇ ਮੈਂ ਸਾਰਿਆਂ ਦਾ ਧੰਨਵਾਦ ਕਰ ਰਿਹਾ। ਬਹੁਤਾਂ ਦੇ ਨਾਮ ਮੈਨੂੰ ਪਤਾ, ਪਰ ਵਿੱਚੋਂ ਕਈਆਂ ਦੇ ਨਹੀਂ ਵੀ ਪਤਾ। ਇਸ ਕਰਕੇ ਜਿਹੜੀਆਂ ਜਥੇਬੰਦੀਆਂ ਆਈਆਂ ਸਭਨਾਂ ਦਾ ਧੰਨਵਾਦ। ਸੋ ਹੁਣ ਸਰਦਾਰ ਹਿੰਮਤ ਸਿੰਘ ਜੀ, ਇਹਨਾਂ ਤੋਂ ਬਾਅਦ ਸਰਦਾਰ ਅਵਤਾਰ ਸਿੰਘ ਜੀ ਪੰਨੂ, ਡਾਕਟਰ ਅਮਰਜੀਤ ਸਿੰਘ ਜੀ ਆਪਣੇ ਵਿੱਚ ਬੈਠੇ ਨੇ। ਉਹਨਾਂ ਦਾ ਸੰਬੋਧਨ ਸੁਣ ਕੇ ਆਪਾਂ ਸਾਰਿਆਂ ਨੇ ਜਾਣਾ, ਪਰ ਉਹਨਾਂ ਤੋਂ ਪਹਿਲਾਂ 2-4 ਬੁਲਾਰੇ ਆਪ ਜੀ ਦਾ ਟਾਈਮ ਲੈਣਗੇ। ਸੋ ਸਰਦਾਰ ਹਿੰਮਤ ਸਿੰਘ ਜੀ ਸਿੱਖ ਸੈਂਟਰ ਫਲਸ਼ਿੰਗ ਦੇ ਪ੍ਰਧਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ 12ਵੀਂ ਸਿੱਖ ਡੇ ਪਰੇਡ ਦੇ ਵਿੱਚ ਜੁੜੀ ਸਮੂਹ ਸਿੱਖ ਸੰਗਤ ਨੂੰ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਹੋਵੇ ਜੀ। ਬੁਲਾਓ ਜੀ ਗੱਜ ਵੱਜ ਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜੋ ਪਰੇਡ ਦੀ ਸ਼ੁਰੂਆਤ ਖਾਲਸਾਈ ਨਿਸ਼ਾਨ ਜਿਹੜਾ ਆ ਸਿਟੀ ਹਾਲ ਵਿਖੇ ਝੁਲਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਹਿਨਮਾਈ ਦੇ ਵਿੱਚ ਕੱਢੀ ਗਈ ਆ। ਸੋ ਜਿੱਥੇ ਇਹ ਪਰੇਡ ਆਪਣੀ ਆਇਡੈਂਟੀਟੀ ਦੀ, ਦਾੜਿਆਂ ਦੀ, ਸਾਡੇ ਸਰੂਪ ਦੀ ਗੱਲ ਕਰਦੀ ਆ, ਉੱਥੇ ਅਸੀਂ ਆਪਣੇ ਖਾਲਿਸਤਾਨ ਦੇ ਨਿਸ਼ਾਨੇ ਨੂੰ ਹੋਰ ਵੀ ਦ੍ਰਿੜ ਕਰਦੇ ਆ, ਪਰਪੱਕ ਕਰਦੇ ਆ। ਕਿਉਂਕਿ ਇਹ ਜਿਹੜੀਆਂ ਨਗਰ ਕੀਰਤਨ ਪਰੇਡਸ ਹੁੰਦੀਆਂ ਆ, ਇਹਦੇ ਵਿੱਚ ਵੱਡੀ ਤਾਦਾਦ ਵਿੱਚ ਸੰਗਤ, ਸਾਡੀਆਂ ਭੈਣਾਂ, ਸਾਡੇ ਬੱਚੇ, ਬਜ਼ੁਰਗ ਸਾਰੇ ਜੁੜਦੇ ਆ। ਉਸ ਗੱਲ ਨੂੰ ਵੀ ਦੁਹਰਾਇਆ ਜਾਂਦਾ, ਉਸ ਬਚਨ ਨੂੰ ਵੀ ਪੱਕਾ ਕੀਤਾ ਜਾਂਦਾ ਆ। ਕਿਉਂਕਿ ਜਿਵੇਂ ਬੁਲਾਰਿਆਂ ਨੇ ਕਿਹਾ ਕਿ ਸੰਤਾਂ ਦੀ ਇਹ ਗੱਲ ਸੀ, ਉਹਨਾਂ ਨੇ ਬਚਨ ਕਹੇ ਸੀ ਵੀ ਜਿਸ ਦਿਨ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਭਾਰਤੀ ਫੌਜ ਦੇ ਨਾਪਾਕ ਜਿਹੜੇ ਕਦਮ ਪਏ ਤੇ ਉਸ ਦਿਨ ਖਾਲਸਾ ਜੀ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਨੀਂਹ ਰੱਖੀ ਗਈ ਆ। ਉਸ ਨੀਂਹ ਦੇ ਉੱਤੇ ਮੰਜ਼ਿਲ ਜਿਹੜੀ ਆ ਉਹ ਤੁਸੀਂ ਉਸਾਰਨੀ ਆ, ਖਾਸ ਕਰਕੇ ਨੌਜਵਾਨਾਂ ਨੇ। ਸੋ ਅਸੀਂ ਉਹਦੇ ਉੱਤੇ ਦ੍ਰਿੜ ਰਹੀਏ। ਸੋ ਜਿਵੇਂ ਅਸੀਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਪਿਛਲੇ ਦਿਨੀ ਇੱਕ ਜਿਹੜਾ ਪ੍ਰੈਸ ਨੋਟ ਭੇਜਿਆ ਸੀ ਕਿ ਚਿਕਾਗੋ ਦੇ ਵਿੱਚ ਇੱਕ ਜਿਹੜੀ ਆ ਆਰਐਸਐਸ ਵੱਲੋਂ ਉਹ ਇੱਕ ਵੱਡੀ ਜਿਹੜੀ ਆ ਕਨਵੈਨਸ਼ਨ ਕਰ ਰਹੇ ਆ। ਇੱਕ ਹਿੰਦੂ ਨਾਂ ਦੀ ਇੱਕ ਵੱਡੀ ਸੰਸਥਾ, ਹਿੰਦੂ ਕਾਂਗਰਸ ਨਾਂ ਦੀ, ਉਹ ਉਹਨੂੰ ਸਾਰੇ ਦਾ ਪ੍ਰਬੰਧ ਕਰ ਰਹੀ, ਜਿਹਦੇ ਵਿੱਚ ਆਰਐਸਐਸ ਮੁਖੀ ਮੋਹਨ ਭਗਵਤ ਔਰ ਯੂਪੀ ਦਾ ਜਿਹੜਾ ਮੁੱਖ ਮੰਤਰੀ ਅਦਿੱਤਿਆਨਾਥ ਯੋਗੀ, ਉਹ ਆਪਣੇ ਭਗਵਾ ਕਰਨ ਦਾ ਹਿੰਦੂ ਏਜੰਡਾ, ਜਿਹੜਾ ਹਿੰਦੂਤਵ ਦਾ ਏਜੰਡਾ ਆ, ਉਹਨਾਂ ਨੇ ਵਿਦੇਸ਼ਾਂ ਵਿੱਚ ਵੀ ਉਹਨੂੰ ਪ੍ਰਫੁੱਲਿਤ ਕਰਨ ਵਾਸਤੇ ਉਹ ਹਿੰਦੂ ਇਕੱਠੇ ਕਰ ਰਹੇ ਆ। ਸੋ ਸਾਧ ਸੰਗਤ ਜੀ, ਆਪਾਂ ਸਾਰੇ ਜਾਣਦੇ ਆ ਕਿ ਆਰਐਸਐਸ ਸਾਡੇ ਸਿੱਖ ਧਰਮ ਦੇ ਵਿੱਚ ਜਿਹੜੀ ਘੁਸਪੈਠ ਕਰ ਚੁੱਕੀ ਆ। ਉਹ ਸਾਡੇ ਗੁਰੂ ਸਾਹਿਬਾਨਾਂ ਨੂੰ ਰਾਸ਼ਟਰੀ ਨਾਇਕ ਕਹਿੰਦੀ ਆ, ਜਾਂ ਜਿਹੜੇ ਉਹ ਹਿਸਟਰੀ, ਜਿਹੜੀ ਉਹ ਸਾਡੀ ਸਿੱਖਾਂ ਦੀ ਹਿਸਟਰੀ ਆ, ਇਤਿਹਾਸ ਨੂੰ ਵਿਗਾੜ ਕੇ ਉਹ ਬੁੱਕਾਂ ਦੇ ਵਿੱਚ ਗੁਰੂ ਸਾਹਿਬਾਨ ਨੂੰ ਗਲਤ ਜਿਹੜੇ ਨਜ਼ਰੀਏ ਦੇ ਨਾਲ ਪੇਸ਼ ਕਰਦੇ ਆ। ਸੋ ਉਹ ਸ਼ਬਦ ਵਰਤੇ ਨਹੀਂ ਜਾ ਸਕਦੇ ਇੱਥੇ, ਜਿਹੜੇ ਉਹ ਸ਼ਬਦ ਵਰਤਦੇ ਆ। ਸੋ ਸਾਡਾ ਫਰਜ਼ ਬਣਦਾ, ਉਹਨਾਂ ਨੇ ਇਹ ਨਾਰਾ ਲਾਇਆ ਕਿ 2023 ਦੇ ਵਿੱਚ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣਾ। ਸੋ ਉੱਥੇ ਘੱਟ ਗਿਣਤੀਆਂ ਦੇ ਨਾਲ ਅਸੀਂ ਕਸ਼ਮੀਰ ਦੇ ਵਿੱਚ ਪਿਛਲੇ ਦਿਨੀ ਦੇਖਿਆ, ਆਸਿਫਾ ਬਾਨੋ ਨਾਂ ਦੀ ਬੱਚੀ ਦੇ ਨਾਲ ਕਿਵੇਂ ਉਸ ਮੰਦਿਰ ਦੇ ਵਿੱਚ ਰੱਖ ਕੇ, ਜਿੱਥੋਂ ਰੱਬ ਦੀ ਗੱਲ ਹੁੰਦੀ ਆ ਤੇ ਜਿੱਥੋਂ ਉਹ ਆਪਣੇ ਧਰਮ ਮੁਤਾਬਿਕ ਆਪਣੇ ਰਾਮ ਦੀ ਗੱਲ ਕਰਦੇ ਆ,
ਉੱਥੇ ਉਸ ਬੱਚੀ ਦੇ ਨਾਲ 8 ਦਿਨਾਂ ਤੱਕ ਜਿਹੜੇ ਸਰਕਾਰੀ ਰਿਟਾਇਰ ਮੁਲਾਜ਼ਮ ਔਰ ਪੁਲਿਸ ਮੁਲਾਜ਼ਮ ਜਿਹੜੇ ਸਨ ਉਹਨਾਂ ਨੇ ਉਸ ਬੱਚੀ ਦੇ ਨਾਲ ਬਦਸਲੂਕੀ ਕੀਤੀ। ਸੋ ਉਸ ਪੇਨ ਨੂੰ ਮਹਿਸੂਸ ਅਸੀਂ ਵੀ ਕਰਦੇ ਹਾਂ, ਕਿਉਂਕਿ ਸਾਡੀਆਂ ਬੱਚੀਆਂ ਦੇ ਨਾਲ 1984 ਦੇ ਵਿੱਚ ਜੋ ਸਿੱਖ ਜੈਨੋਸਾਈਡ ਹੋਈ ਜਾਂ ਸਾਡੀਆਂ ਧੀਆਂ ਭੈਣਾਂ ਦੇ ਨਾਲ ਦਿੱਲੀ ਦੇ ਵਿੱਚ ਉਹੀ ਕੁਝ ਹੋਇਆ। ਸੋ ਅੱਜ ਜੋ ਹਿੰਦੂਤਵ ਦਾ ਏਜੰਡਾ ਆ, ਜੋ ਭਾਰਤ ਦਾ ਏਜੰਡਾ ਆ ਸਟੇਟ ਦਾ, ਉਹ ਘੱਟ ਗਿਣਤੀਆਂ ਨੂੰ ਗੁਲਾਮ ਬਣਾ ਕੇ ਡਰਾ ਧਮਕਾ ਕੇ ਉਹ ਇੱਕ ਡਰ ਪੈਦਾ ਕਰਕੇ ਉਹ ਰੱਖਣਾ ਚਾਹੁੰਦੀਆਂ। ਸੋ ਸਾਨੂੰ ਕਾਇਮ ਹੋਣਾ ਚਾਹੀਦਾ ਉਸ ਬਿਲਡਿੰਗ ਨੂੰ, ਉਸ ਮੰਜ਼ਿਲ ਨੂੰ ਜਿਹੜੀ ਨੀਂਹ ਰੱਖੀ ਗਈ ਆ ਉਸਾਰਨ ਵਾਸਤੇ, ਖਾਲਿਸਤਾਨ ਦੀ ਗੱਲ ਨੇਸ਼ਨ ਨੂੰ ਪ੍ਰਵੱਕ ਕਰਨ ਵਾਸਤੇ। ਸੋ ਮੈਂ ਸਮਝਦਾ ਅੱਜ ਦੋਨੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਵਧਾਈ ਦੀ ਪਾਤਰ ਆ, ਜਿੱਥੇ ਗੁਰੂ ਦੇ ਉਸ ਨਿਰਮਲ ਪੰਥ ਫਲਸਫੇ ਦੀ ਗੱਲ ਕਰਦੀਆਂ ਆ, ਗੁਰੂ ਸਾਹਿਬ ਦੀ ਪਰੇਡ ਕੱਢੀ, ਉੱਥੇ ਅਸੀਂ ਖਾਲਿਸਤਾਨ ਦੇ ਜਿਹੜਾ ਸਾਡਾ ਉਹਨੂੰ ਦੁਹਰਾਉਂਦੇ ਆ, ਉਹਨੂੰ ਪੱਕਾ ਕਰਦੇ ਆ ਔਰ ਉਹਦੇ ਅੱਗੇ ਚੱਲਣ ਦੀ ਜਿਹੜੀ ਗੱਲ ਕਰਦੇ ਆ। ਸੋ ਸਾਧ ਸੰਗਤ ਜੀ, ਇਸ ਦੇ ਨਾਲ ਹੀ ਮੈਂ ਇੱਕ ਬੇਨਤੀ ਆਪ ਜੀ ਨੂੰ, ਜੋ ਮਈ 19 ਕਮਿੰਗ ਜਿਹੜਾ ਨੈਕਸਟ ਵੀਕ ਸੈਚਰਡੇ ਆ, ਉਸ ਦਿਨ ਜਿਹੜੀ ਆ ਵਾਸ਼ਿੰਗਟਨ DC ਦੀ ਧਰਤੀ ਤੇ ਜੋ ਨੈਸ਼ਨਲ ਸਿੱਖ ਡੇ ਔਰ ਸਿੱਖ ਫਰੀडम ਮਾਰਚ, ਜਿਹਨੂੰ ਆਜ਼ਾਦੀ ਮਾਰਚ ਵੀ ਕਿਹਾ ਜਾ ਸਕਦਾ ਆ, ਸੋ ਉਹ ਕੱਢਿਆ ਜਾ ਰਿਹਾ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਰਪ੍ਰਸਤੀ ਦੇ ਵਿੱਚ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਔਰ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਪੰਥਕ ਦਰਦੀਆਂ ਵੱਲੋਂ ਰਲ ਮਿਲ ਕੇ ਉਹਦੇ ਵਿੱਚ ਵੀ ਆਪ ਜੀ ਨੇ ਵੱਡੀ ਤਾਦਾਦ ਦੇ ਵਿੱਚ ਆਪਣੇ ਪਰਿਵਾਰਾਂ ਸਮੇਤ ਹਾਜ਼ਰੀ ਭਰਨੀ, ਕਿਉਂਕਿ ਅਮਰੀਕਾ ਦੀ ਰਾਜਧਾਨੀ ਆ, ਉੱਥੇ ਇਕੱਤਰਤਾ ਇਕੱਠ ਉਹ ਆਪ ਜੀ ਸਾਰੇ ਭਲੀ ਭਾਂਤ ਜਾਣੂਓ ਕਿ ਉਹਦੇ ਫਾਇਦੇ ਸਾਨੂੰ ਫਿਊਚਰ ਵਿੱਚ ਕੀ ਹੋ ਸਕਦੇ ਹਨ। ਜੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ, ਬੱਚਿਆਂ ਨੂੰ, ਫੈਮਲੀਆਂ ਨੂੰ ਮਹਿਫੂਜ਼ ਰੱਖਣਾ ਚਾਹੁੰਦੇ ਆ ਤੇ ਸਾਨੂੰ ਫਿਰ ਆਪਣੇ ਨੇਸ਼ਨ ਦੀ ਗੱਲ ਕਰਨੀ ਪਏਗੀ, ਸਾਨੂੰ ਆਪਣੀ ਆਇਡੈਂਟੀਟੀ ਦੀ ਗੱਲ ਕਰਨੀ ਪਏਗੀ। ਸੋ ਉਹਦੇ ਉੱਤੇ ਅੱਗੇ ਤੁਰਨਾ ਆ ਸਾਰਿਆਂ ਨੇ ਰਲ ਮਿਲ ਕੇ। ਸੋ ਮੈਂ ਇੱਥੇ ਹੀ ਆਪਣੇ ਜੋ ਸ਼ਬਦਾਂ ਨੂੰ ਸੀਮਿਤ ਕਰਦਾ ਹੋਇਆ ਆਖਰ ਦੇ ਵਿੱਚ ਇੱਕ ਬੇਨਤੀ ਜਿਹੜੀ ਛੋਟੀ ਜੀ ਹੋਰ, ਉਹ ਇਹ ਆ ਕਿ ਵਰਲਡ ਸਿੱਖ ਪਾਰਲੀਮੈਂਟ ਜੋ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰ ਰਹੀ ਆ, ਉਹਦੇ ਕੁਝ ਛੋਟੇ ਮੋਟੇ ਸਾਡੇ ਭੈਣ ਭਰਾਵਾਂ ਦੇ, ਸਾਡੀਆਂ ਜਥੇਬੰਦੀਆਂ ਦੇ ਗੁੱਛੇ ਗਿਲੇ ਵੀ ਹਨ, ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਚੱਲ ਰਹੀ ਆ। ਉਹਦੇ ਵਿੱਚ ਤੁਸੀਂ ਸਾਰਿਆਂ ਨੇ, ਕਿਉਂਕਿ ਪੰਥ ਦੀ ਇੱਕ ਵੱਡੀ ਸੰਸਥਾ ਹੋਏਗੀ, ਆਪ ਜੀ ਦੇ ਸਹਿਯੋਗ ਦੇ ਨਾਲ ਬਣੇਗੀ, ਉਹਦੇ ਵਿੱਚ ਵੀ ਆਪ ਜੀ ਸ਼ਮੂਲੀਅਤ ਕਰੋ, ਉਹਦੇ ਵਿੱਚ ਚੰਗੇ ਸੁਝਾਅ ਦਿਓ, ਜਿੱਥੇ ਕੋਈ ਗਲਤੀਆਂ ਕੋਈ ਹੋ ਰਹੀਆਂ ਉਹਨਾਂ ਨੂੰ ਵੀ ਤੁਸੀਂ ਦੱਸੋ ਤਾਂ ਕਿ ਉਹਨਾਂ ਨੂੰ ਸੋਧ ਕੇ ਅੱਗੇ ਇਕੱਠੇ ਰਲ ਮਿਲ ਕੇ ਚੱਲਿਆ ਜਾ ਸਕੇ। ਸੋ ਮੈਂ ਇੱਥੇ ਹੀ ਆਪਣੇ ਵਿਚਾਰਾਂ ਨੂੰ ਸੀਮਿਤ ਕਰਦਾ ਹੋਇਆ ਭੁੱਲ ਚੁੱਕ ਲਈ ਖਿਮਾ। 5 ਜਿਹੜੇ ਖਾਲਿਸਤਾਨ ਦੇ ਲਾਉਣੇ ਆ, ਕਿਉਂਕਿ ਹਮੇਸ਼ਾ ਜਿਹੜਾ ਪਰੇਡ ਦੇ ਵਿੱਚ ਲੱਗਣੇ ਵੀ ਚਾਹੀਦੇ ਆ ਔਰ ਉਹਦੇ ਵਿੱਚ ਆਪ ਜੀ ਨੇ ਸਾਰਿਆਂ ਨੇ ਜਿਹੜਾ ਆ ਉਹ ਜਵਾਬ ਦੇਣਾ। ਖਾਲਿਸਤਾਨ 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 ਬਲੇ ਸੋਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਹਿੰਮਤ ਸਿੰਘ ਜੀ, ਫਲਸ਼ਿੰਗ ਗੁਰੂ ਘਰ ਦੇ ਪ੍ਰਧਾਨ ਅਤੇ ਈਸਟ ਕੋਸਟ ਦੇ ਕੋਆਰਡੀਨੇਟਰ, ਜਿਨ੍ਹਾਂ ਨੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਸਾਧ ਸੰਗਤ ਜੀ, ਇੱਕ ਬਹੁਤ ਹੀ ਜ਼ਰੂਰੀ ਬੇਨਤੀ ਹੈ ਕਿ ਇੱਕ ਬੱਚੀ ਜੋ 4-5 ਸਾਲ ਦੀ ਹੈ, ਆਪਣਾ ਨਾਮ ਤਿਵਜੀਤ ਕੌਰ ਦੱਸ ਰਹੀ ਹੈ ਅਤੇ ਆਪਣੇ ਡੈਡੀ ਦਾ ਨਾਮ ਚਰਨਜੀਤ ਸਿੰਘ ਦੱਸ ਰਹੀ ਹੈ। ਉਸ ਬੱਚੀ ਨੂੰ ਇਹ ਬੰਦੇ 2-2.5 ਘੰਟੇ ਤੋਂ ਨਾਲ ਲੈ ਕੇ ਫਿਰ ਰਹੇ ਨੇ, ਪਰ ਉਹਨਾਂ ਦੇ ਮਾਂ-ਬਾਪ ਨੂੰ ਕੋਈ ਨਹੀਂ ਉਹਨਾਂ ਦੱਸ ਪਾ ਰਹੇ। 2 ਵਾਰੀ ਅਸੀਂ ਅਨਾਉਂਸਮੈਂਟ ਕਰ ਚੁੱਕੇ ਹਾਂ ਅਤੇ ਉਹ ਬੱਚੀ ਇਸ ਟਾਈਮ ਸਾਡੇ ਕੋਲ ਸਟੇਜ ਦੇ ਲਾਗੇ ਖੜੀ ਆ। ਜਿਨ੍ਹਾਂ ਦੀ ਵੀ ਬੱਚੀ ਹੈ, ਪਲੀਜ਼ ਉਹ ਸਾਡੇ ਨਾਲ ਕੰਟੈਕਟ ਕਰਨ ਅਤੇ ਆਪਣੀ ਬੱਚੀ ਨੂੰ ਲੈ ਕੇ ਜਾਣ। ਹੁਣ ਮੈਂ ਸਿੱਖਸ ਫਾਰ ਜਸਟਿਸ ਦੇ ਕੋਆਰਡੀਨੇਟਰ ਸਰਦਾਰ ਅਵਤਾਰ ਸਿੰਘ ਜੀ ਪੰਨੂ ਜੋ ਸਟੇਜ ਤੇ ਆਉਣ ਅਤੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣ। ਭਾਈ ਅਵਤਾਰ ਸਿੰਘ ਜੀ ਪੰਨੂ। ਸਿੱਖ ਕੌਮ ਦੇ ਵਾਰਸੋ, ਆਓ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਲੋਂ ਬਖਸ਼ੀ ਹੋਈ ਇਨਕਲਾਬੀ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ
ਕਰਤਾਰਪੁਰ ਨਾਂ ਦੇ ਨਾਲ ਜਾਣਿਆ ਜਾਂਦਾ ਸ਼ਹਿਰ ਕਾਟਰੇਟ ਦੇ ਵਿੱਚ 12ਵੀਂ ਜੋ ਸਿੱਖ ਦੇ ਪਰੇਡ ਆਪਾਂ ਕੱਢੀ ਹੈ, ਮੈਂ ਸਮਝਦਾ ਗੁਰਦੁਆਰਾ ਦੋਨੋਂ ਹੀ ਇਸ ਵਧਾਈ ਦੇ ਪਾਤਰ ਹਨ ਜਿਹੜੇ ਸਿੱਖ ਕੌਮ ਦੀ ਆਵਾਜ਼ ਨੂੰ ਪਿਛਲੇ 12 ਸਾਲਾਂ ਦੇ ਉੱਤੋਂ ਇਸ ਨਗਰ ਦੇ ਵਿੱਚ ਨਿਊ ਜਰਸੀ ਸਟੇਟ ਦੇ ਵਿੱਚ ਕੱਢ ਰਹੇ ਹਨ। ਸਿੱਖ ਕੌਮ ਦੀ ਆਵਾਜ਼ ਦਿਨੋਂ ਦਿਨ ਬੁਲੰਦ ਹੁੰਦੀ ਜਾ ਰਹੀ ਹੈ। ਤੁਸੀਂ ਦੇਖ ਰਹੇ ਜੇ ਹਰ ਫਲੋਰ ਦੇ ਉੱਤੋਂ ਸਿੱਖ ਕੌਮ ਦੀ ਆਵਾਜ਼ ਉੱਠੀ ਤੇ ਸਿੱਖ ਕੌਮ ਦੀ ਆਵਾਜ਼ ਅੱਜ ਦੁਨੀਆ ਦੇ ਹਰ ਸ਼ਹਿਰ ਦੇ ਵਿੱਚ ਉੱਠ ਰਹੀ ਹੈ, ਕਿਉਂਕਿ ਸਿੱਖ ਕੌਮ ਨੇ ਆਜ਼ਾਦੀ ਦੀ ਜੰਗ ਜਿਹੜੀ ਆ ਉਹ ਚਾਲੂ ਕੀਤੀ ਹੋਈ ਹੈ। ਆਜ਼ਾਦੀ ਦੀ ਜੰਗ ਜਿੰਨਾ ਚਿਰ ਤੱਕ ਆਪਾਂ ਆਪਣਾ ਦੇਸ਼ ਪੰਜਾਬ ਖਾਲਿਸਤਾਨ ਨਹੀਂ ਰਹਿੰਦੇ ਉਹਨਾਂ ਚਿਰ ਤੱਕ ਸਿੱਖ ਕੌਮ ਦਾ ਕੋਈ ਗੁਜ਼ਾਰਾ ਨਹੀਂ। ਜਿਸ ਤਰ੍ਹਾਂ ਤੁਸੀਂ ਸੁਣਿਆ ਹੈ ਜਾਂ ਦੇਖ ਰਹੇ ਜੇ ਅੱਜ ਰੈਫਰੈਂਡਮ ਦੀ ਮੁਹਿੰਮ ਦੁਨੀਆ ਦੇ ਹਰ ਕੋਨੇ ਦੇ ਵਿੱਚ ਚੱਲ ਰਹੀ ਹੈ। ਪੰਜਾਬ ਦੀ ਧਰਤੀ ਦੇ ਉੱਤੋਂ ਜਦੋਂ ਰੈਫਰੈਂਡਮ ਦੀ ਗੱਲ ਚੱਲਦੀ ਹੈ ਤਾਂ ਕੀ ਉਹਨਾਂ ਏਜੰਸੀਆਂ ਨੂੰ ਕੀ ਵਕਤ ਪੈ ਜਾਂਦਾ ਹੈ, ਕੋਈ ਤੁਸੀਂ ਪੋਸਟਰ ਵੀ ਲਾ ਦਵੋ ਤੇ ਸਾਡੇ ਨੌਜਵਾਨ ਜੰਗ ਵੀਰਾਂ ਨੂੰ ਫੜ ਫੜ ਕੇ ਅੰਦਰ ਦਿੱਤਾ ਜਾਂਦਾ ਹੈ। ਇਹ ਗੁਲਾਮੀ ਦੀਆਂ ਨਿਸ਼ਾਨੀਆਂ ਹਨ। ਜੇ ਤੁਸੀਂ ਪਹਿਲੋਂ ਹਥਿਆਰਬੰਦ ਜੰਗ ਲੜੀ ਤਾਂ ਤੁਹਾਨੂੰ ਅੱਤਵਾਦੀ ਕਿਹਾ ਗਿਆ, ਜੇ ਅੱਜ ਤੁਸੀਂ ਕਲਮ ਦੀ ਲੜਾਈ ਲੜਦੇ ਜੇ ਤੇ ਤੁਹਾਨੂੰ ਫੇਰ ਵੀ ਉਸੇ ਤਰੀਕੇ ਦੇ ਨਾਲ ਅੰਦਰ ਬੰਦ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਤੁਸੀਂ ਦੇਖਿਆ ਹੈ ਕਿ ਅੱਜ ਕੈਨੇਡਾ ਦੀ ਧਰਤੀ ਦੇ ਉੱਤੋਂ ਸਾਡਾ ਛੋਟਾ ਵੀਰ ਹਰਦੀਪ ਸਿੰਘ ਨਿੱਜਰ, ਜਿਹਨੂੰ ਭਾਰਤੀ ਏਜੰਸੀਆਂ ਦਾ ਜ਼ੋਰ ਲੱਗਾ ਪਿਆ ਹੈ ਕਿ ਉਸ ਨੂੰ ਅਸੀਂ ਇੱਥੋਂ ਚੁੱਕ ਕੇ ਲੈ ਜਾਣਾ ਹੈ, ਪਰ ਸਿੱਖ ਫਾਰ ਜਸਟਿਸ ਉਸ ਦਾ ਕੇਸ ਬੜੀ ਦ੍ਰਿੜਤਾ ਦੇ ਨਾਲ ਲੜ ਰਹੀ ਹੈ। ਜਾਂ ਤੇ ਸਿੱਖ ਫਾਰ ਜਸਟਿਸ ਰਹੇਗੀ ਤੇ ਜਾਂ ਹਿੰਦੂ ਤਵੀਆਂ ਦਾ ਏਜੰਡਾ ਰਹੇਗਾ। ਅਸੀਂ ਆਸ ਤੋਂ ਹੁੰਨੇ ਹਾਂ ਕਿ ਨਿੱਜਰ ਨੂੰ ਇੱਥੋਂ ਕਦੀ ਨਹੀਂ ਖੜ ਸਕਦੇ, ਕਿਉਂਕਿ ਉਹ ਉੱਥੋਂ ਦਾ ਲਾਭ ਹੀ ਹੈ। ਜਿੰਨਾ ਚਿਰ ਤੱਕ ਉਹ ਸ਼ਿੰਗਾਰ ਸਿਨੇਮੇ ਦੇ ਨਾਲ ਉਸ ਨੂੰ ਜੋੜਿਆ ਜਾਂਦਾ ਹੈ, ਪਰ ਉਸ ਟਾਈਮ ਉਹ ਸਿੰਘ ਉੱਥੇ ਨਹੀਂ, ਕਿਉਂ ਉਸ ਨੂੰ ਖੜਿਆ ਜਾਵੇਗਾ? ਇਸ ਕਰਕੇ ਅਸੀਂ ਦ੍ਰਿੜਤਾ ਦੇ ਨਾਲ ਉਸ ਦਾ ਕੇਸ ਲੜ ਰਹੇ ਹਾਂ। ਪੰਜਾਬ ਦੀ ਧਰਤੀ ਦੇ ਉੱਤੋਂ ਤੁਸੀਂ ਦੇਖਿਆ ਹੈ ਕਿ ਅੱਜ ਜਦੋਂ ਕਿਤੋਂ ਵੀ ਆਵਾਜ਼ ਉੱਠਦੀ ਹੈ ਤੇ ਤੁਹਾਡੇ ਨੌਜਵਾਨ ਸਿੰਘਾਂ ਸਿੰਘਣੀਆਂ ਨੂੰ ਫੜ ਫੜ ਕੇ ਅੰਦਰ ਕਿਉਂ ਦਿੱਤਾ ਜਾਂਦਾ ਹੈ? ਤੁਸੀਂ ਦੇਖਿਆ ਹੋਵੇਗਾ ਅੱਜ 30 ਸਾਲ ਹੋ ਗਏ ਸਾਡੇ ਦਰਬਾਰ ਸਾਹਿਬ ਦੇ ਉੱਤੇ, ਜਿਹਨੂੰ ਬਲੈਕ ਥੰਡਰ ਕਿਹਾ ਜਾਂਦਾ ਹੈ, ਉਹ 11 ਮਈ ਤੋਂ ਲੈ ਕੇ 23 ਮਈ ਤੱਕ ਹੋਇਆ। ਅੱਜ ਉਸ ਦੀ 30ਵੀਂ ਵਰ੍ਹੇਗੰਢ ਵੀ ਮਨਾਈ ਜਾ ਰਹੀ ਹੈ। ਆਓ ਆਪਾਂ ਰਲ ਕੇ ਆਪਣੇ ਦੇਸ਼ ਪੰਜਾਬ ਨੂੰ ਖਾਲਿਸਤਾਨ ਨੂੰ ਆਜ਼ਾਦ ਕਰਵਾਈਏ। ਇੱਕੋ ਇੱਕ ਤਰੀਕਾ ਹੈ, ਉਹ ਹੈ ਰੈਫਰੈਂਡਮ 2020। ਉਸੇ ਜ਼ਰੀਏ ਦੇ ਨਾਲ ਤੁਸੀਂ ਲੀਗਲ ਤਰੀਕੇ ਦੇ ਨਾਲ ਤੁਸੀਂ ਆਜ਼ਾਦ ਆਪਣੇ ਦੇਸ਼ ਨੂੰ ਕਰਾ ਸਕਦੇ ਜੇ। ਜੇ ਆਪਾਂ ਚਾਹੁੰਦੇ ਹਾਂ ਕਿ ਪੰਜਾਬ ਨੂੰ ਆਜ਼ਾਦ ਕਰਾਉਣਾ ਹੈ, ਕੀ ਆਪਾਂ ਚਾਹੁੰਦੇ ਹਾਂ ਕਿ ਨਹੀਂ ਚਾਹੁੰਦੇ? ਹੱਥ ਖੜੇ ਕਰੋ, ਪਤਾ ਲੱਗ ਜਾਏਗਾ। 2020 ਦੇ ਵਿੱਚ ਵੋਟਾਂ ਵੀ ਹੋਣੀਆਂ ਤੇ ਇਹੋ ਹੀ ਆ। ਵੋਟਾਂ ਦੇ ਵਿੱਚ ਆਪਾਂ ਹੱਕ ਲੈਣਾ ਹੈ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਦਾ। ਆਓ ਫਿਰ ਖਾਲਿਸਤਾਨ ਦੇ ਨਾਰੇ 5 ਲਾਈਏ ਤੇ ਆਪਾਂ ਫਤਿਹ ਜਾਵਾਂਗੇ। ਖਾਲਿਸਤਾਨ 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 ਖਾਲਿਸਤਾਨ। ਰੈਫਰੈਂਡਮ 2020। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਸੰਤ ਭਾਈ ਅਵਤਾਰ ਸਿੰਘ ਜੀ ਪੰਨੂ ਸਿੱਖਸ ਫॉर ਜਸਟਿਸ। ਸੋ ਹੁਣ ਮੈਂ ਬੇਨਤੀ ਕਰਾਂ ਸਰਦਾਰ ਹਰਜਿੰਦਰ ਸਿੰਘ ਜੀ ਪਾਇਨੇਲ ਤੋਂ ਨੇ, ਜਿਹੜੇ ਇਹਨਾਂ ਨੇ ਪੋਲੀਟੀਕਲ ਫੀਲਡ ਦੇ ਵਿੱਚ ਬਹੁਤ ਜ਼ਿਆਦਾ ਕੰਮ ਕੀਤਾ। ਜਰਸੀ ਔਰ ਪੈਂਸਿਲਵੇਨੀਆ ਦੇ ਵਿੱਚ, ਜਿਹੜਾ ਪੈਂਸਿਲਵੇਨੀਆ ਦੇ ਵਿੱਚ 14 ਅਪ੍ਰੈਲ ਨੂੰ ਸਿੱਖ ਡੇ ਦੇ ਤੌਰ ਤੇ ਨਿਊ ਜਰਸੀ ਦੇ ਵਿੱਚ ਜਿਹੜਾ ਅਸੈਂਬਲੀ ਦੇ ਵਿੱਚ ਮਤਾ ਪਾਇਆ ਗਿਆ ਸਿੱਖ ਅਵੇਅਰਨੈਸ ਮੰਥ, ਉਹਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਸੋ ਮੈਂ ਬੇਨਤੀ ਕਰਾਂ ਸਰਦਾਰ ਹਰਜਿੰਦਰ ਸਿੰਘ ਜੀ 2-4 ਮਿੰਟ ਵਾਸਤੇ ਸੰਗਤਾਂ ਨੂੰ ਸੰਬੋਧਨ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
A few minutes back, Attorney General Gurveer Garewal was talking about New Jersey as the most diverse state in the country. The Mayor, Daniel Riemann, also mentioned Carteret as the top 10 towns in the New Jersey, as the most diverse town in the top 10 towns. And they also mentioned the rights of the Sikhs are very much preserved over here. There's the first Sikh Attorney General and also the first Mayor, Ravi Palla in Hoboken, New Jersey. I also want to add one more thing to this. New Jersey is the first state which has legislated a law. There's a lot of resolutions and proclamations which has happened in a lot of states, which is very good. But New Jersey is the first state which has made it a law to make April every year the Sikh Awareness and Appreciation Month, and Vaisakhi, April 14th, as the Sikh Day. So this is a historical achievement for the Sikhs of New Jersey. I want to congratulate you all for coming over here, and also Gurdwara Dashmesh Darbar and Singh Sabha Gurdwara, who has been holding this parade from last 12 years to celebrate the Sikh Day. And this is also very unique to Carteret, that in the town hall of the Carteret, a Sikh flag is raised every year on the Sikh Day, which I don't know myself that there's any place in the world where the Sikh flag has been raised like this. So this township and the Sikhs of this township deserve our gratitude and our congratulations for this historical achievement. One thing I want to mention is that Sikhs have been in this country for more than 150 years. But despite such a long association in this country, we are still very much unknown. You must have seen this program on CNN last Sunday, the United Shades of America, hosted by Kama Obel, who is trying to bring up the unknown communities of USA in front of the American audience. And in that program, if you watched, he interviewed 5 or 6 Americans, and he showed them a picture of a Sikh. You know who this person is, and if you watch the program, you know the answer. And there was not a single person who could identify that picture of being a Sikh man. So in spite of all the efforts that we have done so far to get our identity and get our cause known to the rest of the country, there is still like 85% of Americans has never heard about Sikhs. There was a study conducted by a university in California. So we need to do a lot more hard work in this direction. And the fairs like this, and assemblies like this, and parades like this will take our cause further. So I once again want to congratulate the organizers of this parade for their effort. And also, I want to make one announcement which Sardar Himmat Singh has already made, that next Saturday on April 19th, there will be a National Sikh Day parade in Washington, D.C. And this is the 3rd parade which is happening in Washington, D.C. And my request to all of you and all the Gurdwaras and all the committees who are participating in this, all the Jathebandis who are participating in this, to please come and join us in this parade, the National Sikh Day parade, to take our cause further. With that, I will say Vaheguru Ji Ka Khalsa, Vaheguru Ji Ki Fateh. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਨੂੰ ਸਰਦਾਰ ਰਜਿੰਦਰ ਸਿੰਘ ਜੀ ਫਾਈਨਲ ਗੁਰਦੁਆਰਾ ਸਾਹਿਬ ਤੋਂ, ਮੈਂ ਇਸ ਕਰਕੇ ਇਕੱਲਾ ਇਹਨਾਂ ਦਾ ਨਾਮ ਲਿਆ ਕਿਉਂਕਿ ਇਸ ਟਾਈਮ ਸਟੇਜ ਤੇ ਸੁਸ਼ੋਭਿਤ ਸੀਗੇ। ਹੋਰ ਵੀ ਬੰਦੇ ਆ ਜਿਨ੍ਹਾਂ ਨੇ ਫਿਲਾਡੈਲਫੀਆ ਦੇ ਵਿੱਚ ਜਿਹੜਾ ਪੋਲੀਟੀਕਲ ਸਿਸਟਮ ਦੇ ਵਿੱਚ ਕਾਫੀ ਕੰਮ ਕੀਤਾ।
ਸੋ ਕੰਬਾਈਨ ਐਫਨ ਹੁੰਦੀ ਆ, ਜਿੱਥੇ ਵੀ ਹੁੰਦੀ ਆ ਉਹਦੇ 'ਚ ਕਾਫੀ ਬੰਦੇ ਹੁੰਦੇ ਆ, ਪਰ ਕਈ ਵਾਰੀ ਤੁਸੀਂ ਜਦੋਂ ਸਟੇਜ 'ਤੇ ਜਿਹੜੇ ਬੈਠੇ ਹੁੰਦੇ ਆ ਉਹਨਾਂ ਦਾ ਸਤਿਕਾਰ ਬਣਦਾ ਕਰਨਾ। ਸੋ ਹੋਰ ਵੀ ਜਿਹੜੀਆਂ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ, ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ, ਸਰਦਾਰ ਰਜਿੰਦਰ ਸਿੰਘ ਜੀ, ਸ਼ੇਰੇ ਪੰਜਾਬ ਅਖਬਾਰ ਤੋਂ ਗਰੇਵਾਲ ਸਾਹਿਬ, ਸਰਦਾਰ ਨਰਿੰਦਰ ਸਿੰਘ ਜੀ ਫਿਲਾਡੈਲਫੀਆ ਸਿੱਖ ਸੁਸਾਇਟੀ ਤੋਂ ਪਹੁੰਚੇ ਨੇ। ਸੋ ਹੁਣ ਅਸੀਂ ਸਰਦਾਰ ਹਰਜਿੰਦਰ ਸਿੰਘ ਨੂੰ ਸਨਮਾਨਿਤ ਕਰਨਾ ਚਾਹੁੰਦੇ ਹਾਂ। ਸੋ ਮੈਂ ਬੇਨਤੀ ਕਰਾਂ ਸਰਦਾਰ ਨਰਿੰਦਰ ਸਿੰਘ ਜੀ, ਉਹਨਾਂ ਦੇ ਨਾਲ ਵੀਰ ਬੈਠਿਆ ਬਲਾਕਾ ਸਿੰਘ ਜੀ, ਸਰਦਾਰ ਬਲਜਿੰਦਰ ਸਿੰਘ ਜੀ, ਸਰਦਾਰ ਰਜਿੰਦਰ ਸਿੰਘ ਜੀ, ਤੁਸੀਂ ਸਾਰੇ ਪਲੀਜ਼ ਉੱਪਰ ਆ ਜਾਓ ਸਟੇਜ ਤੇ, ਤਾਂ ਕਿ ਆਪਾਂ ਇਹਨਾਂ ਨੂੰ ਸਨਮਾਨਿਤ ਕਰ ਸਕੀਏ। 2 ਮਿੰਟ ਦਾ ਇਹ ਪ੍ਰੋਗਰਾਮ, ਸੋ ਪਲੀਜ਼ ਬੇਨਤੀ ਨੂੰ ਕਰਿਓ ਪ੍ਰਵਾਨ। ਸਰਦਾਰ ਜੋਗਾ ਸਿੰਘ ਜੀ ਤੁਸੀਂ ਵੀ ਆ ਜਾਓ, ਸਰਦਾਰ ਸਰਜੀਤ ਸਿੰਘ ਜੀ ਕੁਲਾਰ ਆ ਜਾਓ ਭਾਈ ਸਾਹਿਬ, 2 ਮਿੰਟ ਲਈ ਗੱਲ। ਵੈਰੀ ਗੁੱਡ ਜੌਬ। ਹਾਂਜੀ ਖਾਲਸਾ, ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ, ਕਿਉਂਕਿ ਕਈ ਵਾਰੀ ਤੁਸੀਂ ਸਟੇਜ ਤੋਂ ਸਾਰੇ ਵੀਰਾਂ ਨੂੰ ਟਾਈਮ ਨਹੀਂ ਦੇ ਸਕਦੇ। ਬਹੁਤ ਜ਼ਿਆਦਾ ਇੱਥੇ ਬੁਲਾਰੇ ਬੈਠੇ ਆ ਜਿਹੜੇ ਸਾਡੇ ਨਾਲੋਂ ਜ਼ਿਆਦਾ ਨੌਲੇਜ ਰੱਖਦੇ ਆ, ਜ਼ਿਆਦਾ ਵਧੀਆ ਬੋਲ ਸਕਦੇ ਆ। ਉਹਨਾਂ ਤੋਂ ਅਸੀਂ ਮਾਫੀ ਵੀ ਚਾਹੁੰਦੇ ਆ ਕਿ ਸਾਰਿਆਂ ਨੂੰ ਟਾਈਮ ਨਹੀਂ ਅਸੀਂ ਦੇ ਸਕੇ, ਖਿਮਾ ਦੇ ਜਾਚਕਾਂ ਜੀ। ਸੋ ਹੁਣ ਦੂਸਰਾ, ਜਿਹੜੀ ਵਾਸ਼ਿੰਗਟਨ ਡੀਸੀ 'ਚ ਪਰੇਡ ਹੋ ਰਹੀ ਆ, ਸਾਰੇ ਗੁਰੂ ਘਰ ਦੇ ਜਿਹੜੇ ਇੱਥੇ ਪ੍ਰਬੰਧਕ ਜਾਂ ਸੰਗਤ ਆ ਉਹ ਪੋਸਟਰ ਲੈ ਕੇ ਜਾਣ। ਸੋ ਹੁਣ ਮੈਂ ਬੇਨਤੀ ਕਰਾਂ ਡਾਕਟਰ ਬਖਸ਼ੀਸ਼ ਸਿੰਘ ਜੀ 1-2 ਮਿੰਟ ਵਾਸਤੇ ਹਾਜ਼ਰੀ ਲਗਾਉਣਗੇ, ਉਹਨਾਂ ਤੋਂ ਬਾਅਦ ਡਾਕਟਰ ਅਮਰਜੀਤ ਸਿੰਘ ਜੀ। ਸੋ ਡਾਕਟਰ ਬਖਸ਼ੀਸ਼ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਸਾ ਸਿੰਘ ਜੀ, ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਧ ਸੰਗਤ ਜੀ, ਆਪ ਦਾ ਬਹੁਤ ਧੰਨਵਾਦ ਹੈ ਕਿ ਤੁਸੀਂ ਇਸ ਪੇੜ ਵਿੱਚ ਸ਼ਾਮਲ ਹੋਏ ਹੋ, ਤੇ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀ ਤੇ ਖਾਲਸਾ ਦੇ ਸਾਜਨਾ ਦਿਨ ਦੀ ਲੱਖ ਲੱਖ ਵਧਾਈ ਹੋਵੇ। ਔਰ ਇਸ ਪਰੇਡ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਇਹ ਬੜੇ ਵਧੀਆ ਤਰੀਕੇ ਨਾਲ ਇਹ ਪਰੇਡ ਕਰਵਾਈ ਆ। ਔਰ ਸਭ ਤੋਂ ਜ਼ਿਆਦਾ ਧੰਨਵਾਦ ਹੈ ਉਹਨਾਂ ਸਿੰਘਾਂ ਸਿੰਘਣੀਆਂ ਸ਼ਹੀਦਾਂ ਦਾ, ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇੱਥੇ ਖੜੇ ਹੋਏ ਹਾਂ। ਪਿਆਰੇ ਖਾਲਸਾ ਜੀ, 1699 ਦੀ ਵਿਸਾਖੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ, ਤੇ ਉਹਦਾ ਕੀ ਮਕਸਦ ਸੀ? ਟੂ ਸਟਾਪ ਦਾ ਟਾਇਰੈਂਟ, ਔਰ ਦੈਟ ਟਾਇਰੈਂਟ ਇਜ਼ ਸਟਿਲ ਐਕਟਿਵ। ਭਾਵੇਂ ਉਹ ਟਾਇਰੈਂਟ ਉਦੋਂ ਮੁਗਲ ਸੀ, ਬਾਅਦ ਬ੍ਰਿਟਿਸ਼ ਸੀ, ਉਹ ਇੰਡੀਅਨ ਗਵਰਨਮੈਂਟ ਹੁਣ ਉਹ ਟਾਇਰੈਂਟ ਆ। ਔਰ ਹੁਣ ਸਾਡੀ ਜਿਹੜੀ ਲੜਾਈ ਆ ਉਹ ਇੰਡੀਅਨ ਗਵਰਨਮੈਂਟ ਦੇ ਨਾਲ ਆ। ਔਰ ਅੰਗਰੇਜ਼ੀ ਵਿੱਚ ਕਹਾਵਤ ਆ, those who ignore the history are condemned to repeat it, and we are not going to repeat it। ਔਰ ਜਿਹੜੀ ਸਿੱਖਾਂ ਨੇ ਸੰਘਰਸ਼ ਕੀਤਾ ਵਾ ਗੁਰੂ ਨਾਨਕ ਦੇਵ ਤੋਂ ਲੈ ਕੇ ਹੁਣ ਤੱਕ, ਉਹ ਸੰਘਰਸ਼ ਜਿਹੜਾ ਵਾ ਚਾਲੂ ਆ। ਔਰ ਸਿੱਖਾਂ ਦਾ ਜੀਨੋਸਾਈਡ ਕੀਤਾ ਗਿਆ 1984 ਨਵੰਬਰ ਦੇ ਵਿੱਚ। ਉਹ ਜੀਨੋਸਾਈਡ ਤੇ ਉਹਨੇ ਚਿਰ ਤੱਕ ਜਿਹੜੀ ਸਾਡਾ ਸੰਘਰਸ਼ ਸੀ ਉਹ ਹਥਿਆਰਬੰਦ ਸੰਘਰਸ਼ ਸੀ ਤੇ ਪੰਜਾਬ ਦੀ ਧਰਤੀ ਸੀ। ਹੁਣ ਸਾਡਾ ਸੰਘਰਸ਼ ਜਿਹੜਾ ਵਾ ਉਹ ਬਦਲ ਚੁੱਕਾ ਵਾ। ਵੀ ਆਰ ਵਰਲਡ ਵਾਈਡ ਸਟਰੋਂਗ। ਸਾਰੀ ਦੁਨੀਆ ਦੇ ਸਿੱਖ ਜਿਹੜੇ ਨੇ ਹੁਣ ਛਾਏ ਹੋਏ ਨੇ, ਔਰ ਜਿਹੜੀ ਸਾਡੀ ਜਿਹੜੀ ਪਲੇਟਫਾਰਮ ਆ ਲੜਾਈ ਦਾ, ਉਹ ਵੀ ਜਿਹੜਾ ਵਾ ਸਾਰੀ ਦੁਨੀਆ 'ਚ ਆ ਗਿਆ ਵਾ। ਔਰ ਸਾਡਾ ਹਥਿਆਰ ਜਿਹੜਾ ਵਾ ਉਹ ਵੀ ਬਦਲ ਗਿਆ ਵਾ। ਹੁਣ ਸਾਡਾ ਹਥਿਆਰ ਕਿਰਪਾਨ ਨਹੀਂ ਗੀ, ਹੁਣ ਸਾਡਾ ਹਥਿਆਰ ਦਿਮਾਗ ਤੇ ਪੈਨ ਤੇ ਪੈਨਸਲ ਆ। ਔਰ ਗੁਰਪਤਵੰਤ ਸਿੰਘ ਪੰਨੂ ਸਿੱਖ ਪਰ ਜਸਾ ਜਿਹੜਾ ਲੀਗਲ ਐਡਵਾਈਜ਼ਰ ਆ, ਇਹਨਾਂ ਨੇ ਇਹ ਜਿਹੜੀ ਮੁਹਿੰਮ ਆ ਅਗਲੇ ਲੈਵਲ ਤੇ ਲੈ ਗਈ ਆ। ਔਰ ਕਾਉਂਸਲ ਆਫ ਖਾਲਸਤਾਨ ਤੇ ਸਿੱਖ ਪਰ ਜਸਟਿਸ ਸਾਰੇ ਜਥੇਬੰਦੀਆਂ ਜਿਹੜੇ ਨੇ ਸ਼ੋਲਡਰ ਟੂ ਸ਼ੋਲਡਰ ਵੀ ਵਰਕਿੰਗ। ਔਰ 1984 ਵਿੱਚ ਸਿੱਖਾਂ ਦਾ ਜੀਨੋਸਾਈਡ ਹੋਇਆ। The best predictor of the future genocide is the previous genocide in which the culprits are not punished। ਜਿਨ੍ਹਾਂ ਨੇ ਸਾਡੇ ਤੇ ਜੀਨੋਸਾਈਡ ਕੀਤਾ ਉਹਨਾਂ ਨੂੰ ਕੋਈ ਸਜ਼ਾ ਨਹੀਂ ਮਿਲੀ, ਉਹ ਸੜਕ ਤੇ ਉਸ ਤਰ੍ਹਾਂ ਹੀ ਫਿਰਦੇ ਨੇ। ਔਰ ਉਹਦੀ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਵਾ। ਯੂ ਨੀਡ ਪ੍ਰੂਫ, ਆਈ ਗॉट ਪ੍ਰੂਫ। 1984 ਜੋ ਆਪਰੇਸ਼ਨ ਬਲੂ ਸਟਾਰ ਹੋਇਆ ਤੁਹਾਨੂੰ ਚੰਗੀ ਤਰ੍ਹਾਂ ਪਤਾ। ਉਸ ਤੋਂ ਬਾਅਦ ਆਪਰੇਸ਼ਨ ਵੁੱਡ ਰੋਜ਼, ਜਿਸ ਲੱਖਾਂ ਦੀ ਗਿਣਤੀ ਵਿੱਚ ਸਿੱਖ ਜਵਾਨਾਂ ਨੂੰ ਫੜ ਕੇ ਮਾਰਿਆ ਗਿਆ। ਉਸ ਤੋਂ ਬਾਅਦ ਆਪਰੇਸ਼ਨ ਥੰਡਰ 1 ਜਿਹੜਾ ਸੀ ਅਪ੍ਰੈਲ 30 1986 ਚ ਹੋਇਆ, ਕਿਉਂਕਿ ਅਪ੍ਰੈਲ 29 ਨੂੰ ਖਾਲਿਸਤਾਨ ਦਾ ਨਾਮਨਾਮਾ ਕੀਤਾ ਗਿਆ ਸੀ। ਆਪਰੇਸ਼ਨ ਥੰਡਰ 2 ਜਿਹੜਾ ਸੀ ਮਈ 9 ਨੂੰ ਹੋਇਆ। ਔਰ ਉਸ ਤੋਂ ਬਾਅਦ ਯੂ ਗॉट ਮੋਰ ਪ੍ਰੂਫ। ਮੁਸਲਮਾਨਾਂ ਨੂੰ ਮੈਸੇਕਰ ਕੀਤਾ ਗਿਆ 1992 ਦਸੰਬਰ ਵਿੱਚ, ਤੇ ਜਨਵਰੀ 1993 ਵਿੱਚ ਮੁਸਲਮਾਨਾਂ ਦਾ ਮੈਸੇਕਰ
ਉੱਥੇ ਬੰਬਈ 'ਚ ਕੀਤਾ ਗਿਆ ਕਿਉਂਕਿ ਉਹ ਪ੍ਰੋਟੈਸਟ ਕਰ ਰਹੇ ਸਨ ਕਿ ਬਾਬਰੀ ਮਸਜਿਦ ਨੂੰ ਕਿਉਂ ਢਾਇਆ ਗਿਆ ਵਾ। 2002 ਵਿੱਚ ਗੋਦਰੀ ਜਿਹੜਾ ਗੋਧਰਾ ਵਾ ਉੱਥੇ ਟ੍ਰੇਨ ਇੰਸੀਡੈਂਟ ਹੋਇਆ ਜਿਹਦੇ ਵਿੱਚ ਮੁਸਲਮਾਨਾਂ ਨੂੰ ਹਜ਼ਾਰਾਂ ਦੀ ਗਿਣਤੀ 'ਚ ਮਾਰਿਆ ਗਿਆ। ਔਰ ਯੂ ਵਾਂਟ ਫਰੈਸ਼ ਪ੍ਰੂਫ, ਵੀ ਗॉट ਫਰੈਸ਼ ਪ੍ਰੂਫ। ਔਰ ਜਨਵਰੀ 1 ਵਿੱਚ ਭੀਮਾ ਕੋਰੋਗਨ ਸ਼ਹਿਰ ਜਿਹੜਾ ਵਾ ਉਹ ਇੱਕ ਸ਼ਹਿਰ ਆ ਗੁਜਰਾਤ ਦੇ ਲਾਗੇ ਮਹਾਰਾਸ਼ਟਰ ਦੇ ਵਿੱਚ, ਜੇ ਲੋਕ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੇ ਸਨ ਔਰ ਉਹਨਾਂ ਨੂੰ ਸ਼ਹੀਦਾਂ ਨੂੰ ਯਾਦ ਕਰਨ ਵਾਲੇ ਲੋਕ ਜਿਹੜੇ ਸੀ ਉਹਨਾਂ ਤੇ ਅਤਿਆਚਾਰ ਕੀਤਾ ਗਿਆ। ਔਰ 15 ਅਪ੍ਰੈਲ 3 ਹਫ਼ਤੇ ਪਹਿਲਾਂ ਜਿਹੜੇ ਕਿ ਰੋਹਿੰਜਾ ਮੁਸਲਿਮ ਨੇ ਜਿਨ੍ਹਾਂ ਦੀਆਂ ਉੱਥੇ ਕੈਂਪ ਲੱਗੇ ਹੋਏ ਸੀ ਨੇ ਉਹਨੇ ਸਾੜ ਦਿੱਤਾ। ਬੀਜੇਪੀ ਦੇ ਚੰਦੇਲਾ ਮਨੀਸ਼ ਚੰਦੇਲਾ ਨੇ ਸਾੜ ਦਿੱਤਾ ਔਰ ਉਹਨੇ ਪਾਈ ਨਿਊਜ਼ ਮੀਡੀਆ ਤੇ ਕਿ ਹੀ ਹੈਜ਼ ਡਨ ਇਟ ਐਂਡ ਦੇ ਵਿਲ ਡੂ ਇਟ ਅਗੇਨ। ਸੋ ਭੈਣੋ ਤੇ ਭਰਾਓ, ਤੁਹਾਡੇ ਤੇ ਜਿਹੜੀ ਜੀਨੋਸਾਈਡ ਚਾਲੂ ਹੋ ਰਿਹਾ ਇਹ ਕਦੇ ਖਤਮ ਨਹੀਂ ਹੋਣਾ। ਔਰ ਗੁਰੂ ਗੋਬਿੰਦ ਸਿੰਘ ਜੀ ਕਹਿ ਗਏ ਸਨ ਰਾਜ ਬਿਨਾਂ ਨਾ ਧਰਮ ਚਲੇ ਹੈ। ਹੁਣ we are going to get our country free, we get our country back, and referendum 2020 is a peaceful method. We have to vote in the favor of referendum 2020 और referendum इंडियन गवर्नमेंट ने अपना referendum करवाया वा। इन्होंने 1947 ਦੇ ਐਂਡ ਤੇ 1948 ਵਿੱਚ ਜੂਨਾਗੜ੍ਹ ਵਿੱਚ referendum ਕਰਵਾ ਕੇ ਜੂਨਾਗੜ੍ਹ ਨੂੰ ਆਪਣੇ ਨਾਲ ਲਾ ਲਿਆ ਜਿਹੜਾ ਕਿ ਮੁਸਲਿਮ ਸਟੇਟ ਸੀ। 1975 ਵਿੱਚ ਸਿੱਕਮ ਨੂੰ ਨਾਲ ਲਾ ਲਿਆ। ਸਾਰੀ ਦੁਨੀਆ ਵਿੱਚ ਜਿਹੜੇ ਕਈ ਦੇਸ਼ ਆਜ਼ਾਦ ਹੋਏ ਨੇ referendum ਕਰਵਾ ਕੇ। ਈਸਟ ਟਿਮੋਰ ਤੇ ਸਦਰਨ ਸੁਡਾਨ referendum ਹੋਇਆ ਕੁਇਬੈਕ ਵਿੱਚ 1980 ਤੇ 1995 ਵਿੱਚ। 2014 ਵਿੱਚ ਸਕਾਟਲੈਂਡ ਦਾ referendum ਹੋਇਆ। ਔਰ ਕ੍ਰੀਮੀਆ ਤੁਹਾਨੂੰ ਪਤਾ 2 ਸਾਲ ਪਹਿਲਾਂ ਯੂਕਰੇਨ ਨੂੰ ਛੱਡ ਕੇ ਤੇ ਰਸ਼ੀਆ ਨਾਲ ਰਲ ਗਿਆ ਵਾ। ਅਸੀਂ referendum ਕਰਾ ਸਕਦੇ ਹਾਂ। we qualify for referendum, we had our country, we have our language, we have a common economical thread। ਔਰ ਪੰਜਾਬੀਆਂ ਦਾ ਉਹ ਪੰਜਾਬੀਓ ਤੁਹਾਨੂੰ ਬੇਨਤੀ ਆ ਤੁਸੀਂ ਬੜੀ ਤਗੜੀ ਕੌਮ ਜੇ, ਤੁਸੀਂ ਇੱਕ ਬੜਾ ਵਧੀਆ ਦੇਸ਼ ਬਣਾਓਗੇ। ਅਸੀਂ referendum 2020 ਕਰਾ ਕੇ ਪੰਜਾਬ ਨੂੰ ਆਜ਼ਾਦ ਕਰਾਉਣਾ ਵਾ। ਔਰ ਜਿਹੜੇ ਮੇਰੇ ਵੀਰ ਕਹਿੰਦੇ ਨੇ ਚੁੱਪ ਕਰੋ ਜੀ ਕੋਈ ਗੱਲ ਨਹੀਂ ਜੀ ਸਾਨੂੰ ਕੀ ਲੋੜ ਆ, ਸੁਣੋ ਧਿਆਨ ਨਾਲ। ਗੁਰੂ ਗੋਬਿੰਦ ਸਿੰਘ ਕਹਿ ਕੇ ਸਨ, ਗੁਰੂ ਨਾਨਕ ਦੇਵ ਜੀ ਕਹਿ ਕੇ ਸਨ, you must speak up and you must speak out. It's our moral responsibility to speak up and speak out against the tyrant India. We will get our country freed. ਜਿਹੜੇ ਮੇਰੇ ਵੀਰ ਕਹਿੰਦੇ ਨੇ ਪੰਜਾਬ ਛੋਟਾ ਜਿਹਾ ਬਣ ਜਾਏਗਾ, ਜੇ ਪੰਜਾਬ ਦਾ ਕੰਟਰੀ ਜਿਹੜਾ ਹੋਏਗਾ ਉਹ ਦੁਨੀਆ ਦੇ ਦੇਸ਼ਾਂ ਦੀ ਲਿਸਟ ਬਣਾਈ ਜਾਵੇ ਤਾਂ ਉਹਦਾ ਨੰਬਰ 140 ਹੋਏਗਾ, ਜਿਹਦੇ ਵਿੱਚ 230 ਜਾਂ 200 ਜਿਹੜੇ 25 ਦੇਸ਼ ਹੋਣਗੇ। ਜਿਹੜੇ ਮੇਰੇ ਵੀਰ ਕਹਿੰਦੇ ਲੈਂਡਲੌਕਡ ਦੁਨੀਆ ਵਿੱਚ 44 ਦੇਸ਼ ਜਿਹੜੇ ਨੇ ਲੈਂਡਲੌਕਡ ਨੇ ਔਰ ਜਿਹੜੇ 44 ਦੇਸ਼ ਲੈਂਡਲੌਕਡ ਨੇ ਉਹਨਾਂ ਦੀ ਪਰ ਕੈਪੀਟਲ ਇਨਕਮ ਜਿਹੜੀ ਹੈਗੀ ਆ 12,000 ਸਾਲ ਦੀ ਡਾਲਰ। ਔਰ ਜਿਹੜੇ ਲੈਂਡਲੌਕਡ ਨਹੀਂ ਆਮ ਦੇਸ਼ਾਂ ਦੀ ਐਵਰੇਜ ਪਰ ਕੈਪੀਟਲ ਇਨਕਮ ਜਿਹੜੀ ਆ ਉਹ 15,000 ਡਾਲਰ। ਕੋਈ ਖਾਸ ਫਰਕ ਨਹੀਂਗਾ। ਜਦੋਂ ਜਨਾਬ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਪਾਕਿਸਤਾਨ ਮਿਲੇਗਾ, ਹੁਣ ਤੁਸੀਂ ਇੰਡੀਆ ਦੀ ਵੰਡ ਹੋਣ ਲੱਗੀ ਆ, ਤੁਸੀਂ ਪਾਕਿਸਤਾਨ ਜਿਹੜਾ ਉਹ ਛੋਟਾ ਜਿਹਾ ਪਾਕਿਸਤਾਨ ਲੈ ਕੇ ਰਹਿ ਲੋਗੇ, ਉਹ ਕਹਿੰਦਾ ਮੈਨੂੰ ਰੁਮਾਲ ਦੀ ਜਗ੍ਹਾ ਮਿਲ ਜੇ ਜਿਸ 'ਚ ਮੇਰੀ ਆਜ਼ਾਦੀ ਆ, ਮੈਨੂੰ ਉਹਨੇ ਮਨਜ਼ੂਰ ਆ। ਭੈਣੋ ਤੇ ਭਰਾਓ ਆਓ ਆਪਾਂ ਆਪਣਾ ਕੰਟਰੀ ਆਜ਼ਾਦ ਕਰਾਉਣਾ ਵਾ। ਜਿੰਨਾ ਚਿਰ ਤੁਸੀਂ ਆਜ਼ਾਦ ਨਹੀਂ ਕਰਾਉਂਦੇ ਉਹਨਾਂ ਚਿਰ ਤੁਸੀਂ ਆਪਣੀ ਜਿਹੜੀ ਆ ਆਪਣੀ ਇਕੁਅਲ ਰਾਈਟਸ, ਹਿਊਮਨ ਇਕੁਆਲਿਟੀ, ਸੋਸ਼ਲ ਇਕੁਆਲਿਟੀ, ਜੈਂਡਰ ਇਕੁਆਲਿਟੀ ਨਹੀਂ ਰਹਿ ਸਕਦੇ। ਆਪਾਂ referendum 20 ਕਰਾ ਕੇ ਆਓ ਆਪਣਾ ਦੇਸ਼ ਆਜ਼ਾਦ ਕਰੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਡਾਕਟਰ ਬਖਸ਼ੀਸ਼ ਸਿੰਘ ਜੀ, ਕੌਂਸਲ ਆਫ ਖਾਲਿਸਤਾਨ ਤੋਂ। ਸੋ ਹੁਣ ਮੈਂ ਬੇਨਤੀ ਕਰਾਂ ਸਰਦਾਰ ਨਰਿੰਦਰ ਸਿੰਘ ਜੀ ਫਿਲਾਡੈਲਫੀਆ ਸਿੱਖ ਸੁਸਾਇਟੀ 1-2 ਮਿੰਟ ਵਾਸਤੇ ਆਪ ਜੀ ਨਾਲ ਸੰਬੋਧਨ ਹੋਣਗੇ। ਫਿਲਾਡੈਲਫੀਆ ਸਿੱਖ ਸੁਸਾਇਟੀ ਤੋਂ ਸਰਦਾਰ ਨਰਿੰਦਰ ਸਿੰਘ ਜੀ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਦਾਸ ਕਾਟਰੇਟ ਦੇ ਦੋਨੋਂ ਗੁਰਦੁਆਰਾ ਸਾਹਿਬ ਅਤੇ ਸੰਗਤਾਂ ਜਿਹਨਾਂ ਜਿਹੜੇ 12ਵੀਂ ਸਿੱਖ ਦੇ ਪਰੇਡ ਮਨਾ ਰਹੇ ਨੇ ਉਹਨਾਂ ਨੂੰ ਵਧਾਈ ਦਿੰਦਾ ਹਾਂ। ਅਤੇ ਨਾਲ ਨਾਲ ਜਿਹੜਾ ਕੰਮ ਪੈਨਸਿਲਵੇਨੀਆ ਤੋਂ ਸ਼ੁਰੂ ਹੋਇਆ ਵਿਸਾਖੀ ਦੇ ਪੁਰਬ ਨੂੰ ਰਿਜ਼ੋਲੂਸ਼ਨ ਦੇ ਰੂਪ ਦੇ ਵਿੱਚ ਮਨਾ ਕੇ 2015 ਦੇ ਵਿੱਚ ਦੋਨੋਂ ਹਾਊਸ ਦੇ ਵਿੱਚ ਰਿਜ਼ੋਲੂਸ਼ਨ ਪਾਇਆ ਗਿਆ ਸੀ। ਸੋ ਉਹ ਜੋ ਇੱਕ ਵੱਖਰੇ ਕਿਸਮ ਦੀ ਸ਼ੁਰੂਆਤ ਸੀ, ਮਨ ਵਿੱਚ ਇਹ ਖਿਆਲ ਸੀ ਕਿ ਸਿੱਖ ਕੌਮ ਦੀ ਆਇਡੈਂਟੀਟੀ ਜਿਹੜੀ ਹੈ ਉਹ ਵੀ ਇੱਥੇ ਦੇ ਪੋਲੀਟੀਸ਼ੀਅਨ ਨੂੰ ਔਰ ਬਾਹਰ ਦੇ ਮੁਲਕਾਂ ਵਿੱਚ ਪਤਾ ਲੱਗੇ, ਸਾਡੀ ਕੋਈ ਗੱਲ ਦਾ ਬਾਹਰ ਪਤਾ ਲੱਗੇ। ਸੋ ਉਸ
ਗੱਲ ਨੂੰ ਲੈ ਕੇ ਇਹ ਕੰਮ ਅਸੀਂ ਸ਼ੁਰੂ ਕੀਤਾ ਸੀ ਸਾਧ ਸੰਗਤ ਜੀ 2013 ਦੇ ਵਿੱਚ। 2 ਸਾਲ ਅਸੀਂ ਕਨਵਿੰਸ ਕੀਤਾ ਉੱਥੇ ਦੇ ਲੋਕਲ ਪੋਲੀਟੀਸ਼ੀਅਨ ਨੂੰ। ਸੋ 2 ਸਾਲ ਦੇ ਬਾਅਦ ਸਾਨੂੰ ਕਾਮਯਾਬੀ ਮਿਲੀ ਸੀ 2015 ਦੇ ਵਿੱਚ। ਸੋ 2016, 17 ਅਤੇ 18 4 ਸਾਲ ਤੋਂ ਪੈਂਸਿਲਵੇਨੀਆ ਦੇ ਕੈਪੀਟਲ ਦੇ ਵਿੱਚ ਇਸ ਪ੍ਰੋਗਰਾਮ ਨੂੰ ਮਨਾਇਆ ਜਾ ਰਿਹਾ। ਸੋ ਜੋ ਸਾਡਾ ਵਿਜ਼ਨ ਇਹ ਸੀ ਕਿ ਇਸ ਗੱਲ ਨੂੰ ਸਾਡੇ ਸਿੱਖ ਦੂਜੀਆਂ ਸਟੇਟਾਂ ਦੇ ਵਿੱਚ ਵੀ ਲੈ ਕੇ ਜਾਣ। ਸੋ ਉਸ ਚੀਜ਼ ਦਾ ਸਾਨੂੰ ਇਸ ਵਾਰ ਬੜਾ ਚੰਗਾ ਹੁੰਗਾਰਾ ਮਿਲਿਆ। ਬੜੀ ਖੁਸ਼ੀ ਦੀ ਗੱਲ ਹੈ ਕਿ ਨਿਊ ਜਰਸੀ ਦੇ ਵਿੱਚ ਐਜ਼ ਏ ਲਾ ਉਸ ਸਿੱਖ ਡੇ ਨੂੰ ਅਤੇ ਅਪ੍ਰੈਲ ਦੇ ਮੰਥ ਨੂੰ ਅਪਰੂਵਲ ਮਿਲੀ ਹੈ। ਸੋ ਇਸ ਦੇ ਨਾਲ ਨਾਲ ਇੰਡੀਆਨਾ ਸਟੇਟ ਦੇ ਵਿੱਚ, ਅਰੀਜ਼ੋਨਾ ਸਟੇਟ ਦੇ ਵਿੱਚ ਅਤੇ ਵਾਸ਼ਿੰਗਟਨ ਸਟੇਟ ਦੇ ਵਿੱਚ ਵੀ ਇਹ ਰੈਜ਼ੋਲੂਸ਼ਨ ਪਾਏ ਗਏ ਨੇ। ਸੋ ਹੋਰ ਕਈ ਜਗ੍ਹਾ ਤੇ ਇਹ ਐਫਰਟ ਇਸ ਵਕਤ ਜਾਰੀ ਹੈ। ਸੋ ਇੱਕ ਜੋ ਨਿਵੇਕਲੀ ਸ਼ੁਰੂਆਤ ਸੀ ਜਿਸ ਦੇ ਨਾਲ ਕਿ ਜੋ ਸਿੱਖ ਆਇਡੈਂਟੀਟੀ ਇੱਕ ਪਾਸੇ ਜ਼ੋਰ ਲੱਗਿਆ ਹੈ ਗੌਰਮੈਂਟ ਦਾ ਸਿੱਖ ਆਇਡੈਂਟੀਟੀ ਨੂੰ ਖਤਮ ਕਰਨੇ ਦਾ, ਦੂਜੇ ਪਾਸੇ ਅਸੀਂ ਆਪਣੀ ਆਇਡੈਂਟੀਟੀ ਨੂੰ ਦੂਜੇ ਮੁਲਕਾਂ ਦੇ ਵਿੱਚ ਕਿਸ ਤਰ੍ਹਾਂ ਇੰਟਰੋਡਿਊਸ ਕਰਨਾ ਹੈ। ਸੋ ਮਹਾਰਾਜ ਆਪਣੇ ਆਪ ਹੀ ਕੋਈ ਨਾ ਕੋਈ ਵਿਧ ਬਣਾ ਦਿੰਦਾ ਹੈ। ਸੋ ਬੜੀ ਚੰਗੀ ਸ਼ੁਰੂਆਤ ਔਰ ਆਪ ਸਾਰਿਆਂ ਦੇ ਭਰਾਵਾਂ ਦੇ ਸਹਿਯੋਗ ਦੇ ਨਾਲ ਇਸ ਨੂੰ ਸਾਰੇ ਤੁਸੀਂ ਅਮਰੀਕਾ ਦੇ ਵਿੱਚ ਹੀ ਨਹੀਂ ਸਾਰੀ ਦੁਨੀਆ ਦੇ ਵਿੱਚ ਲੈ ਕੇ ਜਾਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਨਰਿੰਦਰ ਸਿੰਘ ਜੀ, ਫਿਲਾਡੈਲਫੀਆ ਸਿੱਖ ਸੁਸਾਇਟੀ ਇਹਨਾਂ ਦਾ। ਸੋ ਮੈਂ ਡਾਕਟਰ ਅਮਰਜੀਤ ਸਿੰਘ ਜੀ ਨੂੰ ਬੁਲਾਉਣ ਤੋਂ ਪਹਿਲਾਂ 1-2 ਬੇਨਤੀਆਂ ਨੇ ਕਿ ਅੰਮ੍ਰਿਤ ਸੰਚਾਰ ਕੱਲ ਨੂੰ ਗੁਰਦੁਆਰਾ ਸਿੰਘ ਸਭਾ ਕਾਟੜ ਵਿਖੇ ਦੁਪਹਿਰੇ 2 ਵਜੇ ਆਰੰਭ ਹੋਵੇਗਾ। ਸੋ ਜਿਨ੍ਹਾਂ ਦੇ ਭਾਗ ਜਾਗਦੇ ਆ ਭਾਈ ਜ਼ਰੂਰ ਪਹੁੰਚ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਜੀ ਦਾ ਜਿਹੜਾ ਹੁਕਮ ਹੈ ਖੰਡੇ ਦੀ ਪਹੁਲ ਲੈਣ ਦਾ, ਉਹਦੇ ਤੇ ਜ਼ਰੂਰ ਫੁੱਲ ਚੜਾਓ। ਇਹ ਕੱਲ ਨੂੰ ਹੈ 23 ਤੇ 24 ਜੂਨ ਨੂੰ ਜਿਹੜਾ ਸੋਕਾ ਟੂਰਨਾਮੈਂਟ ਹੈ ਉਹ ਕਾਰਡ ਦੇ ਵਿੱਚ ਹੋ ਰਿਹਾ ਹੈ। 1 ਜੁਲਾਈ ਨੂੰ 1 ਜੁਲਾਈ ਜਿਹੜਾ ਗੱਤਕੇ ਦਾ ਟੂਰਨਾਮੈਂਟ ਹੈ ਮੈਦਾਨੇ ਜੰਗ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਹੋਵੇਗਾ। ਤੇ 4 ਜੁਲਾਈ ਨੂੰ ਜਿਹੜਾ ਕਿ ਅਮਰੀਕਾ ਦਾ ਇੰਡੀਪੈਂਡੈਂਸ ਡੇ ਹੈ ਉਸ ਦਿਨ ਜਿਹੜਾ ਕਬੱਡੀ ਦਾ ਟੂਰਨਾਮੈਂਟ ਹੈ ਉਹ ਕਾਟੜ ਦੇ ਵਿੱਚ ਹੋ ਰਿਹਾ, ਪਹਿਲਾ ਟੂਰਨਾਮੈਂਟ। ਸੋ ਇਹ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਹੁਣ ਮੈਂ ਬੇਨਤੀ ਕਰਾਂ ਡਾਕਟਰ ਅਮਰਜੀਤ ਸਿੰਘ ਜੀ ਕਿ ਉਹ ਸੰਗਤਾਂ ਦੇ ਰੂਬਰੂ ਹੋਣ। ਸੰਗਤਾਂ ਦੇ ਚਰਨਾਂ ਦੇ ਵਿੱਚ ਵੀ ਬੇਨਤੀ ਆ ਇਹ ਭਾਈ ਆ ਕੇ ਅੱਗੇ ਜ਼ਰੂਰ ਡਾਕਟਰ ਸਾਹਿਬ ਦੇ ਵਿਚਾਰ ਸੁਣੋ। ਇਹਨਾਂ ਤੋਂ ਬਾਅਦ ਮੇਰੇ ਦਿਮਾਗ 'ਚੋਂ ਵਿਸਰ ਗਿਆ ਸਰਦਾਰ ਜੋਗਾ ਸਿੰਘ ਜੀ, ਉਹਨਾਂ ਨੇ ਕਵਿਤਾ ਪੜ੍ਹਨੀ ਹੈ 1-2 ਮਿੰਟ ਦੀ। ਸੋ ਇਹਨਾਂ ਤੋਂ ਬਾਅਦ ਇੱਕ ਕਵਿਤਾ ਪੜ੍ਹਨਗੇ। ਉਹਨਾਂ ਤੋਂ ਬਾਅਦ ਸਰਦਾਰ ਸਤਨਾਮ ਸਿੰਘ ਜੀ ਵਿਰਕਾਈ ਸੰਗਤ ਦਾ ਧੰਨਵਾਦ ਕਰਨਗੇ ਜੀ। ਸੋ ਆਓ ਹੁਣ ਡਾਕਟਰ ਅਮਰਜੀਤ ਸਿੰਘ ਜੀ ਦੇ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बल छुटक्यो बंधन परै कछु न होत उपाय कहो नानक अब ओट हर गज ज्यों हो सहाय बल होआ बंधन छुटै सब किछ होत उपाय नानक सब किछ तुमरे हाथ में तुम ही होत सहाय। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪਿਛਲੇ 3-4 ਘੰਟੇ ਤੋਂ ਨਿਊ ਜਰਸੀ ਦੇ ਕਾਰਟਰੇਟ ਸ਼ਹਿਰ, ਜਿਸ ਨੂੰ ਪਿਆਰ ਨਾਲ ਹੁਣ ਕਰਤਾਰਪੁਰ ਵੀ ਕਿਹਾ ਜਾਂਦਾ, ਜਿਵੇਂ ਸਿੰਘਾਂ ਸਿੰਘੜੀਆਂ ਦਾ ਇਕੱਠ, ਬੇਸ਼ੱਕ ਮੌਸਮ ਖਰਾਬ ਸੀ, ਪਿਛਲੇ 2-3 ਦਿਨ ਤੋਂ ਥੰਡਰ ਸਟਾਰਮ ਦੀ ਜਿਹੜੀ ਹੈ ਪੇਸ਼ੀਨ ਗੋਈ ਸੀ, ਪਰ ਇਸ ਦੇ ਬਾਵਜੂਦ ਨਾ ਇਸ ਕੇਸਰੀ ਕਾਫਲੇ ਦੇ ਮਨ ਦੇ ਵਿੱਚ ਕੋਈ ਕਮਜ਼ੋਰੀ ਸੀ, ਨਾ ਕੋਈ ਗਿਣਤੀ ਘਟੀ। ਮੈਂ ਇਹ ਮਹਿਸੂਸ ਕਰਦਾ ਕਿ 12 ਵਰ੍ਹੇ ਪਹਿਲਾਂ ਜਿਹੜਾ ਇੱਕ ਸੁਚੱਜਾ ਕੰਮ, ਇਹ ਠੀਕ ਹੈ ਕਿ ਅੱਜ ਓਨਟਾਰੀਓ ਸਟੇਟ, ਜਿੱਥੇ ਸਰਦਾਰ ਜਗਮੀਤ ਸਿੰਘ ਦੇ ਐਫਰਟ ਨਾਲ ਅਪ੍ਰੈਲ ਦਾ ਮਹੀਨਾ ਸਿੱਖ ਹੈਰੀਟੇਜ ਮੰਥ ਐਲਾਨਿਆ ਗਿਆ ਹੈ, ਉੱਥੇ ਵੀ ਸਟੇਟ ਅਸੈਂਬਲੀ ਤੋਂ ਲੈ ਕੇ
ਬਿਲਡਿੰਗਸ, ਸਿਵਕ ਸੈਂਟਰ ਸਾਰੀ ਸਟੇਟ ਦੇ ਅੰਦਰ ਨਿਸ਼ਾਨ ਸਾਹਿਬ ਲਹਿਰਾਏ ਜਾਂਦੇ ਨੇ। ਪਰ ਜਦੋਂ 12 ਵਰੇ ਪਹਿਲਾਂ ਤੁਸੀਂ ਗੁਰਦੁਆਰਾ ਦਸ਼ਮੇਸ਼ ਦਰਬਾਰ, ਗੁਰਦੁਆਰਾ ਸਿੰਘ ਸਭਾ ਵਾਲਿਆਂ ਨੇ ਉਦਮ ਕੀਤਾ ਹੋਏਗਾ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਨਾਰਥ ਅਮਰੀਕਾ ਦੇ ਵਿੱਚ ਸਭ ਤੋਂ ਪਹਿਲਾ ਸ਼ਹਿਰ ਹੋਏਗਾ ਜਿੱਥੇ ਕਿ ਸਿਵਕ ਸੈਂਟਰ ਦੇ ਬਾਹਰ ਨੈਸ਼ਨਲ ਫਲੈਗ ਔਰ ਉਸ ਦੇ ਨਾਲ ਜੁੜੇ ਹੋਏ ਨਿਊ ਜਰਸੀ ਦੇ ਝੰਡੇ ਦੇ ਨਾਲ ਸਾਡਾ ਕੇਸਰੀ ਨਿਸ਼ਾਨ ਵੀ ਝੁਲਾਇਆ ਗਿਆ। ਉੱਥੇ ਜੇ ਤੁਸੀਂ ਦੇਖਿਆ ਹੋਏ ਤੇ ਇੱਕ ਝੰਡਾ ਹੋਰ ਸੀ ਕਾਲੇ ਰੰਗ ਦਾ, ਇਹ ਜ਼ਾਹਰ ਹੈ ਇਹ ਆਲਮੋਸਟ ਬਹੁਤ ਸਾਰੀਆਂ ਸਟੇਟਾਂ 'ਚ ਹੁੰਦਾ ਹੈ ਔਰ ਇਹ ਉਹਨਾਂ ਦੀ ਯਾਦ 'ਚ ਹੈ ਜਿਹੜੇ ਮਿਸਿੰਗ ਇਨ ਐਕਸ਼ਨ। ਇਸ ਗੱਲ ਦਾ ਧਿਆਨ ਰਹੇ। ਬਹੁਤ ਵਾਰ ਸਾਨੂੰ ਲੱਗਦਾ ਹੁੰਦਾ ਕਿ ਸ਼ਾਇਦ ਜਦੋਂ ਅਸੀਂ ਅਮਰੀਕਾ ਦੇ ਕੰਟੈਕਸਟ 'ਚ ਗੱਲ ਕਰਦੇ ਹਾਂ ਕਿ ਇਹ ਸਿਰਫ ਬੀਤੇ ਦੀ ਗੱਲ ਕਰਦੇ ਨੇ। ਅੱਜ ਵੀ ਹਰ ਸਟੇਟ ਦੇ ਝੰਡੇ ਦੇ ਨਾਲ, ਨੈਸ਼ਨਲ ਫਲੈਗ ਦੇ ਨਾਲ ਉਹ ਕਾਲਾ ਝੰਡਾ ਉਹਨਾਂ ਨੂੰ ਯਾਦ ਕਰਦਾ ਹੈ ਮਿਸਿੰਗ ਇਨ ਐਕਸ਼ਨ, ਜਿਹੜੇ ਕਿ ਅਮਰੀਕਾ ਦੀ ਵਫਾਦਾਰੀ ਨਿਭਾਉਂਦੇ ਹੈ, ਅਮਰੀਕਾ ਦੀ ਸੋਵਰਨਿਟੀ ਦੇ ਲਈ ਕਿਤੇ ਵੀ ਉਹ ਪ੍ਰਿਜ਼ਨਰ ਆਫ ਵਾਰ ਨੇ ਗਵਾਚ ਗਏ। ਹੁਣ ਜੇ ਨਾਰਥ ਕੋਰੀਆ ਨੇ 3 ਪ੍ਰਿਜ਼ਨਰ ਆਫ ਵਾਰ ਛੱਡੇ ਨੇ ਅਮਰੀਕਾ ਦੇ, ਤੇ ਤੁਸੀਂ ਰੀਜੋਇਸਿੰਗ ਦੇਖ ਸਕਦੇ ਹੋ ਕਿ ਵਾਈਟ ਹਾਊਸ ਤੋਂ ਲੈ ਕੇ ਆਮ ਅਮਰੀਕਨ ਇਸ ਗੱਲ ਦੇ ਉੱਤੇ ਖੁਸ਼ੀ ਮਹਿਸੂਸ ਕਰਦੇ ਨੇ। ਇਹ ਸਾਡੇ ਲਈ ਰਿਮਾਈਂਡਰ ਹੈ। ਬਹੁਤ ਸਾਰੇ ਵਿਚਾਰ ਦਿੱਤੇ ਗਏ ਨੇ, ਮੈਂ ਰਿਪੀਟ ਨਹੀਂ ਕਰਾਂਗਾ ਕਿਸੇ ਵੀ ਗੱਲ ਨੂੰ, ਲੇਕਿਨ ਇੱਕ ਗੱਲ ਇਹ ਬੜੀ ਅਹਿਮੀਅਤ ਵਾਲੀ ਹੈ ਕਿ ਬਹੁਤ ਵਾਰ ਅਸੀਂ ਇਤਿਹਾਸ ਦੇ ਹਵਾਲੇ ਨਾਲ ਇਹ ਕਹਿੰਦੇ ਹਾਂ ਕਿ ਜੀ ਹਿਸਟਰੀ ਰਿਪੀਟਸ ਇਟਸੈਲਫ। ਇਹ ਇਸ ਲਈ ਰਿਪੀਟ ਹੁੰਦੀ ਹੈ ਕਿ ਵੀ ਡੋਂਟ ਲਰਨ ਫਰੋਮ ਦਾ ਹਿਸਟਰੀ। ਅਸੀਂ ਉਹੀ ਗਲਤੀ ਬਾਰ-ਬਾਰ ਦੁਹਰਾਉਂਦੇ ਤੇ ਜਦੋਂ ਗਲਤੀ ਦੁਹਰਾਈ ਜਾਂਦੀ ਹੈ ਉਹ ਰੈਪੀਟੀਸ਼ਨ ਹੋਣਾ ਹੀ ਹੋਣਾ ਹੁੰਦਾ ਹੈ। ਤੇ ਬਹੁਤ ਵਾਰ ਜੇ ਅਸੀਂ ਅੱਜ ਦੇ ਕੰਟੈਕਸਟ ਵੀ ਦੇਖੀਏ, ਇਹ 2018 ਦਾ ਸਾਲ ਤੇ 40 ਵਰੇ ਪਹਿਲਾਂ 13 ਅਪ੍ਰੈਲ 1978 ਦਾ ਦਿਨ ਸ੍ਰੀ ਅੰਮ੍ਰਿਤਸਰ ਜੀ ਦਾ ਸ਼ਹਿਰ, ਖਾਲਸਾ ਸਾਜਨਾ ਦਿਵਸ, ਪੰਜਾਬ ਦੇ ਵਿੱਚ ਬਾਦਲ ਦੀ ਹਕੂਮਤ ਤੇ ਕਿਵੇਂ ਨਰਕਧਾਰੀਆਂ ਨੇ ਉਸ ਦਿਨ ਦੇ ਮੌਕੇ ਦੇ ਉੱਤੇ ਜਿੱਥੇ ਉਹ ਕਈ ਵਰਿਆਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਚੈਲੰਜ ਕਰ ਰਹੇ ਸਨ, ਉੱਥੇ ਉਹਨਾਂ ਨੇ ਏਜੰਸੀਆਂ ਦੇ ਉਸ ਖੇਡ ਨੂੰ ਅੱਗੇ ਤੋਰਦਿਆਂ ਜਿਵੇਂ ਉਸ ਚੈਲੰਜ ਨੂੰ ਕੀਤਾ ਤੇ ਅੱਜ ਇਸ ਵਰੇ ਨੂੰ ਜਦੋਂ ਅਸੀਂ ਦੇਖਦੇ ਹਾਂ ਤੇ ਠੀਕ 40 ਵਰੇ ਪਹਿਲਾਂ ਸ਼ਹੀਦ ਭਾਈ ਫੌਜਾ ਸਿੰਘ ਤੇ ਉਹਨਾਂ ਦੇ 12 ਹੋਰ ਸਾਥੀ ਸਿੰਘਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਆਨ ਸ਼ਾਨ ਦੇ ਲਈ, ਗੁਰੂ ਪੰਥ ਦੀ ਆਨ ਸ਼ਾਨ ਦੇ ਲਈ ਸ਼ਹੀਦੀ ਜਾਮ ਪੀਤੇ ਸਨ। ਤੇ ਇਸ ਨੂੰ ਮੈਂ ਕਰੰਟ ਸਟਰਗਲ ਦਾ ਉਹ ਟਰਨਿੰਗ ਪੁਆਇੰਟ ਕਹਿੰਦੇ। ਫਿਰ ਕਿਵੇਂ 13 ਅਪ੍ਰੈਲ 1978 ਤੋਂ ਜੂਨ 84 ਤੱਕ ਦੇ 6 ਵਰੇ ਜਿਸ ਮਾਹੌਲ ਨੂੰ ਅੱਜ ਅਸੀਂ ਭਾਰਤ ਦੇ ਵਿੱਚ ਦੇਖ ਰਹੇ ਹਾਂ। ਪਿਛਲੇ ਦਿਨਾਂ 'ਚ ਨਾਗਪੁਰ ਸ਼ਹਿਰ ਦੇ ਵਿੱਚ ਇੱਕ ਬੜੀ ਵੱਡੀ ਗੈਦਰਿੰਗ ਸੀ ਤੇ ਉਸ ਨੂੰ ਹਰਤੋਸ਼ ਸਿੰਘ ਬਲ ਜਿਹੜਾ ਕਿ ਇੱਕ ਕਾਰਵਾਂ ਇਸ ਵੇਲੇ 3 ਪਬਲਿਕੇਸ਼ਨਸ ਨੇ ਇੰਡੀਆ 'ਚ ਜਿਹੜੀਆਂ ਸੱਚਮੁੱਚ RSS ਦੇ ਚੈਲੰਜ ਦੀ ਗੱਲ ਕਰਦੀਆਂ ਨੇ, ਉਹ ਸਕਰੋਲ ਹੋਏ, ਦਾ ਵਾਇਰ ਹੋਏ ਜਾਂ ਕਾਰਵਾਂ ਹੋਏ ਜਾਂ ਕਦੇ-ਕਦੇ NDTV ਦੇ ਰਵੀਸ਼ ਕੁਮਾਰ ਜਿਹੜੇ ਕਿ ਕ੍ਰਿਟੀਕਲ ਨੇ। ਅਦਰਵਾਈਜ਼ ਤੁਸੀਂ ਮੁੱਖ ਧਾਰਾ ਮੀਡੀਆ ਦੇਖੋ, ਉਹਨਾਂ ਦਾ ਸੋ ਕਾਲਡ ਮੇਨ ਸਟ੍ਰੀਮ ਮੀਡੀਆ ਜਿਸ ਨੂੰ ਗੋਦੀ ਮੀਡੀਆ ਕਿਹਾ ਜਾਂਦਾ ਹੈ, ਤੁਸੀਂ ਸੋਸ਼ਲ ਮੀਡੀਆ ਦੇਖੋ, ਤੁਸੀਂ ਇਹਨਾਂ ਦੀ ਸਾਰੀ ਨੈਟਵਰਕਿੰਗ ਦੇਖੋ, ਇਹਨਾਂ ਦਾ ਪ੍ਰਿੰਟ ਮੀਡੀਆ ਦੇਖੋ, ਤੇ ਇਸ ਵੇਲੇ 1 ਬਿਲੀਅਨ 300 ਮਿਲੀਅਨ ਲੋਕਾਂ ਨੂੰ ਭਾਰਤ ਦੇ ਵਿੱਚ ਉਹੀ ਕੁਝ ਮਿਲ ਰਿਹਾ ਹੈ ਜੋ ਨਾਗਪੁਰ ਦੇ ਵਿੱਚ ਪੱਕ ਕੇ ਰਿੰਨ ਕੇ ਆਫਰ ਕੀਤਾ ਜਾ ਰਿਹਾ ਹੈ। ਤੇ ਸਾਡੇ ਚੋਂ ਵੀ ਇੱਕ ਵੱਡਾ ਤਬਕਾ, ਜਦੋਂ ਅਸੀਂ ਅੱਜ ਇੱਕ ਗੈਪ ਦੇਖਦੇ ਹਾਂ, ਇੱਕ ਪਾਸੇ 5 ਮਿਲੀਅਨ ਸਿੱਖ ਡਾਇਸਪੋਰਾ ਹੈ ਜਿਹੜਾ ਆਪਣੇ ਹੱਕਾਂ ਲਈ ਖਲੋਤਾ ਹੈ। ਇਸ 5 ਮਿਲੀਅਨ ਸਿੱਖ ਡਾਇਸਪੋਰਾ ਨੇ ਆਪਣੀ ਥਾਂ ਬਣਾਈ ਹੈ ਜਿਸ ਨਿਊ ਜਰਸੀ ਦੇ ਕਾਰਟਰੇਟ ਸ਼ਹਿਰ ਦੇ ਵਿੱਚ ਅਸੀਂ ਇਹ ਗੱਲਬਾਤ ਕਰ ਰਹੇ ਹਾਂ। ਇਹ ਪਹਿਲੀ ਅਮਰੀਕਾ ਦੀ ਸ਼ਾਇਦ 50 ਸਟੇਟਾਂ 'ਚੋਂ ਸਟੇਟ ਬਣੀ ਹੈ ਜਿੱਥੇ ਲੈਜਿਸਲੇਚਰ ਤੌਰ ਦੇ ਉੱਤੇ, ਜਿੱਥੇ ਅਸੈਂਬਲੀ ਔਰ ਸੈਨੇਟ ਨੇ ਪ੍ਰੋਪਰਲੀ ਲੈਜਿਸਲੇਸ਼ਨ ਦੇ ਨਾਲ ਅਪ੍ਰੈਲ ਦੇ ਮਹੀਨੇ ਨੂੰ ਸਿੱਖ ਅਵੇਅਰਨੈਸ ਮੰਥ ਦੇ ਤੌਰ ਤੇ ਰੈਕਗਨਾਈਜ਼ ਕੀਤੇ
ਇਸੇ ਤਰ੍ਹਾਂ ਪੈਨਸਿਲਵੇਨੀਆ ਦਾ ਜ਼ਿਕਰ ਹੋਇਆ ਹੈ, US ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਵਿੱਚ ਰੈਜ਼ੋਲੂਸ਼ਨ ਆਇਆ ਹੈ, ਸੈਨੇਟ ਦੇ ਵਿੱਚ ਵੀ ਪੜ੍ਹਿਆ ਗਿਆ ਹੈ, ਸਟੇਟ ਆਫ ਵਾਸ਼ਿੰਗਟਨ, ਇੰਡੀਆਨਾ, ਦੂਸਰੀਆਂ ਥਾਵਾਂ ਦਾ ਜ਼ਿਕਰ ਵੀ ਹੋ ਰਿਹਾ ਹੈ। ਤੇ ਜੇ ਅਸੀਂ ਕੈਨੇਡਾ ਦੇ ਕੰਟੈਕਸਟ 'ਚ ਗੱਲ ਕਰੀਏ ਤੇ ਉੱਥੇ ਸਾਡੀਆਂ ਪ੍ਰਾਪਤੀਆਂ, ਔਰ ਇਸ ਵਾਰ ਇੱਕ ਟੈਸਟ ਸੀ ਜਦੋਂ ਅਸੀਂ ਦੇਖਿਆ ਕਿ ਕਿਵੇਂ ਜਸਟਿਨ ਟਰੂਡੋ ਦੀ ਭਾਰਤ ਫੇਰੀ ਤੋਂ ਐਨ ਪਹਿਲਾਂ ਇਹ ਸਾਰਾ ਗੋਦੀ ਮੀਡੀਆ, ਇਹ ਸੋਸ਼ਲ ਮੀਡੀਆ, ਉਹਨਾਂ ਨੇ ਇੱਕ ਨੈਗੇਟਿਵ ਕੈਂਪੇਨ ਕੀਤਾ, ਕਿਵੇਂ ਜਸਟਿਨ ਟਰੂਡੋ ਨੂੰ ਖਾਲਿਸਤਾਨੀ ਹਮਾਇਤੀ ਔਰ ਉਸ ਦੇ ਵਜ਼ੀਰਾਂ ਨੂੰ ਜਿਹੜਾ ਕਿਵੇਂ ਡਿਫੇਮ ਕਰਨ ਦੇ ਲਈ ਕੈਪਟਨ ਅਮਰਿੰਦਰ ਜਿਹੜਾ ਕਿ ਇੱਕ ਨਵਾਂ ਸੂਬੇਦਾਰ ਉਹਨਾਂ ਪਦ ਚਿੰਨ੍ਹਾਂ ਤੇ ਚੱਲ ਰਿਹਾ, ਜਿਸ ਦੇ ਉੱਤੇ ਪਹਿਲੇ ਜਿਹੜੇ ਵਾਕ ਕੀਤਾ 1990 ਚ ਬੇਅੰਤਾ ਬੁੱਚੜ ਜਿਸ ਨੂੰ ਕਹਿੰਦੇ ਹੈ, ਔਰ ਇਹਨਾਂ ਦੀ ਲਗਭਗ 2.5 ਸਦੀਆਂ ਦੀ ਜੇ ਹਿਸਟਰੀ ਦੇਖੀਏ ਤੇ ਇਹ ਅਬਦਾਲੀ ਦੇ ਵੀ ਦੋਸਤ, ਉਸ ਤੋਂ ਰਾਜੇ ਦਾ ਖਿਤਾਬ ਲੈਣ ਵਾਲਾ ਆਲਾ ਸਿੰਘ, ਇਹ ਮੁਗਲਾਂ ਦੇ ਵੀ ਦੋਸਤ, ਇਹ ਅੰਗਰੇਜ਼ਾਂ ਦੇ ਵੀ ਪਿੱਠੂ, ਤੇ ਅੱਜ ਇਹ ਹਿੰਦੂ ਤਵੀਆਂ ਦਾ ਸਭ ਤੋਂ ਵੱਡਾ ਵੋਕਲ ਜਿਹੜਾ ਸ਼ੋ ਬॉय ਬਣਿਆ ਹੋਇਆ ਹੈ। ਸੋ ਇੱਕ ਕੈਂਪੇਨ ਵਿੱਢਿਆ ਗਿਆ ਔਰ ਉਸ ਦੇ ਤਹਿਤ ਜਸਟਿਨ ਟਰੂਡੋ ਦੇ ਵਾਪਸ ਆਉਣ ਤੋਂ ਬਾਅਦ ਵੀ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਨਾਲ ਹਿੰਦੂ ਤਵੀਆਂ ਨੇ ਸਮਝੌਤਾ ਕੀਤਾ, ਇਹ ਗੱਲ ਸਾਹਮਣੇ ਆਈ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਇੱਕ ਰੈਜ਼ੋਲੂਸ਼ਨ ਲਿਆਂਦਾ ਜਾ ਰਿਹਾ ਸੀ ਫੈਡਰਲ ਲੈਵਲ ਦੇ ਉੱਤੇ। ਔਰ ਮੈਂ ਇਹਨਾਂ ਪ੍ਰਾਪਤੀਆਂ ਦਾ ਇਸ ਲਈ ਜ਼ਿਕਰ ਕਰ ਰਿਹਾ ਹਾਂ ਕਿ ਅੱਜ ਤੋਂ 4 ਦਹਾਕੇ ਪਹਿਲਾਂ ਸ਼ਾਇਦ ਜਿਹੜੀਆਂ ਗੱਲਾਂ ਇੰਪੋਸੀਬਲ ਲੱਗਦੀਆਂ ਸੀ, ਅੱਜ ਡਾਇਸਪੋਰਾ ਸਿੱਖਾਂ ਨੇ ਦੱਸ ਦਿੱਤੇ ਕਿ ਕਿਵੇਂ ਆਪਣੀ ਕੌਮੀ ਆਜ਼ਾਦੀ ਦੀ ਲੜਾਈ, ਖਾਲਿਸਤਾਨ ਦੀ ਪ੍ਰਾਪਤੀ ਦੀ ਲੜਾਈ 'ਚ ਉਹ ਉਸ ਡਗਰ ਤੇ ਤੁਰ ਨਿਕਲੇ ਨੇ ਜਿਵੇਂ ਕਦੇ ਜੂਇਸ਼ ਡਾਇਸਪੋਰਾ ਨੇ 1994 ਦੇ ਵਿੱਚ ਇੱਕ ਲੌਬੀ ਦੇ ਨਾਲ ਉਹ ਮਾਹੌਲ ਸਿਰਜ ਦਿੱਤਾ ਸੀ। ਉਹ ਗਿਲਟ ਸੀ ਯੂਰਪ ਦੇ ਸਾਹਮਣੇ, ਨਾਰਥ ਅਮਰੀਕਾ ਦੇ ਸਾਹਮਣੇ, ਜਿਸ ਤੋਂ ਨੇਸ਼ਨ ਆਫ ਇਜ਼ਰਾਈਲ ਨਿਕਲਿਆ। ਔਰ ਕੰਜ਼ਰਵੇਟਿਵ ਪਾਰਟੀ ਦੇ ਇਸ ਮੂਵ ਨੂੰ 24 ਘੰਟੇ ਦੇ ਵਿੱਚ ਸਾਰੀ ਰਾਤ ਜਿਹੜੇ ਨੇ ਮੈਸੇजेस, ਈਮੇਲ, ਟੈਕਸਟ, SMS ਉਹ ਜਾ ਰਹੇ ਸਨ। ਅਗਲੇ ਦਿਨ ਕੰਜ਼ਰਵੇਟਿਵ ਪਾਰਟੀ ਨੇ ਕਿਹਾ ਜੀ ਅਸੀਂ ਉਹ ਰੈਜ਼ੋਲੂਸ਼ਨ ਨਹੀਂ ਲਿਆ ਰਹੇ। ਔਰ ਇਹ ਇੱਕ ਪਰਖ ਸੀ। ਪਿਛਲੇ ਦਿਨਾਂ 'ਚ ਦੋਨੋਂ ਹੀ ਈਸਟ ਕੋਸਟ, ਵੈਸਟ ਕੋਸਟ ਤੇ ਵੱਡੀਆਂ ਪੈਰੇਡਸ ਹੋਈਆਂ ਨੇ ਕੈਨੇਡਾ 'ਚ। ਸਰੀ ਦਾ ਨਗਰ ਕੀਰਤਨ ਜਿਸ ਦੇ ਵਿੱਚ ਹੈੱਡ ਕਾਊਂਟ ਆਫੀਸ਼ੀਅਲੀ 5.5 ਲੱਖ ਸਿੱਖਾਂ ਦੀ ਪਾਰਟਿਸਿਪੇਸ਼ਨ, ਜਿਹੜੀ ਜੇ ਸੈਂਸਸ ਦੇ ਵਿੱਚ ਕੈਨੇਡਾ 'ਚ ਸਿੱਖਾਂ ਦੀ ਪੋਪੂਲੇਸ਼ਨ ਦੇਖੀਏ ਤੇ ਉਹਦੇ ਨਾਲੋਂ ਵੀ ਵੱਡਾ ਨੰਬਰ ਸੀ। ਉਸ ਤੋਂ ਇਲਾਵਾ ਟੋਰਾਂਟੋ ਦੇ ਵਿੱਚ 2 ਨਗਰ ਕੀਰਤਨ, ਇੱਕ ਡਾਊਨਟਾਊਨ ਦੇ ਵਿੱਚ, ਇੱਕ ਦੂਸਰਾ ਆਰਗੇਨਾਈਜ਼ ਕੀਤਾ ਜਾਂਦਾ ਹੈ। ਉਹਨਾਂ ਦਾ ਯਤਨ ਸੀ ਭਾਰਤੀ ਹਾਕਮਾਂ ਦਾ ਕਿ ਖਾਲਿਸਤਾਨ ਇੰਨਾ ਕੁ ਡਰਟੀ ਵਰਡ ਬਣਾ ਦਿਓ, ਇੰਨਾ ਕੁ ਫੀਅਰ ਕ੍ਰੀਏਟ ਕਰ ਦਿਓ ਕਿ ਜਿਹੜੇ ਉਹਨਾਂ ਦੇ VIP ਨੇ, ਮੈਂਬਰਸ ਆਫ ਪਾਰਲੀਮੈਂਟ ਨੇ ਜਾਂ ਉਹਨਾਂ ਦੇ ਪ੍ਰੀਮੀਅਰ ਨੇ ਉਹ ਪਾਰਟਿਸਿਪੇਟ ਨਾ ਕਰਨ। ਪਰ ਤੁਸੀਂ ਦੇਖਿਆ ਹੋਵੇਗਾ ਕਿ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਵੱਲੋਂ ਜਿਹੜਾ ਨਗਰ ਕੀਰਤਨ ਸਰੀ 'ਚ ਕੱਢਿਆ ਜਾਂਦਾ ਹੈ, ਉਸ ਦੀ ਮੁੱਖ ਸਟੇਜ ਦੇ ਉੱਤੇ ਵੱਡਾ ਬੈਨਰ ਖਾਲਿਸਤਾਨ ਦਾ ਸੀ, ਜਿਸ ਬੈਨਰ ਦੇ ਸਾਹਮਣੇ ਖਲੋ ਕੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਨੇ ਐਡਰੈਸ ਕੀਤਾ। ਇਵੇਂ ਹੀ ਟੋਰਾਂਟੋ ਦੀ ਪੈਰੇਡ 'ਚ ਪ੍ਰੀਮੀਅਰ ਵਾਕ ਵੀ ਕਰ ਰਹੇ ਸੀ ਨਾਲ, ਔਰ ਸਾਰੀਆਂ ਪੈਰੇਡਸ ਦੇ ਵਿੱਚ ਮੈਂਬਰਸ ਆਫ ਪਾਰਲੀਮੈਂਟ ਔਰ ਦੂਸਰੇ ਉਹਨਾਂ ਦੇ ਮਿਨਿਸਟਰਾਂ ਨੇ ਸ਼ਮੂਲੀਅਤ ਕੀਤੀ। ਸੋ ਅਸੀਂ ਇੱਕ ਉਹ ਟੈਸਟ ਜਿਹੜਾ ਖੌਫ, ਨੈਗੇਟਿਵਿਟੀ, ਔਰ ਜਿਵੇਂ ਵੀਰ ਅਵਤਾਰ ਸਿੰਘ ਪੰਨੂ ਨੇ ਦੱਸਿਆ ਕਿ ਕਿਵੇਂ ਵੀਰ ਨਿੱਜਰ ਨੂੰ ਕੈਨੇਡਾ ਤੋਂ ਵਾਪਸ ਲਿਜਾਣ ਦੇ ਲਈ ਇੱਕ ਪੂਰੀ ਗੇਮ ਪਲਾਨ ਹੈ। ਇਹ ਕੋਈ ਆਲ ਆਫ ਅ ਸਡਨ ਨਹੀਂ ਹੋ ਰਿਹਾ ਕਿ ਪੰਜਾਬ ਦੇ ਵਿੱਚ ਇੱਕ ਮੋਟਰਸਾਈਕਲ ਟੱਕਰ ਮਾਰਦੇ 2 ਸਿੰਘ ਜਿਹੜੇ ਨੇ ਉਹਨਾਂ ਨੂੰ ਰੋਕ ਲਿਆ ਜਾਂਦਾ ਤੇ ਨਾਲ ਗੁਰਜੰਟ ਸਿੰਘ ਕੋਈ ਆਸਟ੍ਰੇਲੀਆ ਤੋਂ ਸਿੰਘ ਨੇ ਪਹਿਲਾਂ ਆਇਆ ਕਿ ਜਿਹੜੇ ਵੈਬਸਾਈਟ ਰਨ ਕਰਦੇ ਨੇ, ਸ਼ਾਇਦ ਉਹ ਨੇ, ਅੱਜ ਮੈਨੂੰ ਕੋਈ ਹੋਰ ਸਿੰਘ ਦੱਸ ਰਹੇ ਸਨ ਕਿ ਇਹ ਡਿਫਰੈਂਟ ਨੇ। ਸੋ ਕੁੱਲ ਮਿਲਾ ਕੇ ਉਹਨਾਂ ਨੇ ਨਾ ਸਿਰਫ ਡਾਇਸਪੋਰਾ ਸਿੱਖਾਂ ਨੂੰ ਪੀਸਫੁਲ ਤਰੀਕੇ ਦੇ ਨਾਲ ਵੀ ਸਾਨੂੰ ਬਲੌਕ ਕਰ ਰਹੇ ਨੇ, ਔਰ ਖਾਮ-ਖਾ ਦੇ ਕੇਸਿਸ ਦੇ ਵਿੱਚ ਕੈਪਟਨ ਅਮਰਿੰਦਰ ਖਲੋ ਕੇ ਜੇ ਪੰਜਾਬ ਅਸੈਂਬਲੀ 'ਚ ਕਹਿੰਦੇ ਕਿ ਜੀ 800 ਨੌਜਵਾਨ ਅਸੀਂ ਗੈਂਗਸਟਰ ਫੜੇ ਨੇ, ਤੇ ਫਿਰ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਜਿਹੜੇ 70ਵਿਆਂ ਜਾਂ 80ਵਿਆਂ ਜਾਂ 90ਵਿਆਂ ਦੇ ਵਿੱਚ ਖਾੜਕੂ ਕਹਿ ਕੇ, ਲਾਲਸ ਲੋਕ ਕਹਿ ਕੇ
ਜਿਵੇਂ ਮੁਕਾਬਲੇ ਬਣਾਏ ਜਾਂਦੇ ਸਨ ਉਸ ਪਾਸੇ ਵੱਲ ਗੱਲ ਤੋਰ ਦਿੱਤੀ ਗਈ ਹੈ। ਇੱਕ ਪਾਸੇ ਸਟੇਟਸ ਆਪਣੀਆਂ ਰੀਜਨਲ ਪਾਰਟੀਆਂ ਜਿਹੜੀਆਂ ਨੇ ਉਹ ਕਰਨਾਟਕਾ ਦੇ ਵਿੱਚ ਹੋਏ, ਵੈਸਟ ਬੰਗਾਲ 'ਚ ਹੋਏ ਜਾਂ ਦੂਸਰੀਆਂ ਥਾਵਾਂ ਤੇ ਆਪਣੀ ਆਟੋਨੋਮੀ ਦੀ ਗੱਲ ਕਰਦੀਆਂ, ਤੇ ਅਸੀਂ ਪੰਜਾਬ 'ਚ ਰੁਝਾਨ ਦੇਖ ਰਹੇ ਹਾਂ ਕਿ 9 ਹਿੰਦੂਆਂ ਦੇ ਜਿਹੜੇ ਕਿ ਲੀਡਰ ਉਹਨਾਂ ਨੂੰ ਕਰਕੇ ਪ੍ਰੋਜੈਕਟ ਕੀਤਾ ਜਾਂਦਾ ਹੈ, ਉਹਨਾਂ ਦੇ ਕੇਸਿਸ ਨੂੰ ਖੁਦ NIA ਦੇ ਹਵਾਲੇ ਕੀਤਾ ਗਿਆ ਅਮਰਿੰਦਰ ਵੱਲੋਂ। ਔਰ ਹੁਣ ਉਹਨੇ ਬਿਲਕੁਲ ਪੰਜਾਬ ਨੂੰ ਫਰਦਰ ਇਹ ਦੱਸਣ ਦੇ ਲਈ ਕਿ ਮੈਂ ਬਾਦਲ ਨਾਲੋਂ ਜ਼ਿਆਦਾ ਲਾਇਲ ਤੁਹਾਡਾ ਸ਼ੋਅ ਬॉय ਹੈ, ਉਹ 2 ਕਦਮ ਅੱਗੇ ਜਾ ਕੇ, ਔਰ ਕਿੰਨੇ ਕੁ ਨੂੰ ਸਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ। ਅਸੀਂ ਬਹੁਤ ਵਾਰ 18ਵੀਂ ਸਦੀ ਦੀ ਗੱਲ ਕਰਦੇ ਹਾਂ, ਜਜੀਆ ਟੈਕਸ ਦੀ ਗੱਲ ਕਰਦੇ ਹਾਂ। ਜਜੀਆ ਉਸ ਵੇਲੇ ਦੇ ਐਮਪਾਇਰ ਵੱਲੋਂ ਖਾਸ ਤੌਰ ਤੇ ਤੀਰਥਾਂ ਦੇ ਉੱਤੇ ਲਾਇਆ ਜਾਂਦਾ ਸੀ ਇਸ ਨਾਂ ਦੇ ਥੱਲੇ ਕਿ ਅਸੀਂ ਉੱਥੇ ਸਿਕਿਉਰਿਟੀ ਪ੍ਰੋਵਾਈਡ ਕਰਦੇ ਹਾਂ। ਜਿਹੜੇ ਵੀ ਹਿੰਦੂ ਤੀਰਥਾਂ ਦੇ ਉੱਤੇ ਹਿੰਦੂ ਆਉਂਦੇ ਸਨ ਉਹਨਾਂ ਨੂੰ ਉਹ ਟੈਕਸ ਦੇਣਾ ਪੈਂਦਾ ਸੀ। ਅੱਜ ਸਾਡੇ ਦਰਬਾਰ ਸਾਹਿਬ ਦਾ ਲੰਗਰ, ਜਿਸ ਨੂੰ ਨਿਊਯਾਰਕ ਟਾਈਮਸ ਕਹਿੰਦਾ ਹੈ ਲਾਰਜੈਸਟ ਈਟਰੀ ਇਨ ਦਾ ਵਰਲਡ, 1 ਲੱਖ ਲੋਕ ਜਿਨ੍ਹਾਂ ਚ ਮੈਜੋਰਿਟੀ ਨਾਨ ਸਿੱਖ ਨੇ, ਉਹਨਾਂ ਨੂੰ ਲੰਗਰ ਛਕਾਇਆ ਜਾਂਦਾ ਹੈ। ਇਵੇਂ ਹੀ ਦਿੱਲੀ ਦੇ ਗੁਰਦੁਆਰੇ ਹੋਣ, ਭਾਰਤ ਭਰ ਦੇ ਵਿੱਚ ਗੁਰਦੁਆਰੇ। ਅੱਜ GST ਟੈਕਸ ਇੱਕ ਜਜੀਆ ਟੈਕਸ ਹੈ ਜਿਹੜਾ ਤੁਹਾਡੇ ਲੰਗਰ ਦੇ ਲਈ ਖਰੀਦੀਆਂ ਜਾਣ ਵਾਲੀਆਂ ਚੀਜ਼ਾਂ ਤੇ ਵੀ ਲਾਏ। ਪੰਜਾਬ ਅਸੈਂਬਲੀ ਯੂਨੈਨਿਮਸਲੀ ਮਤਾ ਕਰਦੀ ਹੈ ਆਪਣੇ ਹਿੱਸੇ ਦਾ 50% ਪੰਜਾਬ ਛੱਡ ਦਿੰਦਾ ਹੈ। ਸਾਰੇ ਅਕਾਲੀ MP, ਸਾਰੇ ਕਾਂਗਰਸੀ MP ਅਰੁਣ ਜੇਤਲੀ ਦੇ ਘਰ ਦੇ ਬਾਹਰ ਪਾਰਲੀਮੈਂਟ ਦੇ ਵਿੱਚ ਤਰਲੇ ਕਰ ਰਹੇ ਨੇ ਕਿ ਜੀ ਦਰਬਾਰ ਸਾਹਿਬ ਦੇ ਲੰਗਰ ਤੋਂ GST ਖਤਮ ਕਰ ਦਿਓ, ਪਰ ਉਹ ਇਸ ਗੱਲ ਲਈ ਤਿਆਰ ਨਹੀਂ ਨੇ। ਤੇ ਜੇ ਹਿਸਟੋਰੀਸਿਟੀ ਦੀ ਤਬਾਹੀ ਦੇਖਣੀ ਹੈ, ਗੁਰਦੁਆਰਾ ਗਿਆਨ ਗੋਦੜੀ ਦਾ ਜ਼ਿਕਰ ਅਕਸਰ ਅਸੀਂ ਕਰਦੇ ਕਿ ਜਿੱਥੇ ਗੁਰੂ ਨਾਨਕ ਸਾਹਿਬ ਨੇ ਗੰਗਾ ਦੇ ਕੰਢੇ ਖਲੋ ਕੇ ਬ੍ਰਾਹਮਣਵਾਦ ਦੇ ਪਖੰਡ ਨੂੰ, ਕਰਮਕਾਂਡ ਨੂੰ ਚੈਲੰਜ ਕੀਤਾ, ਉੱਥੇ ਗੁਰਦੁਆਰਾ ਗਿਆਨ ਗੋਦੜੀ ਸੁਭਾਏਮਾਨ ਸੀ। ਕਿਵੇਂ 1984 ਦੇ ਵਿੱਚ ਉਸ ਗੁਰਦੁਆਰੇ ਨੂੰ ਉੱਥੋਂ ਵਾਈਪ ਆਊਟ ਕਰ ਦਿੱਤਾ ਗਿਆ। ਅੱਜ ਉੱਥੇ ਸਕਾਊਟਸ ਦਾ ਦਫ਼ਤਰ ਹੈ, ਜਿਹੜੇ ਤੁਸੀਂ ਮੀਡੀਆ ਨਾਲ ਜੁੜੇ ਹੋਏ ਹੋ। ਸਿੱਕਮ ਦੇ ਵਿੱਚ ਗੁਰਦੁਆਰਾ ਗੁਰੂ ਡਾਂਗਮਾਰ ਦੇ ਨਾਂ ਥੱਲੇ, ਕਿਉਂਕਿ ਗੁਰੂ ਨਾਨਕ ਸਾਹਿਬ ਦਾ 2018 ਦਾ ਵਰ੍ਹਾ 550 ਸਾਲ ਹੈ, ਪ੍ਰਕਾਸ਼ ਪੁਰਬ ਵੀ ਮਨਾਇਆ ਜਾ ਰਿਹਾ। ਤੇ ਇਸ ਗੱਲ ਦਾ ਧਿਆਨ ਰਹੇ, ਸਿੱਕਮ ਦੇ ਵਿੱਚ 3 ਗੁਰਦੁਆਰੇ ਜਿਹੜੇ ਨੇ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ, ਜਿਨ੍ਹਾਂ 'ਚ ਇਹ ਗੁਰਦੁਆਰਾ ਡਾਂਗਮਾਰ ਜਿਹੜਾ ਕਿ ਉਸ ਖਿੱਤੇ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਨਾਨਕ ਲਾਮਾ ਕਰਕੇ ਜਾਣਿਆ ਜਾਂਦਾ ਹੈ, ਜਾਂ ਗੁਰੂ ਰਿੰਪੁਚੇ ਕਰਕੇ ਜਿਹੜਾ ਕਿ ਤਿਬਤਨ ਜਾਂ ਭੂਟਾਨੀ ਜਾਂ ਸਿੱਕਿਮ ਦਾ ਡਾਇਲੈਕਟ ਹੈ। ਉੱਥੇ ਪਹਿਲਾ ਗੁਰਦੁਆਰਾ ਫੌਜ ਨੇ ਸਥਾਪਿਤ ਕੀਤਾ ਹੈ 1960 'ਚ। ਬਾਅਦ ਦੇ ਵਿੱਚ ਦਿੱਲੀ ਕਮੇਟੀ ਇਨਵੋਲਵ ਹੋਈ। ਔਰ ਜੇ ਤੁਸੀਂ ਪਿਛਲੇ ਹਫਤੇ ਦਾ ਵੀਕ ਮੈਗਜ਼ੀਨ ਦੇ ਵਿੱਚ ਇੱਕ ਇਨਵੈਸਟੀਗੇਟਿਵ ਬੰਗਾਲੀ ਜਰਨਲਿਸਟ ਨੇ ਸਟੋਰੀ ਕੀਤੀ ਹੈ ਕਿਵੇਂ ਉਸ ਗੁਰਦੁਆਰੇ ਦੇ ਕਲਸ਼ ਨੇ ਲੱਖਾਂ ਰੁਪਈਆ ਸਿੱਖਾਂ ਨੇ ਲਾਇਆ, 2 ਲੱਖ ਸਿੱਖ ਹਰ ਸਾਲ ਉੱਥੇ ਜਾਣ ਲੱਗ ਗਿਆ ਸੀ। ਉਹ ਹਾਈਐਸਟ ਜਿਹੜਾ ਐਲਟੀਟਿਊਡ ਦੇ ਉੱਤੇ ਬਣਿਆ ਹੋਇਆ ਗੁਰਦੁਆਰਾ ਸੀ, ਤੇ ਉੱਥੇ ਕਿਵੇਂ ਅੱਜ ਉਹ ਇੱਕ ਬੁੱਧਿਸਟ ਮੋਨੈਸਟਰੀ 'ਚ ਕਨਵਰਟ ਕਰ ਦਿੱਤਾ ਗਿਆ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਔਰ ਦੂਸਰੀਆਂ ਚੀਜ਼ਾਂ ਚੁੱਕ ਕੇ ਦੂਸਰੇ ਗੁਰਦੁਆਰੇ ਰੱਖ ਦਿੱਤੀਆਂ ਗਈਆਂ। ਔਰ ਉਸ ਗੁਰਦੁਆਰੇ ਦੇ ਬਾਹਰ ਵੀ ਵੱਡੇ ਵੱਡੇ ਜਿਹੜੇ ਨੇ ਉਹ ਬੈਨਰ ਲੱਗੇ ਹੋਏ ਨੇ ਜਿਹਦੇ 'ਚ ਕਿ ਐਕਸੈਸ ਨਹੀਂ ਹੈ। ਲੱਦਾਖ ਦੇ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਦੀ ਯਾਦ ਗੁਰਦੁਆਰਾ ਸਾਹਿਬ ਹੈ, ਉਸ ਨੂੰ ਵੀ ਬਲੌਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਇਵੇਂ ਹੀ ਨਹੀਂ ਹੋ ਰਿਹਾ ਕਿ ਚੁੱਪ ਚਪੀਤੇ ਹੋ ਰਿਹਾ ਹੈ। ਇੱਕ ਪਾਸੇ ਮੰਦਰ ਵਹੀਂ ਬਣਾਏਗੇ ਨਾ ਥੱਲੇ ਜੁਡੀਸ਼ਰੀ ਸੁਪਰੀਮ ਕੋਰਟ ਦਾ ਜਿਹੜਾ ਉਹ ਇਨਫਲੂਐਂਸ ਇਸਤੇਮਾਲ ਕੀਤਾ ਜਾ ਰਿਹਾ ਹੈ। ਅੱਜ ਤਾਜ ਮਹਿਲ ਤਾਜੋ ਮੰਦਰ ਕਿਹਾ ਜਾ ਰਿਹਾ ਹੈ। ਰੈੱਡ ਫੋਰਟ ਲਾਲ ਕਿਲੇ ਦੀ ਸਾਂਭ ਸੰਭਾਲ ਸੀਮੈਂਟ ਕੰਪਨੀ ਡਾਲਮੀਆ ਨੂੰ ਦੇ ਦਿੱਤੀ ਗਈ ਹੈ। ਥਾਂ ਥਾਈ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਚੋਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਆਪਣੀ ਸਾਰੀ ਪ੍ਰਾਪਰਟੀ 3 ਇੰਸਟੀਚਿਊਟਸ ਦੇ ਨਾਂ ਲਵਾਈ। ਔਰ ਇਹ ਬਹੁਤ ਪਹਿਲਾਂ 47 'ਚ ਉਹਦੇ 'ਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਉਹਦੇ 'ਚ ਪਿਸ਼ਾਵਰ ਦੇ ਇੱਕ ਇੰਸਟੀਚਿਊਟ ਔਰ ਕਰਾਚੀ ਦਾ ਇੱਕ ਇੰਸਟੀਚਿਊਟ ਜਿੱਥੇ ਉਹ ਪੜ੍ਹੇ ਸਨ। ਅੱਜ ਇਹ ਮੂਵਮੈਂਟ ਖੜੀ ਕਰ ਦਿੱਤੀ ਗਈ ਕਿ ਜੀ ਉਹਨਾਂ ਦੀ ਪੋਰਟਰੇਟ ਉੱਥੋਂ ਲਾਈ ਜਾਏ। ਸੋ ਭਾਰਤ ਦੇ ਵਿੱਚ ਉਹ ਮਾਹੌਲ ਸਿਰਜ ਦਿੱਤਾ ਗਿਆ ਹੈ।
ਕਿ 30 ਮਿਲੀਅਨ ਸਿੱਖ, 200 ਮਿਲੀਅਨ ਮੁਸਲਮਾਨ, 100 ਮਿਲੀਅਨ ਤੋਂ ਜ਼ਿਆਦਾ ਦਲਿਤ ਜਿਹੜੇ ਅੱਜ ਉਹਨਾਂ ਦੀਆਂ ਤਨਜ਼ੀਮਾਂ ਮੂਲ ਨਿਵਾਸੀ ਕਹਾਣਾ ਜ਼ਿਆਦਾ ਠੀਕ ਮਹਿਸੂਸ ਕਰਦੇ ਨੇ, ਉਹ ਸਾਰੇ ਇੱਕ ਪਲੇਟਫਾਰਮ ਤੇ ਆ ਰਹੇ ਨੇ। ਔਰ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਕਿ ਪਿਛਲੇ ਦਿਨਾਂ 'ਚ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦਾ ਜਨਮ ਦਿਨ ਫਤਿਹਗੜ੍ਹ ਸਾਹਿਬ ਵਿਖੇ ਮਨਾਇਆ ਗਿਆ ਤੇ ਇੱਕ ਬੜਾ ਯੂਨੀਕ ਤੌਰ ਦੇ ਉੱਤੇ ਅੱਜ ਕਰਨਾਟਕਾ ਜਿੱਥੇ ਕਿ ਵੋਟਾਂ ਪੈ ਗਈਆਂ ਨੇ, ਉੱਥੋਂ ਦਾ ਇੱਕ ਫਿਰਕਾ ਲਿੰਗਾਇਤ ਫਿਰਕਾ ਹੈ ਜਿਹੜੇ 1941 ਤੱਕ ਸੈਂਸਸ ਦੇ ਖਾਨੇ 'ਚ ਉਹਨਾਂ ਦਾ ਅੱਡ ਮਜ਼ਹਬ ਹੁੰਦਾ ਸੀ ਤੇ ਜਿਵੇਂ ਸਾਨੂੰ ਆਰਟੀਕਲ 25(b) ਦੇ ਥੱਲੇ ਸਿੱਖਾਂ, ਬੌਧੀਆਂ, ਜੈਨੀਆਂ ਨੂੰ ਹਿੰਦੂ ਬਣਾਇਆ ਗਿਆ, ਇਵੇਂ 1951 ਤੋਂ ਜਿਹੜਾ ਉਹਨਾਂ ਨੇ ਲਿੰਗਾਇਤਾਂ ਨੂੰ ਵੀ ਹਿੰਦੂਆਂ ਦੇ ਖਾਨੇ 'ਚ ਰੱਖਿਆ। 7-8 ਕਰੋੜ ਲਿੰਗਾਇਤਾਂ ਦੀ ਆਬਾਦੀ ਹੈ, ਉਹ ਕਰਨਾਟਕਾ 'ਚ ਨੇ, ਆਂਧਰਾ 'ਚ ਨੇ, ਮਹਾਰਾਸ਼ਟਰ 'ਚ ਨੇ, ਤਾਮਿਲਨਾਡੂ 'ਚ ਨੇ। ਔਰ ਉਸ ਫਤਿਹਗੜ੍ਹ ਸਾਹਿਬ ਦੇ ਇਕੱਠ 'ਚ ਇੱਕ ਲਿੰਗਾਇਤ ਜਿਹੜਾ ਕਿ ਭਗਵੇਂ ਕੱਪੜਿਆਂ 'ਚ ਸੀ ਜ਼ਾਹਰ ਹੈ, ਉਹਨਾਂ ਦਾ ਪਹਿਰਾਵਾ ਹੈ। 12ਵੀਂ ਸਦੀ 'ਚ ਉਹਨਾਂ ਦੇ ਇੱਕ ਸੇਂਟ ਹੋਏ ਜਿਨ੍ਹਾਂ ਨੇ ਵੇਦਾਂ ਨੂੰ ਨਕਾਰਿਆ, ਸ਼ਾਸਤਰਾਂ ਨੂੰ ਨਕਾਰਿਆ, ਇੱਕ ਰੱਬ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਸਿੱਖ ਕੌਮ ਸਾਡਾ ਸਾਥ ਦੇ, ਸਾਨੂੰ ਵੀ ਹਿੰਦੂ ਬਣਾਇਆ ਹੋਇਆ ਤੇ ਇਹ ਗੱਲ ਖੁਸ਼ੀ ਦੀ ਹੈ ਕਿ ਕਰਨਾਟਕਾ ਦੀ ਸਰਕਾਰ ਭਾਵੇਂ ਕਾਂਗਰਸ ਦੀ ਸਰਕਾਰ ਸੀ, ਉਹਨਾਂ ਨੇ ਐਲਾਨਿਆ ਕਿ ਇਹ ਇੱਕ ਅੱਡ ਮਾਈਨੋਰਿਟੀ ਹੈ, ਇਹ ਹਿੰਦੂ ਨਹੀਂ ਨੇ। ਸੋ ਮੈਂ ਕੁੱਲ ਮਿਲਾ ਕੇ ਜਦੋਂ ਉਸ ਪਾਸੇ ਦੇਖਦੇ ਅੱਜ ਅਸੀਂ ਇਸ ਗੱਲ ਦੇ ਉੱਤੇ ਐਮਫੇਸਾਈਜ਼ ਨਾ ਕਰੀਏ ਕਿ ਕੌਣ ਜਾਂ ਕਿਹੜਾ ਰਸਤਾ ਓਨਲੀ ਵੇ ਹੈ। ਓਨਲੀ ਵੇ ਕੋਈ ਨਹੀਂ ਹੈ। ਸਾਰੇ ਹੀ ਜਿਹੜੇ ਵੀ ਜਿੱਥੇ ਕੰਮ ਕਰ ਰਹੇ ਨੇ, ਹਥਿਆਰਬੰਦ ਸੰਘਰਸ਼ ਦੇ ਰੋਲ ਨੂੰ ਨਾ ਬੀਤੇ 'ਚ ਨਾ ਅੱਜ ਦੇ ਕੰਟੈਕਸਟ 'ਚ ਅਸੀਂ ਘਟਾ ਕੇ ਨਹੀਂ ਦੇਖ ਸਕਦੇ। ਇਹ ਉਹੀ ਸੰਘਰਸ਼ ਹੈ ਜਦੋਂ ਅਸੀਂ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦਾ ਜ਼ਿਕਰ ਕਰਦੇ ਤੇ ਫਿਰ ਜ਼ਾਹਰਾ ਤੌਰ ਦੇ ਉੱਤੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਨੇ ਕਿ 1982 ਤੋਂ 1984 ਤੱਕ ਜਿਹੜਾ ਸ਼ਾਂਤਮਈ ਸੰਘਰਸ਼ ਸਿੱਖਾਂ ਨੇ 2 ਲੱਖ ਤੋਂ ਜ਼ਿਆਦਾ ਗ੍ਰਿਫਤਾਰੀਆਂ ਦੇ ਕੇ ਧਰਮ ਯੁੱਧ ਮੋਰਚੇ 'ਚ ਲੜਿਆ, ਉਸ ਤੇ ਮੋਰਚੇ ਦੇ ਬਰਾਬਰ ਇੰਨੀਆਂ ਗ੍ਰਿਫਤਾਰੀਆਂ ਭਾਰਤ ਦੇ ਵਿੱਚ ਕਦੇ ਵੀ ਨਹੀਂ ਹੋਈਆਂ ਜਿੱਥੇ 33 ਕਰੋੜ ਲੋਕ ਸਨ। 47 ਤੱਕ ਗਾਂਧੀ ਦੀ ਕੁਇਟ ਇੰਡੀਆ ਮੂਵਮੈਂਟ 40,000 ਤੋਂ ਜ਼ਿਆਦਾ ਲੋਕ ਨਹੀਂ ਸਨ। ਉਹਦਾ ਜਵਾਬ ਜਿਸ ਅੰਦਾਜ਼ ਦੇ ਵਿੱਚ ਸਾਡਾ ਅਕਾਲ ਤਖਤ ਟੈਂਕਾਂ ਤੋਪਾਂ ਦੇ ਹਮਲੇ ਦਾ ਸ਼ਿਕਾਰ ਬਣਾ ਕੇ 37 ਇਤਿਹਾਸਕ ਗੁਰਦੁਆਰਿਆਂ ਦੀ ਤਬਾਹੀ ਔਰ ਕਿਵੇਂ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਨਾਲ ਕੀਤਾ ਗਿਆ। ਜੇ ਅੱਜ ਅਸੀਂ ਫਖਰ ਦੇ ਨਾਲ ਲੱਖਾਂ ਦੀ ਗਿਣਤੀ 'ਚ ਦੁਨੀਆ 'ਚ ਯੂਨੀਕ ਖਾਲਸਾਈ ਆਈਡੈਂਟੀਟੀ ਦੇ ਨਾਲ ਜਿਸ ਅੰਦਾਜ਼ ਦੇ ਵਿੱਚ ਅਸੀਂ ਤੁਰਦੇ ਹਾਂ ਤੇ ਇਹ ਬਹੁਤ ਕੁਝ ਸਾਡੇ ਉਹਨਾਂ ਜੁਝਾਰੂ ਸਿੰਘਾਂ ਸਿੰਘਣੀਆਂ ਦੀ ਬਦੌਲਤ ਹੈ। ਇਹ ਸਾਡੇ ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਸਾਡੇ ਜਿੰਦਿਆਂ ਸੁੱਖਿਆਂ ਦਿਲਾਵਰ ਸਿੰਘ, ਸਾਡੇ ਰਾਜੋ ਆਣਿਆਂ ਔਰ ਹਵਾਰਿਆਂ ਦੀ ਬਦੌਲਤ ਹੈ ਕਿ ਸਾਨੂੰ ਅਣਖ ਦੇ ਨਾਲ ਦੁਨੀਆ ਦੇ ਅੰਦਰ ਇੱਕ ਆਪਣੀ ਥਾਂ ਵੀ ਬਣੀ। ਔਰ ਅੱਜ ਵੀ ਮੈਂ ਸਮਝਦਾ ਹਾਂ ਵੀ ਬਹੁਤ ਵਾਰ ਅੱਜ ਜਦੋਂ ਇੱਕ ਚੇਂਜਡ ਈਡੀਐਮ ਹੈ ਰੈਫਰੈਂਡਮ 2020 ਦੀ ਗੱਲ ਸਿੱਖ ਫਾਰ ਜਸਟਿਸ ਨੇ ਜਿਸ ਅੰਦਾਜ਼ ਦੇ ਵਿੱਚ ਕੀਤੀ, ਉਹਨੇ ਘੱਟੋ ਘੱਟ ਇਹ ਖੌਫ ਕੱਢ ਦਿੱਤਾ ਬਹੁਤਿਆਂ ਚੋਂ ਜਿਹੜੇ ਖਾਲਿਸਤਾਨ ਸ਼ਬਦ ਤੋਂ ਟੈਰਰਾਈਜ਼ਡ ਹੁੰਦੇ ਸਨ ਕਿ ਭਾਈ ਨਹੀਂ, ਅਸੀਂ ਜੋ ਕਰ ਰਹੇ ਹਾਂ ਉਹ ਇੰਟਰਨੈਸ਼ਨਲ ਕੋਵੈਨੈਂਟਸ ਦੇ ਮੁਤਾਬਕ ਹੈ, ਉਹ UN ਚਾਰਟਰ ਦੇ ਮੁਤਾਬਕ ਹੈ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੁੱਢਲਾ ਹੱਕ ਹੈ। ਕੈਨੇਡਾ ਦੇ ਵਿੱਚ ਕਿਊਬੈਕ ਦੇ ਵਿੱਚ 1980 ਚ 1995 ਚ ਲੋਕਾਂ ਨੇ ਵੋਟਾਂ ਪਾਈਆਂ, ਭਾਵੇਂ ਉਹਨਾਂ ਨੇ ਡਿਸਾਈਡ ਕੀਤਾ ਸੀ ਕੈਨੇਡਾ ਦੇ ਨਾਲ ਹੀ ਰਹਿਣਾ, ਉਹ ਨਾਰਦਰਨ ਕੁਰਦਿਸਤਾਨ ਚ ਹੋ ਸਕਦਾ ਹੈ, ਕੋਸੋਵੋ ਚ ਹੋ ਸਕਦਾ ਹੈ, ਸਕਾਟਲੈਂਡ ਚ ਹੋ ਸਕਦਾ ਹੈ 4 ਸਦੀਆਂ ਬਾਅਦ ਜਿੱਥੇ ਬ੍ਰਿਟਿਸ਼ਰਸ ਦੇ ਨਾਲ ਉਹਨਾਂ ਦੀ ਅਲਾਈਅੰਸ ਰਿਹਾ, ਤੇ ਕਿਉਂ ਨਹੀਂ ਸਾਡੀ ਧਰਤੀ ਤੇ ਹੋ ਸਕਦਾ। ਇਹ ਸਾਡਾ ਹੱਕ ਹੈ ਕਿ ਅਸੀਂ ਨਹੀਂ ਰਹਿਣਾ ਚਾਹੁੰਦਾ ਇੰਡੀਅਨ ਸਟੇਟ ਨਾਲ। 2 ਦਿਨ ਪਹਿਲਾਂ ਰੇਬਰਨ ਬਿਲਡਿੰਗ ਕੈਪੀਟਲ ਹਿਲ 'ਚ ਪਾਕਿਸਤਾਨੀ ਅਮਰੀਕਨ ਕਾਂਗਰਸ ਦਾ 27ਵਾਂ ਉਹਨਾਂ ਦਾ ਇਕੱਠ ਸੀ। ਮੈਨੂੰ ਵੀ ਉਹਨਾਂ ਨੇ ਇਨਵਾਈਟ ਕੀਤਾ ਹੋਇਆ ਸੀ ਬੋਲਣ ਲਈ। ਪਾਕਿਸਤਾਨ ਦੇ ਐਮਬੈਸਡਰ ਅਮਰੀਕਾ ਦੇ ਵਿੱਚ ਮਿਸਟਰ ਚੌਧਰੀ ਉੱਥੇ ਸ਼ਾਮਲ ਸਨ ਔਰ ਆਜ਼ਾਦ ਕਸ਼ਮੀਰ ਦੇ ਪ੍ਰੈਜ਼ੀਡੈਂਟ ਮਿਸਟਰ ਮਸੂਦ ਖਾਨ ਉਹ ਵੀ ਮੌਜੂਦ ਸਨ ਔਰ ਬਹੁਤ ਸਾਰੇ ਉਹਨਾਂ ਦੇ ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੇ
ਔਰ ਹੋਰ ਵੀ ਬਹੁਤ ਸਾਰੇ ਸਨ। ਔਰ ਮੈਂ ਐਡਰੈਸ ਕਰਦੇ ਹਾਂ ਇਹ ਗੱਲ ਕਹੀ ਉਹਨਾਂ ਸਾਰਿਆਂ ਨੂੰ ਕਿ ਅੱਜ ਅਸੀਂ ਉਸ ਮੁਕਾਮ ਤੇ ਖੜੇ ਕਿ ਸਿੱਖਾਂ ਨੇ ਜਦੋਂ ਅਸੀਂ 1947 ਦੇ ਵਿੱਚ ਅੰਗਰੇਜ਼ ਜਾ ਰਹੇ ਸਨ, ਅਸੀਂ ਤੀਸਰੀ ਧਿਰ ਸਾਂ ਉਸ ਟ੍ਰਾਂਸਫਰ ਆਫ ਪਾਵਰ ਦੀ ਨੈਗੋਸ਼ੀਏਸ਼ਨ ਦੇ ਵਿੱਚ। ਅਸੀਂ ਇਹਨਾਂ ਸ਼ਰਤਾਂ ਦੇ ਉੱਤੇ ਭਾਰਤ ਦੇ ਨਾਲ ਯੂਨੀਅਨ ਕੀਤੀ ਕਿ ਕੋਈ ਸੰਵਿਧਾਨ ਭਾਰਤ 'ਚ ਐਸਾ ਨਹੀਂ ਬਣੇਗਾ ਜਿਹੜਾ ਜਿਸ ਨੂੰ ਸਿੱਖ ਜਿਹੜੇ ਨੇ ਉਹ ਫਾਈਨਲੀ ਅਪਰੂਵ ਨਹੀਂ ਕਰਨਗੇ। ਪਰ ਸੰਵਿਧਾਨ ਸਭਾ 'ਚ ਕੀ ਹੋਇਆ ਕਿ ਦੋਵੇਂ ਸਿੱਖ ਨੁਮਾਇੰਦੇ ਸਰ ਭੁਪਿੰਦਰ ਸਿੰਘ ਮਾਨ ਔਰ ਉਹਨਾਂ ਦੇ ਨਾਲ ਸਰਦਾਰ ਹੁਕਮ ਸਿੰਘ, ਉਹਨਾਂ ਨੇ ਜਦੋਂ ਦੇਖਿਆ ਕਿ ਸਾਨੂੰ ਇਹਨਾਂ ਨੇ ਜਿਹੜਾ ਪ੍ਰੋਮਿਸ ਕੀਤਾ ਸੀ ਕਿ ਇਹ ਪ੍ਰੋਵਿੰਸ ਇਨ ਦਾ ਨਾਰਥ where Sikhs may also be able to enjoy the glow of freedom, ਉਹ ਤਾਂ ਉਹਨਾਂ ਨੇ ਕੀ ਦੇਣਾ ਸਾਨੂੰ ਆਰਟੀਕਲ 25(b) ਦੇ ਥੱਲੇ ਇਹ ਹਿੰਦੂਆਂ ਦੇ ਵਿੱਚ ਕਲੱਬ ਕਰ ਰਹੇ ਨੇ। ਔਰ ਉਹਨਾਂ ਨੇ ਖਲੋ ਕੇ ਕਿਹਾ ਕਾਂਸਟੀਟਿਊਐਂਟ ਅਸੈਂਬਲੀ 'ਚ, this is betrayal of the Sikhs, this is betrayal of the promises made to the Sikhs, we reject this constitution। ਔਰ ਮੈਂ ਕਿਹਾ ਕਿ ਬੇਸ਼ੱਕ ਡੀ ਫੈਕਟੋ ਅਸੀਂ ਭਾਰਤ ਦੇ ਨਕਸ਼ੇ ਦੀ ਕੈਦ 'ਚ ਹਾਂ, ਪਰ ਡੀ ਜੂਰਿਸ ਕਾਨੂੰਨੀ ਤੌਰ ਤੇ ਅਸੀਂ ਭਾਰਤ ਦੇ ਸ਼ਹਿਰੀ ਨਹੀਂ ਹੈ, ਕਿਉਂਕਿ ਸਾਡੇ ਨੁਮਾਇੰਦਿਆਂ ਨੇ ਦਸਤਖਤ ਹੀ ਨਹੀਂ ਕੀਤੇ ਹੋਏ। ਔਰ 37 ਸਾਲ 47 ਤੋਂ 84 ਤੱਕ ਅਸੀਂ ਸੰਘਰਸ਼ ਸ਼ਾਂਤਮਈ ਤਰੀਕੇ ਦੇ ਨਾਲ ਲੜਿਆ। ਪਰ ਜਦੋਂ ਸਾਡਾ ਸੈਂਕਟਮ ਸੈਂਕਟਰਮ ਸਾਡਾ ਦਰਬਾਰ ਸਾਹਿਬ ਟੈਂਕਾਂ ਤੋਪਾਂ ਦੇ ਹਮਲੇ ਦਾ ਸ਼ਿਕਾਰ ਬਣਿਆ ਤੇ ਫਿਰ ਸਰਬੱਤ ਖਾਲਸਾ 26 ਜਨਵਰੀ 1986 ਦਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੁੰਦੇ ਉਸ ਵੱਲੋਂ ਥਾਪੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਹੇਠ 5 ਮੈਂਬਰੀ ਪੰਥਕ ਕਮੇਟੀ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕਰਦੀ ਹੈ ਕਿ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ ਤੇ 10 ਨੋਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਵੇਗਾ। 32 ਵਰੇ ਇਸ ਐਲਾਨਨਾਮੇ ਨੂੰ ਬੀਤ ਚੁੱਕੇ ਨੇ। ਜਿਹੜੇ ਲੋਕ ਅੱਜ ਵੀ ਆਪਣਿਆਂ ਦੇ ਵਿੱਚ ਖਾਲਿਸਤਾਨ ਦੀ ਮੁਖਾਲਫਤ ਕਰਦੇ ਨੇ ਜਾਂ ਆਜ਼ਾਦੀ ਤਹਿਰੀਕ ਦੇ ਖਿਲਾਫ ਨੇ, ਕੀ ਉਹ ਦੱਸ ਸਕਦੇ ਨੇ ਕਿ ਇਹਨਾਂ 32 ਸਾਲਾਂ 'ਚ ਐਸਾ ਕਿਹੜਾ ਸੂਰਜ ਚੜ੍ਹਿਆ ਜਿਹਨੇ ਸਿੱਖਾਂ ਨੂੰ ਇਹ ਕਨਵਿੰਸ ਕਰਵਾਇਆ ਹੋਏ ਕਿ ਭਾਰਤ ਦੇ ਨਕਸ਼ੇ ਦੇ ਵਿੱਚ ਹਾਲਾਤ ਬਦਲ ਗਏ ਨੇ, ਖਾਲਿਸਤਾਨ ਤੋਂ ਘੱਟ ਕਿਸੇ ਹੋਰ ਗੱਲ ਤੇ ਗੱਲ ਹੋ ਸਕਦੀ ਹੈ। ਵਰਸਟ ਪਾਰਟ ਇਹ ਹੈ ਕਿ ਇਹਨਾਂ 32 ਸਾਲਾਂ ਦੇ ਵਿੱਚ ਇਹ ਦੌਰ ਇੰਦਰਾ ਗਾਂਧੀ ਤੋਂ ਸ਼ੁਰੂ ਹੋਇਆ, ਅੱਜ ਉਸ ਨਰਿੰਦਰ ਮੋਦੀ ਤੱਕ ਪਹੁੰਚ ਗਏ ਜਿਹੜੇ ਡੰਕੇ ਦੀ ਚੋਟ ਤੇ ਜੇ ਉਹਨਾਂ ਦਾ ਮੋਹਨ ਭਾਗਵਤ ਕਹਿੰਦੇ ਕਿ ਅਸੀਂ 2020 ਤੱਕ ਹਰ ਇੱਕ ਨੂੰ ਹਿੰਦੂ ਬਣਾਉਣੇ। ਤੇ ਪਿਛਲੇ ਦਿਨਾਂ 'ਚ ਬਾਮ ਸੇਵ ਦੇ ਇੱਕ ਲੀਡਰ ਨੇ ਬੜੀ ਚੰਗੀ ਗੱਲ ਕਹੀ। ਉਹਨਾਂ ਨੇ ਕਿਹਾ ਜੀ 2014 ਪ੍ਰੀਲਿਮਿਨਰੀ ਸੀ ਔਰ ਉਹਦੇ 'ਚ ਜਿੱਤ ਗਏ। 2019 ਦੀਆਂ ਚੋਣਾਂ ਸੈਮਾਈ ਫਾਈਨਲ ਹੈ, 2024 ਜਿਹੜਾ ਫਾਈਨਲ ਹੋਏਗਾ ਉਸ ਤੋਂ ਬਾਅਦ ਇਹ ਸੰਵਿਧਾਨ ਵੀ ਨਹੀਂ ਰਹਿਣਾ। ਮਨੂ ਸੰਹਿਤਾ ਜਿਹੜੀ ਹੈ ਉਹ ਭਾਰਤ ਦਾ ਸੰਵਿਧਾਨ ਹੋਏਗਾ। ਜੋ ਹਾਲ 200 ਮਿਲੀਅਨ ਮੁਸਲਮਾਨਾਂ ਦਾ ਕੀਤਾ ਹੋਇਆ, ਮੈਂ ਹੈਰਾਨ ਹੈ ਕਿ ਸਾਡੇ ਕਿਸ ਕਿਸਮ ਦੇ ਟੁਚੇ ਜੇ ਉਹ ਕਹਿੰਦੇ ਨੇ ਕਰਨਾਟਕਾ 'ਚ ਖਲੋ ਕੇ ਕਿ ਜੀ ਟੀਪੂ ਸੁਲਤਾਨ ਇਹ ਤਾਂ ਕਿਲਰ ਸੀ ਹਿੰਦੂਆਂ ਦਾ, ਇਸ ਲਈ ਦੀ ਜਯੰਤੀ ਨਹੀਂ ਮਨਾਉਣੀ ਚਾਹੀਦੀ। ਤੇ ਮਨਜਿੰਦਰ ਸਿਰਸਾ ਦਿੱਲੀ ਅਸੈਂਬਲੀ 'ਚ ਜਿਹੜਾ ਬੀਜੇਪੀ ਦੀ ਟਿਕਟ ਤੇ ਐਮਐਲਏ ਬਣਿਆ ਹੋਇਆ, ਉਹ ਖਲੋ ਕੇ ਕਹਿੰਦਾ ਜੀ ਟੀਪੂ ਸੁਲਤਾਨ ਦੀ ਫੋਟੋ ਲਾਓ ਅਸੈਂਬਲੀ ਹਾਲ 'ਚੋਂ। ਸਾਨੂੰ ਕਿਉਂ ਨਜ਼ਰ ਨਹੀਂ ਆ ਰਿਹਾ ਕਿ ਜੇ 200 ਮਿਲੀਅਨ ਮੁਸਲਮਾਨ ਅੱਜ ਕਿਸ ਕਦਰ ਬੇਬਸ ਬਣਾ ਦਿੱਤੇ ਗਏ ਨੇ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਕੀ ਹੋ ਰਿਹਾ ਹੈ, ਜਾਮੀਆ ਮਿਲੀਆ ਇਸਲਾਮੀਆ ਦੇ ਬਾਹਰ ਪਰਸੋਂ ਪ੍ਰੋਟੈਸਟ ਹੋਇਆ ਔਰ ਮੁਸਲਮਾਨਾਂ ਦੀ ਆਬਾਦੀ ਕੋਈ ਘੱਟ ਨਹੀਂ ਹੈ, ਕਿਸੇ ਸਟੇਟ 'ਚੋਂ 13-14% ਤੋਂ ਘੱਟ ਨਹੀਂ ਨੇ। ਵੈਸਟ ਬੰਗਾਲ ਦੇ ਵਿੱਚ 30% ਨੇ ਤੇ ਜੇ ਉਹਦੇ ਬਾਵਜੂਦ ਉਹਨਾਂ ਦਾ ਜੀਣਾ ਹਰਾਮ ਕੀਤਾ ਹੋਇਆ। ਮੈਂ ਕਿਤੇ ਪੜ੍ਹਿਆ ਗਿਆਨੀ ਸ਼ੇਰ ਸਿੰਘ ਇੱਕ ਬਹੁਤ ਵੱਡੇ ਅਕਾਲੀ ਲੀਡਰ ਹੋਏ 1930 ਦੇ ਵਿੱਚ ਔਰ ਉਹ ਆਜ਼ਾਦ ਸਿੱਖ ਰਾਜ ਦੇ ਹਾਮੀ ਸਨ। ਉਹਨਾਂ ਨੇ ਇੱਕ ਵਾਕਿਆ ਲਿਖਿਆ, ਉਹਨਾਂ ਨੇ ਕਿਹਾ ਔਰ ਇਹ ਉਸ ਵੇਲੇ ਦੇ ਖਾਲਸਾ ਸਮਾਚਾਰ ਅਖਬਾਰ 'ਚ ਛਪਿਆ। ਉਹਨਾਂ ਨੇ ਕਿਹਾ ਜੀ ਮੈਂ ਤੇ ਮਦਨ ਮੋਹਨ ਮਾਲਵੀਆ ਉਹ ਹੈ ਜਿਹਨੇ ਬਾਅਦ 'ਚ ਹਿੰਦੂ ਮਹਾਸਭਾ ਬਣਾਈ, ਪਹਿਲਾਂ ਇਹ ਵੀ ਕਾਂਗਰਸ ਦਾ ਲੀਡਰ ਕਿ ਅਸੀਂ ਲਖਨਊ ਦੇ ਵਿੱਚ ਇੱਕ ਇਕੱਠ ਦੇ ਵਿੱਚ ਗਏ
ਜਿੱਥੇ ਬਾਕੀਆਂ ਨੂੰ ਵੀ ਸੱਦਿਆ ਹੋਇਆ ਸੀ ਤੇ ਮਦਨ ਮੋਹਨ ਮਾਲਵੀਆ ਜਿਹੜਾ ਪੱਕਾ ਹਿੰਦੂ ਰਾਸ਼ਟਰ ਦਾ ਹਮਾਇਤੀ ਸੀ, ਉਹਨੇ ਬੜੀ ਹਾਰਮਨੀ ਵਾਲੀ ਤਕਰੀਰ ਕੀਤੀ ਮੁਸਲਮਾਨਾਂ ਨਾਲ ਪਿਆਰ ਭਾਵ ਤੇ ਇਹ ਉਹ, ਤੇ ਕਹਿੰਦੇ ਅਸੀਂ ਠਹਿਰੇ ਇਕੱਠੇ ਹੋਏ ਸੀ ਜਦੋਂ ਸ਼ਾਮ ਨੂੰ ਮਿਲੇ ਤੇ ਮਾਲਵੀਆ ਬਾਰੇ ਮਸ਼ਹੂਰ ਸੀ ਕਿ ਉਹ ਗੰਗਾ ਜਲ ਨਾਲ ਰੱਖਦਾ ਸੀ, ਆ ਕੇ ਹੱਥ ਧੋਂਦਾ ਸੀ, ਜੇ ਮੁਸਲਮਾਨ ਦੇ ਨਾਲ ਵੀ ਹੱਥ ਮਿਲਾਇਆ ਤੇ ਕਹਿੰਦਾ ਸੀ ਵੀ ਮਲੇਸ਼ ਦੇ ਨਾਲ ਹੱਥ ਮਿਲਾਇਆ, ਜੇ ਈਸਾਈ ਨਾਲ ਮਿਲਾਇਆ ਉਹਨੂੰ ਵੀ ਮਲੇਸ਼ ਕਹਿੰਦਾ ਸੀ। ਔਰ ਕਹਿੰਦੇ ਉਹਨਾਂ ਨੇ ਹਿੰਦੀ 'ਚ ਹੀ ਕਿਹਾ, ਉਹਨਾਂ ਨੇ ਕਿਹਾ ਜੀ मैं मालवीय जी ਨੂੰ ਕਿਹਾ कि पंडित जी आप तो ऐसी बातें करते नहीं, आज आपने कैसी सद्भावना वाली बातें की। ਤੇ ਕਹਿੰਦੇ ਵੀ ਮੈਨੂੰ ਮਾਲਵੀਆ ਕਹਿਣ ਲੱਗਾ ज्ञानी जी फिक्र मत कीजिए, अंग्रेजों को जा लेने दो, हम तो शिक्षा प्रणाली में संशोधन करके ही मुसलमानों की मुसलमानी निकाल देंगे। वो कहने लगे भी मैं सोचा है भी जे ये एजुकेशन सिस्टम नाल इन्हां दी मुसलमानी कढ़ देणगे ते साडे सिखां दा की हाल होएगा। अज पंजाब वाल नज़र मारो, 11वीं दा सिलेबस, 12वीं दा सिलेबस, अज 10 गुरु साहबान का इतिहास गायब, 23 चैप्टर गायब, अज सिख राज की कहानी गायब। असी तो पंजाब तो बाहर के सूबियां की गल करते सी कि साडे बच्चे बच्चियां पंजाबी नहीं पढ़ते, हरियाणे दे विचों गायत्री मंत्र पढ़ रहे ने, सूरज नमस्कार हो रहे। अज पंजाब दे विच पहला ही जिहड़े अंग्रेजी स्कूलों के नाम थले तो पंजाबी बोलनी बैन है। जिहड़े गरीब दलितां दे जां बइयां दे बच्चे सरकारी स्कूलों जां गरीब सिखां दे पढ़दे सी, ਉਹ ਹੁਣ ਸਿੱਖ ਇਤਿਹਾਸ ਨਹੀਂ ਪੜ੍ਹਦੇ, ਉਹ 11ਵੀਂ 12ਵੀਂ ਤਾਂਤੀਆ ਟੋਪੇ ਪੜ੍ਹਨਗੇ, ਲక్ష్ਮੀ ਬਾਈ ਪੜ੍ਹਨਗੇ, ਸਾਵਰਕਰ ਪੜ੍ਹਨਗੇ, ਦਿਆਨੰਦ ਪੜ੍ਹਨਗੇ। ਤੇ ਇਹ ਸਾਰਾ ਕੁਝ ਬਦਲ ਰਿਹਾ। ਜਦੋਂ ਅਸੀਂ ਰਾਜ ਸ਼ਕਤੀ ਦੀ ਗੱਲ ਕਰਦੇ ਹਾਂ, ਇੱਕ ਗੱਲ ਯਾਦ ਰਹੇ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਅਗਵਾਈ ਲੈਂਦੇ ਤੇ ਗੁਰੂ ਗ੍ਰੰਥ ਸਾਹਿਬ 'ਚ ਬੀਜ ਰੂਪ ਦੇ ਵਿੱਚ ਹਰ ਡਾਇਰੈਕਸ਼ਨ ਦਿੱਤੀ ਹੋਈ ਹੈ। ये गुरु ग्रंथ साहिब च है कि जिस ही की सरकार तिस ही का सब कोई, कि जिहदी सरकार हुंदी है, हकूमत हुंदी है, राज शक्ति हुंदी है, जिहदे कोल एजुकेशन सिस्टम भी उन्हां दा है, आर्थिक सिस्टम भी उन्हां दा है। किहड़ा दिन है जिदन 2 या 3 सिख किसान पंजाब च आत्मघात नहीं करते? क्यों जिहा पंजाब अज क्यों जिहा बना दिता है? कैंसर दी इंसीडेंस कोई भी ऐसा अज पंजाब वर्स्ट फॉर्म च है ते किसे पासों इनू डायग्नोज करोगे इक्को ही बज़ वर्ड निकलेगा, गुलामी। गुलामी जदों तुसी अपनी किस्मत कढ़न दा हक किसे दे हवाले कीता हुंदा है। नादर शाह दी गल मशहूर है, उन्हें दिल्ली फतेह कीती, हाथी उन्हें देखा, उन्हें क्या सवारी करनी है, वो बैठ गया, कहंदा लगाम फड़ाओ। उन्होंने कहा जी ये ਜਿਹੜਾ ਇਹ ਲਗਾਮ ਨਹੀਂ ਹੁੰਦੀ, ਇਹ ਮਹਾਵਤ ਹੈ, ਇਹ ਚਲਾਉਂਦਾ। ਨਾਦਰ ਸ਼ਾਹ ਛਾਲ ਮਾਰ ਕੇ ਥੱਲੇ ਆ ਗਿਆ। ਉਹ ਕਹਿੰਦਾ ਵੀ ਨਾਦਰ ਉਸ ਸਵਾਰੀ ਨੂੰ ਨਹੀਂ ਕਰਦਾ ਜਿਹਦਾ ਕੰਟਰੋਲ ਕਿਸੇ ਹੋਰ ਦੇ ਕੋਲ ਹੁੰਦਾ। ਤੇ ਅੱਜ ਹਾਲਾਤ ਬਿਲਕੁਲ 1 ਬਿਲੀਅਨ 300 ਮਿਲੀਅਨ ਲੋਕ, ਔਰ ਇਹ ਗੱਲ ਸਪਸ਼ਟ ਹੋਣੀ ਚਾਹੀਦੀ ਹੈ, ਸਿਰਫ ਕਸ਼ਮੀਰੀ ਮੁਸਲਮਾਨ ਲੜ ਰਹੇ, ਬਾਕੀ ਭਾਰਤ ਦਾ ਮੁਸਲਮਾਨ ਡਰਾ ਦਿੱਤਾ ਗਿਆ, ਚੁੱਪ ਕਰਾ ਦਿੱਤਾ ਗਿਆ। ਕਸ਼ਮੀਰੀ ਖੜਾ, ਉਹਨਾਂ ਦੇ ਬੱਚੇ, ਉਹਨਾਂ ਦੀਆਂ ਬੱਚੀਆਂ ਆਜ਼ਾਦੀ ਕਰਦੇ ਸੜਕਾਂ ਤੇ ਨਿਕਲਦੇ ਨੇ, ਪੈਲਟ ਗਨਸ ਦੇ ਨਾਲ ਹਜ਼ਾਰਾਂ ਅੰਨੇ ਬਣਾ ਦਿੱਤੇ ਗਏ ਨੇ। ਹੁਣ ਉਹਨਾਂ ਨੂੰ ਕਿਤੇ ਹਿਊਮਨ ਸ਼ੀਲਡ ਬਣਾਇਆ ਜਾਂਦਾ ਹੈ, ਕਿਤੇ ਕੁਝ ਹੋਰ ਬਣਾਇਆ ਜਾਂਦਾ ਹੈ। ਔਰ ਪੰਜਾਬ ਦਾ ਸਿੱਖ, ਮੈਂ ਇਹ ਸਮਝਦਾ ਵੀ ਉਸ ਧਰਤੀ ਤੇ ਸਾਡੇ ਗੁਰੂ ਸਾਹਿਬਾਨ ਦੀ ਬਹੁਤ ਕਮਾਈ ਹੈ, ਪਿਛਲੀਆਂ 5.5 ਸਦੀਆਂ ਦੀ ਬਹੁਤ ਕਮਾਈ ਹੈ। ਕਿਤੇ ਨਹੀਂ ਸਾਡੀ ਸਿੱਖੀ ਨੇ ਜਾਣਾ। पर अज साडे उत्ते ओमनस है, 5 मिलियन सिख डायस्पोरा गेम चेंजर है। साडा दुश्मन इस गल नूं समझदा है, असी अपनी ताकत नूं घटा के ना देखिए। मतभेद हुंदे ने, जागदियां कौमां च हुंदे ने, प्रोग्रेसिव परिवारां च हुंदे ने, और वी एग्री टू डिसएग्री दी लाइन रखिए। कुछ चीज़ां ने जिन्हां च मतभेद रहणगे, ना साडी डिस्कशन मर्यादा ते आके टुट जानी चाहिए है, ना साडी डिस्कशन आपसी परसनैलिटी क्लैशेस ते टुटनी चाहिए है। मैं समझदा भी मिनीमम घट्टो घट सांझ दे नाल कुछ प्रोग्राम उलीके जा सकते हैं। और मैं कंक्लूजन वाल जांदे ये गल करा मीडिया की गल, बहुत वार ये गल 1930 जदों नाजियां ने वर्ड प्रोपेगेंडा कढ़िया, प्रोपेगेंडा वर्ड नाजी जर्मनी का है,
ਔਰ ਮਿਸਟਰ ਗੋਇਬਲਸ ਉਹਨਾਂ ਦਾ ਪ੍ਰੋਪੇਗੈਂਡਾ ਮਿਨਿਸਟਰਸ। और उदो अक्सर ये कहा जाता सी कि भी कदम जर्मन का बढ़ता है, जीत अंग्रेज की होती है। उन्हें अंग्रेज़ों ने अपना इस किस्म का मीडिया उस तो पहला बनाया हुआ सी कि जर्मन दियां विक्टरीज नूं घटा के दस्या जाता सी और वो अपना ही झूठ वेच रहे सी। ते जदों गोयबल्स आया, प्रोपेगेंडा मिनिस्ट्री क्रिएट हुई और 4 चफेरे फिर जर्मनस की गल होने लगी। ते उस सब कॉन्टिनेंट एक उर्दू शायर ने कहा कि खींचो ना कमानों को, ना तलवार निकालो, अगर तोप मुकाबिल हो तो अखबार निकालो। प्रिंट मीडिया की गल सी कि भाई जे अखबार है तो तुहाडी जिहड़ी गल तुरेगी। अज साडे कोल इलैक्ट्रल मीडिया जिहड़ा खास तौर पर इलैक्ट्रॉनिक मीडिया है, ये अपनी एक इंपॉर्टेंस रखदे। तुसीं 4 चफेरे देखा होएगा, बहुत सारे चैनल पंजाबी मां बोली की सेवा के नाम थले सेवा तो अपनी करते हैं, हाजरियां सरकारे दरबारे भी लवाउंदे ने, पैसे उत्थों भी लेंदे ने, ते किवें कवरेज गायब हुंदी है। वीर बलाका सिंह बैठे ने, ये चंगी तरह दस सकते हैं। ते दूसरे पासे सिर्फ ये कहण नाल जी खबर ये लग गई जां ये दबा दित्ती जां ये तुरी नहीं है, गल बननी नहीं है। जिहड़े प्रोएक्टिवली पंथ लई सोचते ने, पंथ दे लई वो प्रिंट मीडिया होए, इलैक्ट्रॉनिक मीडिया होए, उन्हां दा साथ भी दईए। सिर्फ जबानी कलामी कहण नाल जी काम बहुत चंगा हो रहा है, असी बहुत हमायत करते हैं। अज TV 84 मैं ये तो नहीं दावा करता भी असी सब कुछ ठीक करते हैं, लेकिन पिछले 5 साल घट्टो घट इस निशाने नूं रख के कि बिना किसी दे नाल जिहड़ा वो डिस्क्रिमिनेशन कीते हैं, जिथे पंथक गल होएगी, पंथक एजेंडे की गल होएगी, खालिस्तान की आज़ादी की गल होएगी, असी उत्थे हाजिर होवांगे। और ये गल सिर्फ साडे दायराकार तक नहीं है। जिस प्रोग्राम का मैं कैपिटल हिल च जिक्र किया, सवेर तो 5-6 फोन पाकिस्तान तो और दूसरियां दे आए कि जी 2.5 घंटे की कवरेज तुसी वो सारे फंक्शन की कीती है। भी साडे कोल अपने इन्ने मीडिया चैनल ने, उन्हां दे कोल भी ये नहीं सरिया है कि टोटल कवरेज होए। साडी कोशिश है और अज का भी ये सारा प्रोग्राम, क्योंकि मैं शुक्रिया भी अदा करना चाहता है दशमेश दरबार गुरुद्वारा साहब का, गुरुद्वारा सिंह सभा का, कि पहले दिन तो तुसी साडा साथ दिता है TV 84 का। और अज भी इस कॉपरेशन की वजह नाल अज असी सिर्फ इत्थों तक ही नहीं कि जी ये सिर्फ कुछ जी फेसबुक ते है या रोकू जादू ते है, वो स्पैक्ट्रम भी है और A1 पंजाबी चैनल जिन्होंने साडे नाल जिहड़ा कोलैबोरेट किया है। न्यूयॉर्क सिख डे पैरेड भी लाइव पंजाब दे विच बिना कट्टिया, उन्होंने चैनलों वांग नहीं कि खालिस्तान जिंदाबाद के नारियां वाला फ्लोट लंघदा है तो फिर ऐडा साबण दियां आ जांदियां जां कोई होर पतंजलि का सौदा वेचदा है स्वामी रामदेव। ये अनकट इवें ही जा रहा। और अज भी जिहड़ा ये प्रोग्राम है TV 84 के नाल A1 पंजाबी राही भी पंजाब दे विच जा रहा है। सो मैं समझदा है कि जिहड़ा वीर भैन जिथे काम करते ने, घट्टो घट जे मदद नहीं कर सकते, विरोध करना बंद करिए। शिकायतां जैन्यून भी हो सकदियां ने, जिहड़ा काम करदा है वो गलती भी करदा है, लेकिन इनू आधार बना के किसी गल नूं सिर्फ विरोध तक रखना ये साडी पहुंच नहीं है। गुरु साहबान ने सानू रस्ता दस्या होया है, सांझ कीचै गुणा केरी, छोड़ अवगुण चली है। गुणा दी सांझ रखिए, अवगुण नूं छड्डिए। सतगुरु रहमत करन। जिस चढ़दी कला च अज दा इह समागम होया है, आप समूह सिख संगतां नूं बहुत बहुत मुबारकबाद। और मैं दोनों ही गुरुद्वारा प्रबंधक कमेटियां और बाकी सारे ही सहयोगियों को भी मुबारकबाद दिंदा है। मेरे पिछे वीर खलो गए ने और 5 नारे, क्योंकि असी ये 32वां खालिस्तान ऐलान दिवस की याद भी है और इस दे नाल 12वीं सिख डे पैरेड जिहड़ी निशान साहब के लहरान नाल शुरू हुंदी है। और इस पैरेड च किसी नूं कोई भुलेखा नहीं हुंदा कि खालिस्तान की सेंट्रल स्टेज है। और ये 5 नारे उस अकाल तखत नूं अपने ध्यान च लिया के 20वीं सदी के महान सिख संत जरनैल सिंह जी खालसा पिंडरां वालियां दे शब्द, खालसा जी शहीदां दे खून दा हक लैणे ते शहीदां दे खून दा हक
ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਅੱਜ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ ਬੇੜੀਆਂ ਦੇ ਵਿੱਚ ਔਰ ਆਪਣੀ ਬੈਕ ਪੇਨ ਤੋਂ ਭਾਵੇਂ ਪੀੜਤ ਵੀ ਹੁੰਦੇ ਨੇ, ਪਰ ਜਦੋਂ ਹੀ ਜੱਜ ਦੇ ਸਾਹਮਣੇ ਜਾਂ ਈਵਨ ਥਰੂ ਜਿਹੜਾ ਅੱਜ ਕੱਲ ਦੂਜੀ ਉਹਨਾਂ ਦੀ ਵੀਡੀਓ ਕਾਨਫਰੰਸਿੰਗ ਵੀ ਹੁੰਦੀ ਹੈ, ਉਹ ਗੱਲ ਹੀ ਖਾਲਿਸਤਾਨ ਜ਼ਿੰਦਾਬਾਦ ਤੋਂ ਕਰਦੇ ਨੇ। ਸੋ ਜਦੋਂ ਅਸੀਂ ਇਹ ਜ਼ਿੰਦਾਬਾਦ ਕਹਿੰਦੇ ਹਾਂ ਤੇ ਫਿਰ ਸਾਡੇ ਨਾਲ ਉਹ ਸਾਰੇ ਹੀ ਸ਼ਹੀਦਾਂ ਦਾ ਜਿਹੜਾ ਡੁੱਲੇ ਖੂਨ ਦੇ ਹੱਕ ਲੈਣ ਦੀ ਗੱਲ ਵੀ ਆਉਂਦੀ ਹੈ ਤੇ ਆਪਣੇ ਆਪ ਲਈ ਇਹ ਰਿਮਾਈਂਡਰ ਵੀ ਹੁੰਦਾ ਹੈ ਕਿ ਅਸੀਂ ਇਸ ਰਸਤੇ ਤੇ ਤੁਰੇ ਹਾਂ। ਸਾਡੇ ਕਦਮ ਡਗਮਗਾਣੇ ਨਹੀਂ ਚਾਹੀਦੇ, ਕਮਜ਼ੋਰੀ ਨਹੀਂ ਆਣੀ ਚਾਹੀਦੀ। ਬਹੁਤ ਵਾਰ ਕਮਜ਼ੋਰੀਆਂ ਵੱਲ ਦੇਖ ਕੇ, ਕਮਜ਼ੋਰਾਂ ਵੱਲ ਦੇਖ ਕੇ ਅਸੀਂ ਕਮਜ਼ੋਰ ਨਾ ਹੋਈਏ, ਉਹਨਾਂ ਤਾਕਤਵਰ ਯੋਧਿਆਂ ਵੱਲ, ਉਹਨਾਂ ਹਵਾਰਿਆਂ ਵੱਲ ਦੇਖੀਏ। ਔਰ ਜਿਵੇਂ ਵੀਰ ਹਰਮਿੰਦਰ ਸਿੰਘ, ਨਿਹੰਗ ਸਿੰਘ ਹੋਰਾਂ ਦਾ ਜ਼ਿਕਰ ਹੋਇਆ, ਮੈਂ ਇਹ ਸਮਝਦਾ ਕਿ ਜਿਨ੍ਹਾਂ ਨੇ ਇਸ ਸਾਰੇ ਪੀਰੀਅਡ 'ਚ ਡਾਇਰੈਕਸ਼ਨ ਦਿੱਤੀ ਹੈ, ਅੱਜ ਵੀ ਦੇ ਰਹੇ ਨੇ, ਸਾਰੇ ਹੀ ਸਾਡੇ ਧਿਆਨ 'ਚ ਹੋਣ। ਔਰ 5 ਨਾਰੇ ਬੁਲੰਦ ਆਵਾਜ਼ ਦੇ ਵਿੱਚ, ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ, 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 ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਡਾਕਟਰ ਅਮਰਜੀਤ ਸਿੰਘ ਜੀ ਹੋਰਾਂ ਦਾ। ਸੋ ਹੁਣ ਮੈਂ ਵੀਰਾਂ ਦੇ ਨਾਮ ਲੈ ਰਿਹਾ, ਜਿਨ੍ਹਾਂ ਦੇ ਲੈ ਰਿਹਾ ਸਟੇਜ ਤੇ ਆਇਓ ਪਲੀਜ਼। ਉਹਨਾਂ ਦੇ ਵਿੱਚ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਦੇ ਸਾਬਕਾ ਪ੍ਰਧਾਨ ਭਾਈ ਬਲਵਿੰਦਰ ਸਿੰਘ ਜੀ ਚੀਮਾ, ਮੌਜੂਦਾ ਉਹਨਾਂ ਦੇ ਸੈਕਟਰੀ ਭਾਈ ਭੁਪਿੰਦਰ ਸਿੰਘ ਜੀ ਅਡਵਾਲ, ਸਰਦਾਰ ਕੇਵਲ ਸਿੰਘ ਜੀ, ਗਿਆਨੀ ਮਨਜੀਤ ਸਿੰਘ ਜੀ, ਹੈਡ ਗ੍ਰੰਥੀ ਗੁਰਦੁਆਰਾ ਸਿੰਘ ਸਭਾ ਕਾਰਪੋਰੇਟ, ਸਰਦਾਰ ਅਵਤਾਰ ਸਿੰਘ ਜੀ ਹੰਡਿਆਣਾ, ਇੰਦਰਜੀਤ ਸਿੰਘ ਜੀ, ਸਰਦਾਰ ਬਹਾਦਰ ਸਿੰਘ ਜੀ, ਜਤਿੰਦਰ ਸਿੰਘ ਜੀ ਖਟੜਾ। ਸੋ ਇਹਨਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪ ਜੀ ਆ ਜਾਓ ਤੇ ਆਪਾਂ ਡਾਕਟਰ ਸਾਹਿਬ ਨੂੰ ਸਨਮਾਨਿਤ ਕਰੀਏ। ਇਹਨਾਂ ਤੋਂ ਬਾਅਦ ਸਰਦਾਰ ਜੋਗਾ ਸਿੰਘ ਜੀ 1-2 ਮਿੰਟ ਵਾਸਤੇ ਉਹਨਾਂ ਨੇ ਕਵਿਤਾ ਪੜ੍ਹਨੀ, ਉਸ ਤੋਂ ਬਾਅਦ ਇਸ ਪ੍ਰੋਗਰਾਮ ਦੀ ਜਿਹੜੀ ਸਮਾਪਤੀ ਹੈ। ਸੋ ਸਾਰੇ ਵੀਰਾਂ ਦੇ ਚਰਨਾਂ 'ਚ ਬੇਨਤੀ ਹੈ, ਜਿਨ੍ਹਾਂ ਦੇ ਨਾਮ ਬੋਲੇ ਨੇ ਜ਼ਰੂਰ ਸਟੇਜ ਤੇ ਆ ਕੇ ਹਾਜ਼ਰੀ ਲਗਾਓ ਜੀ। ਸੋ ਮੈਂ ਫੇਰ ਦੁਬਾਰਾ ਬੇਨਤੀ ਕਰਦਾ ਕਿ ਜਿਹੜਾ ਸੋਕਾ ਦਾ ਟੂਰਨਾਮੈਂਟ ਆ ਉਹ 23 ਤੇ 24 ਜੂਨ ਨੂੰ, 1 ਜੁਲਾਈ ਨੂੰ ਜਿਹੜਾ ਗੱਤਕੇ ਦਾ ਟੂਰਨਾਮੈਂਟ ਹੋ ਰਿਹਾ ਮੈਦਾਨੇ ਜੰਗ, 4 ਜੁਲਾਈ ਨੂੰ ਕਾਟੜ ਵਿੱਚ ਇਹ ਸਾਰੇ ਟੂਰਨਾਮੈਂਟ ਹੋ ਰਹੇ ਆ, ਕਬੱਡੀ ਦਾ ਟੂਰਨਾਮੈਂਟ ਹੋ ਰਿਹਾ। ਭਾਈ ਮਨਜੀਤ ਸਿੰਘ ਜੀ ਅੱਗੇ ਆ ਜਾਓ, ਭਾਈ ਸਾਹਿਬ ਇੱਧਰ ਆ ਜਾਓ, ਭਾਜੀ ਆਓ ਆ ਜਾਓ ਇੱਥੇ ਆਪਣਾ ਭਾਜੀ ਅੱਗੇ ਹੋ ਤੁਸੀਂ। ਸੋ ਨਿਹਾਲ, ਸਤਿ ਸ੍ਰੀ ਅਕਾਲ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਬੇਨਤੀ ਕਰਾਂ ਸਰਦਾਰ ਜੋਗਾ ਸਿੰਘ ਜੀ 1-2 ਮਿੰਟ ਵਾਸਤੇ। ਬੇਨਤੀ ਇਹਨਾਂ ਨੇ ਮੈਨੂੰ ਸਭ ਤੋਂ ਪਹਿਲਾਂ ਕੀਤੀ ਸੀ, ਪਰ ਟਾਈਮ ਸਭ ਤੋਂ ਅਖੀਰ 'ਚ ਦਿੱਤਾ ਮੈਂ, ਉਹਦੇ ਲਈ ਮਾਫੀ ਚਾਹੁੰਦਾ। ਦੂਸਰਾ ਮੈਂ ਹੁਣ ਮੇਰੇ ਕੋਲ ਟਾਈਮ ਹੈ 1-2 ਮਿੰਟ ਦਾ, ਮੈਂ ਬੇਨਤੀ ਕਰਦਾ ਕਿ ਜਦੋਂ ਸਟੇਜ ਦਾ ਕੋਈ ਪ੍ਰਬੰਧ ਚਲਾਇਆ ਜਾਂਦਾ, ਉਸ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਇਨਸਾਨ ਨਹੀਂ ਹੁੰਦਾ ਵੀ ਕੋਈ ਗਲਤੀ ਨਾ ਕਰੇ। ਸਾਡੇ ਤੋਂ ਵੀ ਬਹੁਤ ਗਲਤੀਆਂ ਹੋਈਆਂ ਨੇ, ਅਸੀਂ ਇਹ ਗੱਲ ਨੂੰ ਮੰਨਦੇ ਹਾਂ, ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਸੋ ਆਪ ਜੀ ਸਾਡੇ ਜਿਹੜੀਆਂ ਗਲਤੀਆਂ ਨੇ ਉਹਨਾਂ ਨੂੰ ਮਾਫ ਕਰਨਾ, ਗਾਂ ਤੋਂ ਜ਼ਰੂਰ ਸਲਾਹ ਦੇ ਕੇ ਇਸ ਪ੍ਰੋਗਰਾਮ ਨੂੰ ਹੋਰ ਚੜ੍ਹਦੀ ਕਲਾ ਚਲਾਉਣ ਦੇ, ਤਾਂ ਕਿ ਆਪਾਂ ਸਾਰੇ ਰਲ ਮਿਲ ਕੇ ਉਪਰਾਲਾ ਕਰ ਸਕੀਏ। ਸਰਦਾਰ ਜੋਗਾ ਸਿੰਘ ਜੀ ਇੱਕ ਕਵਿਤਾ ਰਾਹੀਂ ਆਪ ਜੀ ਨਾਲ ਸਾਂਝ ਪਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। इन पुत्रन के शीश पे वार दिए सुत चार, चार मुए तो क्या हुआ जीवित के यार। अमृत दे दाते साहब श्री गुरु गोबिंद सिंह साहब जी ने, जिन्हों ने अपना परिवार वार के सानू ये रूप दिता। अज दोनों कमेटियां काटरेट दे गुरु
ਘਰਾਂ ਦੀਆਂ ਵਧਾਈ ਦੀਆਂ ਪਾਤਰ ਨੇ ਜਿਨ੍ਹਾਂ ਨੇ ਸਾਜਨਾ ਦਿਵਸ ਨੂੰ ਸਮਰਪਿਤ ਅੱਜ ਦਾ ਪ੍ਰੋਗਰਾਮ ਰੱਖਿਆ ਤੇ ਜਿਸ ਵਿੱਚ ਉਹਨਾਂ ਸਿੰਘਾਂ ਨੇ ਸਮਰਪਿਤ ਫਲੋਟ ਵੀ ਲਾਇਆ ਗਿਆ ਜਿਨ੍ਹਾਂ ਨੇ ਆਪਣਾ ਜੀਵਨ ਕੌਮ ਵਾਸਤੇ ਨਿਸ਼ਾਵਰ ਕੀਤਾ ਗਿਆ ਹੈ ਤੇ ਅੱਜ ਉਹਨਾਂ ਗਦਰੀ ਬਾਬਿਆਂ ਦੀ ਵੀ ਯਾਦ ਆਈ ਹੈ ਜਿਨ੍ਹਾਂ ਦੀ ਭਾਰਤ ਮਾਤਾ ਯਾਦ ਕਰਾਈ ਉਹਨਾਂ ਨੇ ਇੱਥੋਂ ਬੈਠਿਆਂ ਨੇ ਤੇ ਹੁਣ ਦੇ ਗਦਰੀ ਬਾਬਿਆਂ ਨੇ ਅਸੀਂ ਹੁਣ ਆਪਣਾ ਬਾਪ ਯਾਦ ਕਰਾਉਣਾ ਪੰਜਾਬ ਜਿਹੜਾ ਇਹਨਾਂ ਦੀ ਭਾਰਤ ਮਾਤਾ ਦੀ ਕੁੱਖ ਦੇ ਵਿੱਚ ਅਨਾਜ ਵੀ ਪਾਉਂਦਾ ਰਿਹਾ ਤੇ ਇਹ ਵੱਧਦੇ ਫੁੱਲਦੇ ਰਹੇ ਅੱਜ ਉਹਨਾਂ ਪੰਜਾਬ ਦੇ ਸਪੂਤਾਂ ਦਾ ਇਹ ਸਰਵਨਾਸ਼ ਕਰਨਾ ਚਾਹੁੰਦੇ ਨੇ ਲੇਕਿਨ ਇਹ ਸਰਵਨਾਸ਼ ਅਸੀਂ ਨਹੀਂ ਹੋਣ ਦੇਵਾਂਗੇ ਅਸੀਂ ਉਦੋਂ ਤੱਕ ਜਿੰਨਾ ਚਿਰ ਸਾਡੇ ਵਿੱਚ ਦਮ ਹੈ ਅਸੀਂ ਉਸ ਡੁੱਲੇ ਖੂਨ ਦਾ ਹੱਕ ਲਾਉਣ ਲਈ ਜੂਝਦੇ ਰਹਾਂਗੇ ਇਹ ਸਾਡਾ ਪਰਨ ਹੈ ਸੋ ਹਿੰਦੁਸਤਾਨ ਦੀ ਸਰਕਾਰ ਇਹ ਨਾ ਸੋਚੇ ਕਿ ਅਸੀਂ ਜੇਲ੍ਹਾਂ ਵਿੱਚ ਬੰਦ ਬੈਠਿਆਂ ਨੂੰ ਤਸ਼ੱਦਦ ਕਰ ਕਰਕੇ ਡਰਾ ਲਾਂਗੇ ਜਾਂ ਬਾਹਰ ਜਿਹੜੇ ਸਿੰਘ ਜੂਝ ਰਹੇ ਆ ਖਾਲਿਸਤਾਨ ਦੀ ਆਜ਼ਾਦੀ ਵਾਸਤੇ ਉਹਨਾਂ ਨੂੰ ਅਸੀਂ ਦਬਾ ਲਵਾਂਗੇ ਸਾਡਾ ਤਾਂ ਉਹ ਕੰਮ ਹੈ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਸਾਨੂੰ ਵੱਢਦਾ ਅਸੀਂ ਦੂਣ ਸੁਆਏ ਹੋਏ ਅਸੀਂ ਇਹ ਸਟਰਗਲ ਕਰਦੇ ਰਵਾਂਗੇ ਤੇ ਜਿਹੜੇ ਵੀਰ ਅੱਜ ਆਜ਼ਾਦੀ ਦੀ ਗੱਲ ਤੋਂ ਕੰਨੀ ਕਤਰਾਉਂਦੇ ਨੇ ਉਹਨਾਂ ਨੂੰ ਮੈਂ ਕੁਝ ਦੱਸਣਾ ਚਾਹੁੰਦਾ ਹਾਂ ਕਰਤਾ ਦੇ ਰੂਪ ਵਿੱਚ ਵੀ ਜਦੋਂ ਰਾਜ ਭਾਗ ਹੁੰਦਾ ਤੇ ਉਦੋਂ ਕੀ ਕੀ ਪਾਵਰਾਂ ਹੁੰਦੀਆਂ ਨੇ ਉਸ ਦਾ ਸਿਰਲੇਖ ਹੈ ਕਦੇ ਅਸੀਂ ਵੀ ਹੁੰਦੇ ਸਾਂ ਰਾਜ ਵਾਲੇ ਉਹ ਚੁੱਕਦੇ ਸਨ ਸਾਨੂੰ ਅਰਬ ਚੁੱਕਦੇ ਸਨ ਅਰਬ ਅਫਗਾਨ ਸਾਨੂੰ ਜਦੋਂ ਲੱਗਦੇ ਸੀ ਸ਼ਾਹੀ ਦਰਬਾਰ ਸਾਡੇ ਅਸੀਂ ਪੰਜਾਂ ਦਰਿਆਵਾਂ ਦੇ ਬਾਦਸ਼ਾਹ ਸਾਂ ਹਰੀ ਸਿੰਘ ਨਲੂਏ ਜਿਹੇ ਸਰਦਾਰ ਸਾਡੇ ਅਸੀਂ ਕਾਬਲ ਕੰਧਾਰ ਨੂੰ ਵੀ ਸਰ ਕੀਤਾ ਬਾਣੇ ਨਾਲ ਸੀਗੇ ਜਦੋਂ ਪਿਆਰ ਸਾਡੇ ਉਹ ਸਾਡੀ ਦੇਗ ਤੇਗ ਦੀ ਤਾਕ ਸੰਸਾਰ ਅੰਦਰ ਉੱਚੇ ਸੁੱਚੇ ਸੀ ਜਦੋਂ ਮਿਆਰ ਸਾਡੇ ਉਹ ਸਿੱਖ ਰਾਜ ਵਿੱਚ ਡੋਗਰੇ ਫਿਰ ਪ੍ਰਵੇਸ਼ ਕਰ ਗਏ ਉਹ ਫਿਰ ਬਾੜ ਹੀ ਖੇਤ ਨੂੰ ਖਾਣ ਲੱਗੀ ਆਪਣੇ ਬਗਾਨੇ ਦੀ ਰਹੀ ਨਾ ਪਰਖ ਸਾਨੂੰ ਸਨ ਸਿੱਖ ਰਾਜ ਦੇ ਮਹਿਲ ਨੂੰ ਆਣ ਲੱਗੀ ਉਹ ਸਾਡੇ ਤੇ ਹੋ ਗਿਆ ਗਦਾਰਾਂ ਦਾ ਬੋਲਬਾਲਾ ਉਹ ਜ਼ਿੰਦਗੀ ਮੌਤ ਵੱਲ ਰਣਜੀਤ ਦੀ ਜਾਣ ਲੱਗੀ ਲੋਕੋ ਉੱਡ ਗਿਆ ਜਦੋਂ ਭੌਰ ਵਜੂਦ ਵਿੱਚੋਂ ਸ਼ਾਹੀ ਮਹਿਲਾਂ ਵਿੱਚ ਬਰਾਨੀ ਆਉਣ ਲੱਗੀ ਉਹ ਸਿੱਖ ਰਾਜ ਦੇ ਵਾਰਸ ਸਭ ਮੁਕਾ ਦਿੱਤੇ ਬੇਈਮਾਨੀ ਅਮਾਨ ਤੇ ਭਾਰੂ ਹੋਣ ਲੱਗੀ ਸਰਦਾਰ ਸ਼ਾਮ ਸਿੰਘ ਟਾਰੀ ਨੇ ਫਿਰ ਤੇਗ ਚੁੱਕੀ ਜੰਗ ਹਿੰਦ ਪੰਜਾਬ ਦੀ ਹੋਣ ਲੱਗੀ ਆਹੂ ਦੁਸ਼ਮਣਾਂ ਦੇ ਸਿੰਘਾਂ ਨੇ ਲਾ ਦਿੱਤੇ ਉਹ ਸਰੋਂ ਥਾਂ ਬਰੂਦ ਦੇ ਫਿਰ ਆਉਣ ਲੱਗੀ ਉਹ ਖਾਲਸੇ ਜੰਗ ਫਰੰਗੀ ਤੋਂ ਹਾਰ ਦੇਣਾ ਪਿੱਛੋਂ ਜੇ ਡੋਗਰੇ ਸ਼ੁਰਾਗਦਾਰੀ ਦਾ ਮਾਰ ਦੇਣਾ ਉਹ ਖਾਲਸੇ ਕਦੇ ਵੀ ਨਾ ਵੀਰੋ ਗੁਲਾਮ ਹੁੰਦੇ ਉਹ ਸਿੱਖਿਆ ਗੁਰੂਆਂ ਦੀ ਜੇਲ੍ਹ ਨਾ ਵਸਾਰ ਦੇਣਾ ਉਹ ਜੇਕਰ ਜਾਤਾਂ ਪਾਤਾਂ ਵਿੱਚ ਅਸੀਂ ਨਾ ਵੰਡ ਹੁੰਦੇ ਬ੍ਰਾਹਮਣਵਾਦ ਦਾ ਜੁਰਮ ਸਹਾਰ ਦੇਣਾ ਉਹ ਹੁਣ ਵੀ ਸੰਗਲ ਗੁਲਾਮੀ ਦੇ ਟੁੱਟਣੇ ਨਹੀਂ ਉਹ ਜੇ ਖਾਲਸੇ ਆਪਣਾ ਮੂਲ ਪਛਾਣਿਆ ਨਾ ਉਹ ਸਿੰਘੋ ਸਦਾ ਰਹੂ ਗਦਾਰਾਂ ਦਾ ਬੋਲਬਾਲਾ ਖਰੇ ਖੋਟੇ ਨੂੰ ਜੇਕਰ ਜਾਣਿਆ ਨਾ ਉਹ ਬਾਣੀ ਬਾਣੇ ਤੇ ਕਰ ਤਰਕਾਂ ਅੱਜ ਖਾਲਸਾ ਪੰਥ ਵਿੱਚ ਆਉਣ ਲੱਗੇ ਉੱਚੀ ਮੱਤ ਨਾਲ ਪਾਰਖੂਆਂ ਪਰਖ ਲੈਣੇ ਕੌਣ ਲਾਉਣ ਵਾਲੇ ਤੇ ਕੌਣ ਬੁਝਾਉਣ ਵਾਲੇ ਉਹ ਖਾਲਸਾ ਇੱਕ ਸਵੱਟੀ ਤੇ ਉਤਰੇ ਜੋ ਪੂਰਾ ਕਾਫਲਾ ਆਜ਼ਾਦੀ ਵੱਲ ਨੂੰ ਤੋਰ ਲਈਏ ਉਹ ਦਿੱਲੀ ਤਖਤ ਤੋਂ ਨਹੀਂ ਇਨਸਾਫ ਮਿਲਣਾ ਮੂੰਹ ਅਕਾਲ ਤਖਤ ਵੱਲ ਜੋੜ ਲਈਏ ਅਸੀਂ ਧੋਤੀ ਟੋਪੀ ਦੇ ਨਹੀਂ ਗੁਲਾਮ ਰਹਿਣੇ
ਅਸੀਂ ਤੋਤੀ ਟੋਪੀ ਦੇ ਨਹੀਂ ਗੁਲਾਮ ਰਹਿਣਾ। ਉਹ ਨਾਤਾ ਬਾਣੀ ਬਾਣੇ ਨਾਲ ਸਿੰਘੋ ਜੋੜ ਲਈਏ। ਉਹ ਹਮਲੇ ਗੁਰੂ ਸਾਹਿਬ ਤੇ ਸਿੰਘੋ ਨਹੀਂ ਯਾਰ ਹੁੰਦੇ। ਉਹ ਮੂੰਹ ਹਮਲਾ ਵਰਦੇ ਏਕੇ ਨਾਲ ਤੋੜ ਦਈਏ। ਉਹ ਜੋਗਾ ਸਿੰਘ ਛੱਡ ਕੇ ਆਸ ਬਗਾਨਿਆਂ ਦੀ ਆਪੇ ਸੰਗਲ ਗੁਲਾਮੀ ਦੇ ਤੋੜ ਦਈਏ। ਰਲ ਕੇ ਸੰਗਲ ਗੁਲਾਮੀ ਦੇ ਤੋੜ ਦਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦਾਸਰੇ ਨੂੰ ਟਾਈਮ ਦੇ ਕੇ ਨਵਾਜਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਜੋਗਾ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ, ਜਿਨ੍ਹਾਂ ਨੇ ਆਪ ਜੀ ਨੇ ਬਹੁਤ ਹੀ ਦਿਲਟੁੰਬੀ ਵਾਰ ਸੁਣਾਈ ਹੈ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਸਾਧ ਸੰਗਤ ਜੀ, ਹੁਣ ਸਮਾਪਤੀ ਹੈ ਅਤੇ ਆਈਆਂ ਹੋਈਆਂ ਸਾਰੀਆਂ ਹੀ ਸੰਗਤਾਂ ਨੂੰ ਖਾਲਸਾ ਸਾਜਨਾ ਡੇ ਦੀਆਂ ਲੱਖ ਲੱਖ ਵਧਾਈਆਂ ਹੋਣ ਅਤੇ ਉਹਨਾਂ ਵੀਰਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਅੱਜ ਆਪ ਸਾਰੀਆਂ ਸੰਗਤਾਂ ਦੇ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾ ਕੇ ਉਹਨਾਂ ਨੇ ਬਹੁਤ ਹੀ ਕਰੜੀ ਰਾਤ ਸ਼ਾਮ ਤੱਕ ਮਿਹਨਤ ਕੀਤੀ ਸੀ ਅਤੇ ਉਹਨਾਂ ਨੇ ਆਪ ਜੀ ਦੇ ਲਈ ਲੰਗਰ ਤਿਆਰ ਕੀਤੇ। ਅੱਲਾਹ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਹੁਣ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।